ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 3 ਜੂਨ 2026 20 ਜੇਠ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਵਰਕ ਫਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਬਲਵਿੰਦਰ ਸਿੰਘ ਚੱਠਾ ਜੀ ਵੱਲੋਂ। ਸੋ ਇਹ TV 84 ਦੇ ਜਿਹੜੇ ਫੈਮਿਲੀ ਮੈਂਬਰ ਨੇ ਉਹ ਪੱਕੇ ਸਪੋਰਟਰ ਨੇ ਖਾਲਸਾ ਦੀ ਹਮਾਇਤ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਬਲਵਿੰਦਰ ਸਿੰਘ ਚੱਠਾ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਜਿਸ ਤਰ੍ਹਾਂ ਕਿ ਜੂਨ 84 ਦੇ ਜਿਹੜੇ ਆ ਦਿਨ ਨੇ ਉਹ ਚੱਲ ਰਹੇ ਨੇ। ਸੋ ਆਪਾਂ ਯਾਦ ਕਰ ਰਹੇ ਹਾਂ ਜਿਸ ਤਰ੍ਹਾਂ ਕਿ ਅੱਜ 3 ਜੂਨ ਦਾ ਦਿਨ ਹੈ ਕਿ 3 ਜੂਨ 1984 ਨੂੰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸੀ ਜਿਸ ਦਿਨ ਟੈਂਕਾਂ ਤੋਪਾਂ ਨਾਲ ਲੈਸ ਭਾਰਤੀ ਫੌਜ ਨੇ ਘੱਲੂਘਾਰਾ 84 ਰਾਹੀਂ ਜ਼ੁਲਮਾਂ ਦੀ ਉਹ ਦਾਸਤਾਨ ਲਿਖੀ ਜਿਸ ਦੀ ਤੁਲਨਾ ਨਾਜ਼ੀਆਂ ਦੀ ਜ਼ੁਲਮਾਂ ਨਾਲ ਕੀਤੀ ਜਾ ਸਕਦੀ ਹੈ। ਸੋ ਹਕੂਮਤ ਦਾ ਮਕਸਦ ਸਿੱਖ ਕੌਮ ਨੂੰ ਖੌਫ ਨਾਲ ਭੈਭੀਤ ਕਰਕੇ ਉਸ ਦੇ ਗੋਡੇ ਲਾਉਣ ਦਾ ਸੀ ਪਰ ਇਸ ਦੇ ਐਨ ਉਲਟ ਸਿੱਖ ਕੌਮ ਨੇ ਖਾਲਸਾ ਦੀ ਮੰਜ਼ਿਲ ਵੱਲ ਤੇਜ਼ੀ ਨਾਲ ਪੇਸ਼ਕਦਮੀ ਸ਼ੁਰੂ ਕੀਤੀ। ਸੋ ਅੱਜ 42 ਵਰਿਆਂ ਬਾਅਦ ਅੱਜ ਖਾਲਿਸਤਾਨ ਦਾ ਮੁੱਦਾ ਇੰਟਰਨੈਸ਼ਨਲ ਰਡਾਰ ਦੇ ਉੱਪਰ ਹੈ ਅਤੇ ਘੱਲੂਘਾਰਾ 84 ਨਾਲ ਸੰਬੰਧਿਤ ਨਿਜ਼ਾਮ ਵੀ ਜਿਹੜਾ ਕਰਾਂਗੇ ਉਸ ਬਾਰੇ ਆਪਾਂ ਗੱਲਬਾਤ ਕਰ ਜਿਹੜੀਆਂ ਨਜ਼ਮਾਂ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਸਰ ਬਲਵਿੰਦਰ ਸਿੰਘ ਚੱਠਾ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ ਇਹ ਸਾਡੇ ਲਈ ਜਦੋਂ ਵਾਸ਼ਿੰਗਟਨ DC ਦੇ ਹਵਾਲੇ ਨਾਲ ਗੱਲ ਹੁੰਦੀ ਹੈ ਤੇ ਸਾਡੇ ਦੋ ਪਿੱਲਰ ਨੇ ਥੰਮ ਨੇ ਭਾਈ ਬਲਵਿੰਦਰ ਸਿੰਘ ਚੱਠਾ ਭਾਈ ਨਰਿੰਦਰ ਸਿੰਘ ਉਹਨਾਂ ਦੇ ਸਮੁੱਚੇ ਪਰਿਵਾਰ ਇਹਨਾਂ ਦੀ ਸੇਵਾ ਪੰਥ ਪ੍ਰਤੀ ਉਹ ਵੀ ਲਾਮਿਸਾਲ ਹੈ ਬੇਮਿਸਾਲ ਹੈ ਔਰ ख़ास ਤੌਰ ਤੇ ਨਿੱਜੀ ਤੌਰ ਤੇ ਵੀ ਮੈਂ ਹਮੇਸ਼ਾ ਹੀ ਰਿਣੀ ਹੈ ਕਿ ਜਿੰਨਾ ਪਿਆਰ ਮੈਨੂੰ ਇਹਨਾਂ ਪਰਿਵਾਰਾਂ ਵੱਲੋਂ ਜਿੰਨੀ ਦੇਰ ਲਗਭਗ 18 ਸਾਲ ਸਾਡਾ ਹੈੱਡਕੁਆਰਟਰ ਵਾਸ਼ਿੰਗਟਨ DC ਸੀ 1993 94 ਤੋਂ ਬਾਅਦ 2012 ਤੱਕ ਜਦੋਂ ਕਿ ਇੱਥੇ TV 84 ਦੀ ਸ਼ੁਰੂਆਤ ਕੀਤੀ ਔਰ ਇਹਨਾਂ ਸਾਰੇ ਵਰਿਆਂ 'ਚ ਹੁਣ ਬੇਸ਼ੱਕ 13-14 ਸਾਲ ਮੈਨੂੰ ਨਿਊਯਾਰਕ ਦੇ ਵਿੱਚ ਜ਼ਿਆਦਾ ਵਕਤ ਗੁਜ਼ਰਦਾ ਪਰ ਜਿਹੜਾ ਪੰਥਕ ਏਜੰਡਾ ਹੈ ਉਸ ਨੂੰ ਉਵੇਂ ਹੀ ਇਹ ਦੋਵੇਂ ਵੀਰ ਇਹਨਾਂ ਦੇ ਪਰਿਵਾਰ ਜਿਹੜੇ ਨੇ ਖਾਲਿਸਤਾਨ ਦਾ ਝੰਡਾ ਲੈ ਕੇ ਆਪਣੀ ਮੰਜ਼ਿਲ ਵੱਲ ਵਧਣ ਵਾਲੇ ਪ੍ਰੋਗਰਾਮਾਂ ਨੂੰ ਅੱਗੋਂ ਦੀ ਲੀਡ ਕਰਦੇ ਨੇ ਜਿਹਨੂੰ ਕਹਿੰਦੇ ਨੇ ਲੀਡਿੰਗ ਫਰੋਮ ਦਾ ਫਰੰਟ। ਹੁਣ ਵੀ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਪੂਰੇ ਜ਼ੋਰ ਨਾਲ ਲੱਗੇ ਹੋਏ ਨੇ ਕਿਉਂਕਿ ਕੱਲ੍ਹ US ਸੈਨੇਟ ਦੇ ਵਿੱਚ ਘੱਲੂਘਾਰਾ 84 ਦੇ ਸ਼ਹੀਦਾਂ ਦੀ ਯਾਦ ਤੇ ਅਮਰੀਕਾ ਦੀ ਫਾਊਂਡੇਸ਼ਨ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਤੇ 250 ਸਾਲ ਪੂਰੇ ਹੋਣ ਦੀ ਅਰਦਾਸ ਹੋਣੀ ਹੈ ਔਰ 6 ਜੂਨ ਜਿਹੜਾ ख़ास ਤੌਰ ਤੇ ਪਰਸੋਂ ਜਦੋਂ ਕਿ ਇੱਕ ਵੱਡਾ ਪ੍ਰੋਟੈਸਟ ਖਾਲਿਸਤਾਨ ਰੈਲੀ
ਇੰਡੀਅਨ ਐਮਬੈਸੀ ਦੇ ਬਾਹਰ ਹੋਣ ਜਾ ਰਹੀ ਹੈ। ਸੋ ਆਲਰੇਡੀ ਉਹਨਾਂ ਨੇ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਦੇ ਬਾਹਰ ਟੈਂਟ ਵੀ ਲਾਇਆ ਹੈ। ਪਿਛਲੇ ਕਈ ਦਿਨਾਂ ਤੋਂ ਥਾਂ ਥਾਂ ਤੇ ਜਾ ਕੇ ਪੋਸਟਰ ਔਰ ਦੂਸਰੇ ਦੇ ਨਾਲ ਜਾਣਕਾਰੀ ਦਿੰਦੇ ਨੇ ਜੀ। ਸੋ ਆਸਟ੍ਰੇਲੀਆ ਦੇ ਵਿੱਚ ਵੀ ਉਹਨਾਂ ਦੇ ਪਰਿਵਾਰ ਦੀ ਜਿਹੜੀ ਪਾਰਟਿਸਿਪੇਸ਼ਨ ਪ੍ਰੋਪਰ ਪੂਰੇ ਤੌਰ ਤੇ ਕਾਜ਼ ਦੇ ਨਾਲ ਹੈ। ਸੋ ਅਸੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਮਹਾਰਾਜ ਉਹਨਾਂ ਨੂੰ ਇਵੇਂ ਹੀ ਹਿੰਮਤ, ਉਤਸ਼ਾਹ ਔਰ ਇਹੀ ਡੈਡੀਕੇਸ਼ਨ ਜਿਹੜੀ ਹੈ ਬਖਸ਼ਣ ਔਰ ਹੱਥੀਂ ਕੰਮ ਕਰਨ ਦਾ। ਮੈਂ ਜਦੋਂ ਚੱਠਾ ਸਾਹਿਬ ਵੱਲ ਦੇਖਦਾ ਤੇ ਡਾਕਟਰ ਰਣਜੀਤ ਸਿੰਘ ਜਿਵੇਂ ਕਿਤੇ ਵੀ ਪ੍ਰੋਟੈਸਟ ਹੈ ਸਭ ਤੋਂ ਪਹਿਲਾਂ ਬੋਰਡ ਰੱਖੇ ਹੋਏ ਨੇ, ਪੋਸਟਰ ਨੇ, ਸਾਰਾ ਸਮਾਨ ਜਾ ਕੇ ਪਹਿਲਾਂ ਉੱਥੇ ਖਲੋਤੇ ਹੋਣਾ, ਪਹੁੰਚਾਉਣਾ, ਫਿਰ ਸਭ ਤੋਂ ਅਖੀਰ 'ਚ ਜਾਣਾ, ਸਾਰੀਆਂ ਚੀਜ਼ਾਂ ਇਕੱਠੀਆਂ ਕਰਨੀਆਂ ਨੇ ਜਾਂ ਦੂਜਾ। ਔਰ ਕੋਈ ਇਸ ਗੱਲ ਦਾ ਨਹੀਂ ਹੈ ਕਿ ਭਾਈ ਅਸੀਂ ਵੱਡੇ ਹੈ ਜਾਂ ਅਸੀਂ ਧਨਵਾਨ ਹੈ ਜਾਂ ਅਸੀਂ ਰਿਸੋਰਸਫੁਲ ਹੈ ਔਰ ਅਸੀਂ ਇਹ ਛੋਟਾ ਕੰਮ ਕਿਉਂ ਕਰੀਏ। ਜਿਹਨੂੰ ਤੁਸੀਂ ਜਨੂਨ ਜਾਂ ਇਸ਼ਕ ਕਹਿੰਦੇ ਹੋ ਉਸ ਦੇ ਨਾਲ ਇਹ ਰੰਗੇ ਹੋਏ ਨੇ। ਸੋ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਦੇ। ਔਰ ਅੱਜ ਦਾ ਕਿਉਂਕਿ 3 ਜੂਨ ਦਾ ਪ੍ਰੋਗਰਾਮ ਵੀ ਜਿਹੜਾ ਦਿਨ ਵੀ ਸਪੈਸੀਫਿਕ ਹੈ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ 42 ਵਰ੍ਹੇ ਪਹਿਲਾਂ ਜਦੋਂ ਕਿ ਫੌਜ ਨੇ ਬੇਸ਼ੱਕ ਘੇਰਾਬੰਦੀ ਮਈ ਦੇ ਅਖੀਰਲੇ ਹਫ਼ਤੇ ਸ਼ੁਰੂ ਹੋ ਗਈ ਸੀ, ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਥੋੜ੍ਹਾ ਵੇਰਵਾ ਦਿੱਤਾ ਸੀ। 1 ਜੂਨ ਨੂੰ ਜਿਹੜਾ CRPF ਨੇ ਅੰਦਰਲੇ ਮੋਰਚਿਆਂ ਦੀ ਪੋਜੀਸ਼ਨ ਜਾਣਨ ਲਈ ਗੋਲੀਆਂ ਦੀ ਵਿਛਾੜ ਕੀਤੀ, ਲੇਕਿਨ ਮਕਸਦ ਉਹਨਾਂ ਦਾ ਫੁੱਲ ਸਕੇਲ ਜਿਹੜਾ ਹਮਲੇ ਦਾ ਸੀ ਉਹ 3 ਜੂਨ ਨੂੰ, ਕਿਉਂਕਿ 3 ਜੂਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ 42 ਵਰ੍ਹੇ ਪਹਿਲਾਂ। ਉਦੋਂ ਬਿਕਰਮੀ ਕੈਲੰਡਰ ਦੇ ਨਾਲ ਕੈਲਕੂਲੇਸ਼ਨ ਹੁੰਦੀ ਸੀ, ਉਸ ਵਰ੍ਹੇ 'ਚ 3 ਜੂਨ ਨੂੰ ਸੀ। ਹੁਣ ਜਦੋਂ ਤੋਂ ਮੂਲ ਨਾਨਕਸ਼ਾਹੀ ਕੈਲੰਡਰ 2003 ਪੰਥ ਨੇ ਸਾਹਮਣੇ ਲਿਆਂਦਾ, ਇਹ ਵੱਖਰੀ ਗੱਲ ਹੈ ਕਿ ਸੋਧਾਂ ਦੇ ਨਾਂ ਥੱਲੇ ਉਸ ਨੂੰ ਜਿਹੜਾ ਉਹ ਅਸ਼ੁੱਧ ਕਰ ਦਿੱਤਾ ਗਿਆ। ਲੇਕਿਨ ਹੁਣ ਜਿਹੜਾ ਉਸ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 16 ਜੂਨ ਦਾ ਦਿਨ ਜਿਹੜਾ ਉਹ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਤੌਰ ਤੇ ਮਿੱਥਿਆ ਹੋਇਆ। ਔਰ ਜ਼ਾਹਰ ਹੈ ਕਿ ਵੀ ਫੌਜ ਜਿਹਦੀ ਗਿਣਤੀ ਜਿਵੇਂ ਅਸੀਂ ਕੱਲ੍ਹ ਦੱਸਿਆ ਸੀ ਔਰ ਅਸੀਂ ਜਿਹੜਾ SK ਸਿਨਹਾ ਦਾ ਜ਼ਿਕਰ ਵੀ ਕੀਤਾ ਸੀ, ਵੈਸਟਰਨ ਕਮਾਂਡ ਦੇ ਲੈਫਟੀਨੈਂਟ ਜਨਰਲ, ਜਿਹੜੇ ਲਗਭਗ 18 ਮਹੀਨੇ ਪਹਿਲਾਂ ਤੋਂ ਇਹ ਉਹਨਾਂ ਨੇ ਆਪਣੀ ਲਿਖਤ ਦੇ ਵਿੱਚ ਵੀ, ਇੰਟਰਵਿਊਜ਼ ਦੇ ਵਿੱਚ ਵੀ, ਉਹਨਾਂ ਦੇ ਆਰਟੀਕਲ ਦੇ ਵਿੱਚ ਵੀ ਉਹਨਾਂ ਨੇ ਮਾਰਕ ਕੀਤਾ, ਕਿਉਂਕਿ ਲਗਭਗ 2.5 ਸਾਲ ਪਹਿਲਾਂ ਉਹ ਵੈਸਟਰਨ ਕਮਾਂਡ ਦੇ ਲੈਫਟੀਨੈਂਟ ਜਨਰਲ ਸਨ ਜਦੋਂ ਕਿ ਚੰਦੋ ਕਲਾਂ ਕਾਂਡ ਵਾਪਰਿਆ ਸੀ ਔਰ ਸੰਤ ਪਿੰਡਾਂ ਵਾਲਿਆਂ ਨੂੰ ਮਹਿਤੇ ਚੌਂਕ ਤੋਂ ਗ੍ਰਿਫਤਾਰ ਕਰਨ ਦੇ ਲਈ ਉਸ ਵੇਲੇ ਦੀ ਸੈਂਟਰਲ ਮਿਨਿਸਟਰੀ ਨੇ ਉਹਨਾਂ ਦੇ ਕਹਿਣ ਮੁਤਾਬਕ ਟੈਂਕ ਮੰਗੇ ਸੀ, ਜਿਨ੍ਹਾਂ ਨੂੰ ਉਹਨਾਂ ਨੇ ਨਾ ਕਰ ਦਿੱਤੀ ਸੀ। ਉਹਨਾਂ ਨੇ ਕਿਹਾ ਵੀ ਜਾਂ ਸਿੱਧਾ ਡਿਫੈਂਸ ਮਿਨਿਸਟਰ ਮੈਨੂੰ ਕਹੇ ਜਾਂ ਇੰਦਰਾ ਗਾਂਧੀ ਕਹੇ। ਔਰ ਦੂਸਰੀ ਗੱਲ ਉਹਨਾਂ ਨੇ ਇਹ ਕਹੀ ਸੀ ਕਿ ਭਾਈ ਫੌਜ ਜਿਹੜੀ ਹੈ ਉਹ ਬਾਰਡਰਸ ਨੂੰ ਸਿਕਿਉਰ ਕਰਨ ਲਈ ਹੁੰਦੀ ਹੈ, ਆਪਣੇ ਸ਼ਹਿਰੀਆਂ ਨੂੰ ਮਾਰਨ ਲਈ ਨਹੀਂ। ਔਰ 90,000 ਸਿੱਖ ਭਾਰਤੀ ਫੌਜ 'ਚ ਸਰਵ ਕਰਦੇ ਨੇ। ਫਿਗਰ ਉਹਨਾਂ ਹੀ ਦਿੱਤੀ ਸੀ RK ਸਿਨਹਾ ਨੇ ਕਿ ਭਾਈ ਉਹਨਾਂ ਦੇ ਵਿੱਚ ਰਿਵੋਲਟ ਹੋਏਗਾ ਜੇ ਅਸੀਂ ਉਹਨਾਂ ਦੇ ਸਭ ਤੋਂ ਮੁਕੱਦਸ ਧਾਰਮਿਕ ਸਥਾਨ ਦੇ ਉੱਤੇ ਫੌਜੀ ਹਮਲਾ ਕਰਦੇ। ਸੋ ਜ਼ਾਹਰ ਹੈ ਕਿ ਵੀ ਉਹਨਾਂ ਨੇ ਜਿਨ੍ਹਾਂ ਨੇ ਇਸ ਸਾਰਿਆਂ ਨੂੰ ਪਲਾਨ ਕੀਤਾ ਉਹ ਤਾਂ ਉਸ ਇੰਟਰਨੈਸ਼ਨਲ ਕੰਸਪੀਰੇਸੀ ਦਾ ਹਿੱਸਾ ਸੀ, ਜਿਹਦੇ 'ਚ ਜੇ ਅਸੀਂ ਦੇਖਦੇ ਹਾਂ ਅੱਜ ਵੀ ਅੱਜ ਦੀ ਆਵਾਜ਼ ਪ੍ਰੋਗਰਾਮ ਦੇ ਵਿੱਚ ਮੈਂ ਇਹ ਰਿਮਾਈਂਡ ਕਰਵਾਇਆ ਕਿ ਕਿਉਂਕਿ ਮੈਂ ਜੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਜਾਂ 37 ਇਤਿਹਾਸਕ ਗੁਰਦੁਆਰਿਆਂ ਨੂੰ ਹੀ ਨਿਸ਼ਾਨਾ ਬਣਾਉਣਾ ਨਹੀਂ ਸੀ। ਇਹਦੇ ਪਿੱਛੇ ਇੱਕ ਉਹ ਕੰਸਪੀਰੇਸੀ ਉਹ ਸਾਜ਼ਿਸ਼, ਜਦੋਂ ਤੁਸੀਂ ਕਿਸੇ ਕੌਮ ਨੂੰ ਸਜ਼ਾ ਦੇਣ ਦਾ ਮਨ ਬਣਾ ਲੈਂਦੇ ਹੋ, ਕਿਸੇ ਕੌਮ ਦੇ ਗੋਡੇ ਟਿਕਾਣਾ ਤੁਹਾਡਾ ਮਨੋਰਥ ਹੁੰਦਾ ਹੈ। ਔਰ ਉਹਦੇ 'ਚ ਜ਼ਾਹਰ ਹੈ ਵੀ 2 ਐਲੀਮੈਂਟ ਅਹਿਮੀਅਤ ਵਾਲੇ ਨੇ। ਇੱਕ ਤਾਂ ਜਿਹਨੂੰ ਉਹਨਾਂ ਦੀ ਨਜ਼ਮ ਵੀ ਅਸੀਂ ਸ਼ੇਅਰ ਕਰਾਂਗੇ, ਅਫਜ਼ਲ ਅਹਿਸਨ ਰੰਧਾਵਾ, ਜਿਨ੍ਹਾਂ ਨੇ 9 ਜੂਨ 1984 ਨੂੰ ਨਵਾਂ ਘੱਲੂਘਾਰਾ ਨਜ਼ਮ ਲਿਖੀ ਤੇ ਉਹਨਾਂ ਕਿਹਾ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਜਿਸ ਦਿਨ ਪੰਡਤ ਦਾ ਹੱਥ ਗੁਰੂ ਨਾਨਕ ਪਾਤਸ਼ਾਹ ਨੇ ਲਗਭਗ 10 ਸਾਲ ਦੀ ਉਮਰ 'ਚ ਫੜ ਲਿਆ ਸੀ ਵੀ ਇਹ ਜਨਾਊ ਜਬਰੀ ਨਹੀਂ ਪਾਉਣਾ ਹੈ, ਤੇਰਾ ਜਨਾਊ ਖੁਦ ਹੀ ਡਿਸਕ੍ਰਿਮੀਨੇਸ਼ਨ ਔਰ ਵਿਤਕਰੇ ਦਾ ਜਿਹੜਾ ਉਹ ਸੂਚਕ ਹੈ, ਉਸ ਦਿਨ ਹੀ ਇਸ ਜੰਗ ਦੀ ਸ਼ੁਰੂਆਤ ਹੋ ਗਈ ਸੀ। ਇਹ ਕਿਵੇਂ 10 ਗੁਰੂ ਪਾਤਸ਼ਾਹੀਆਂ ਦੇ ਵੇਲੇ
ਇਹੀ ਤਿਲਕ ਜੰਜੂ ਵਾਲਿਆਂ ਨੇ ਕੀ ਸਾਜ਼ਿਸ਼ਾਂ ਕੀਤੀਆਂ ਉਹ ਅਕਸਰ ਅਸੀਂ ਬਿਆਨਦੇ ਔਰ ਜਦੋਂ ਅਸੀਂ 10ਵੇਂ ਪਾਤਸ਼ਾਹ ਦੇ ਵੇਲੇ ਇਹ ਗੁਰਮਤ ਗਾਡੀ ਰਾਹ ਦਾ ਮੁਕੰਮਲ ਫਲਸਫਾ ਖਾਲਸਾ ਸਟੈਂਪ ਦੇ ਨਾਲ ਪੰਜ ਕਕਾਰੀ ਰੂਪ ਦੇ ਵਿੱਚ ਖਾਲਸੇ ਦੇ ਪ੍ਰਗਟ ਹੋਣ ਦੇ ਨਾਲ ਸੰਪੂਰਨ ਹੁੰਦਾ ਹੈ ਤੇ ਜਿਹੜੇ ਜਿਸ ਦੇ ਉੱਤੇ ਜਿਸ ਵਿਚਾਰਧਾਰਾ ਤੇ ਵਰਣ ਆਸ਼ਰਮ ਦੇ ਉੱਤੇ ਬ੍ਰਾਹਮਣਵਾਦ ਖੜਾ ਹੈ ਉਸ ਨੂੰ ਜੇ ਅੰਗਰੇਜ਼ੀ ਦਾ ਲਫ਼ਜ਼ ਇਹ ਕਹਿਣੇ ਹੋਣ ਕਿ ਲੌਕ ਸਟਾਕ ਐਂਡ ਬੈਰਲ 10ਵੇਂ ਪਾਤਸ਼ਾਹ ਨੇ ਖਾਲਸਾ ਕਨਸੈਪਟ ਦੇ ਰੂਪ ਦੇ ਵਿੱਚ ਫਾਈਨਲ ਸਟੈਂਪ ਲਾ ਕੇ ਖਾਲਸੇ ਨੂੰ ਉਹਨਾਂ ਤੋਂ ਮੁਕਤ ਕੀਤਾ। ਜਦੋਂ 10ਵੇਂ ਪਾਤਸ਼ਾਹ ਨੇ ਪੰਜਾਂ ਆਪਣੇ ਉਹਨਾਂ ਪਿਆਰਿਆਂ ਨੂੰ ਫਰਮਾਇਆ ਕਿ ਅੱਜ ਤੋਂ ਤੁਹਾਡੀ ਕੁੱਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਹੁਣ ਇਹ ਸਾਰਾ ਵਰਣ ਆਸ਼ਰਮ ਜ਼ਾਤ ਪਾਤ ਤੇ ਕੁੱਲ ਰੀਤ ਦੇ ਨਾਲ ਜੁੜਿਆ ਹੋਇਆ ਹੈ, ਇਹ ਕਰਮ ਕਾਂਡਾਂ ਦੇ ਨਾਲ ਜੁੜਿਆ ਹੋਇਆ, ਇਹ ਕਰਮਾਂ ਦੀ ਗਤੀ ਦੇ ਨਾਲ ਜੁੜਿਆ ਹੋਇਆ, ਇਹ ਭਰਮਾਂ ਦੇ ਵਿੱਚ ਫਸਾਇਆ ਹੋਇਆ। ਤੇ ਗੁਰੂ ਸਾਹਿਬ ਨੇ ਨਾਸ ਡਾਕਟਰੀਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਮੁਕੰਮਲ ਡਿਸਟਰਕਸ਼ਨ ਦੇ ਨਾਲ ਇਹ ਕਿਹਾ ਕਿ ਤੁਸੀਂ ਮੇਰਾ ਖਾਲਸਾ ਹੋ, ਤੁਸੀਂ ਇਹ ਸਭ ਤੋਂ ਮੁਕਤ ਔਰ ਨਾਲ ਹੀ ਇਹ ਡਾਇਰੈਕਟਿਵ ਦਿੱਤਾ ਹੈ, ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਹੁਣ ਵਿਪਰ ਬੱਬੇ ਨਾਲ ਹੈ ਜਿਸ ਦਾ ਮਤਲਬ ਹੈ ਬ੍ਰਾਹਮਣ ਕਿ ਭਾਈ ਜਦੋਂ ਤੱਕ ਖਾਲਸੇ ਦਾ ਨਿਆਰਾਪਨ ਕਾਇਮ ਹੈ, ਖਾਲਸਾ ਪ੍ਰੇਮਾ ਭਗਤੀ ਦੇ ਵਿੱਚ ਖਾਲਸਾ ਖਾਸ ਕਹਾਵੈ ਸੋਈ, ਜਾਂ ਕੇ ਹਿਰਦੈ ਭਰਮ ਨਾ ਹੋਈ, ਭਰਮ ਭੇਖ ਤੇ ਰਹਿ ਨਿਆਰਾ, ਸੋ ਖਾਲਸਾ ਸਤਿਗੁਰੂ ਹਮਾਰਾ। ਕਿ ਨਾ ਉਹ ਭਰਮ ਦੇ ਵਿੱਚ ਹੈ, ਕੋਈ ਡਾਊਟ ਨਹੀਂ ਹੈ, ਕੋਈ ਨਾ ਜਿਹੜਾ ਉਹਨੇ ਕੋਈ ਭੇਖ ਰੱਖਿਆ ਹੋਇਆ, ਉਹ ਜੋ ਅੰਦਰ ਹੈ ਉਹ ਬਾਹਰ ਹੈ, ਉਹਦੀ ਜ਼ਬਾਨ ਤੇ ਸੱਚ ਹੈ, ਉਸ ਦੇ ਅੰਦਰ ਵਾਹਿਗੁਰੂ ਦਾ ਨਾਮ ਵਸਦਾ ਹੈ, ਉਹ ਬਿਨਾਂ ਰੱਬ ਤੋਂ ਕਿਸੇ ਤੋਂ ਡਰਦਾ ਨਹੀਂ ਹੈ। ਉਸ ਨੇ ਇਸ ਧਰਤੀ ਦੇ ਉੱਤੇ ਜਿਹੜੀਆਂ ਰੱਬੀ ਕਦਰਾਂ ਕੀਮਤਾਂ ਨੇ, ਰੱਬੀ ਵੈਲਿਊਜ਼ ਨੇ, ਉਹਨਾਂ ਨੂੰ ਨਾਫਜ਼ ਕਰਨ ਦੇ ਲਈ ਉਹ ਅਕਾਲ ਪੁਰਖ ਦੀ ਫੌਜ ਦਾ ਸਿਪਾਹ ਸਲਾਰ ਹੈ, ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਉਹ ਪਰਮਾਤਮਾ ਦੀ ਮੌਜ ਪੈਦਾ ਹੋਇਆ ਤੇ ਉਹਦੇ ਜ਼ਿੰਮੇ ਕੰਮ ਹੈ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਇਹ ਪੱਕੀ ਜਿਹੜੀ ਅਸਾਈਨਮੈਂਟ ਹੈ, ਜਿਹੜੀ ਮਿਸ਼ਨ ਸਟੇਟਮੈਂਟ ਹੈ ਕਿ ਉਸ ਸਿਸਟਮ ਨੂੰ ਕਾਇਮ ਕਰਨਾ ਖਾਲਸੇ ਨੇ। ਜਿੱਥੇ ਵੀ ਖਾਲਸਾ ਵਸਦਾ ਹੈ, ਜਿੱਥੇ ਜਿਹੜੇ ਹੈਵ ਨਾਟ ਨੇ, ਓਪਰੈਸਡ ਨੇ, ਸੁਪਰੈਸਡ ਨੇ, ਰਿਪਰੈਸਡ ਨੇ, ਉਹਨਾਂ ਨੂੰ ਉੱਪਰ ਚੁੱਕਣਾ, ਉਹਨਾਂ ਦੀ ਪਾਲਣਾ ਦਾ ਮਤਲਬ ਹੈ ਕਿ ਉਹਨਾਂ ਦੇ ਰਾਖੇ ਬਣਨਾ, ਤੇ ਜਿਹੜਾ ਜ਼ੁਲਮ ਕਰਨ ਵਾਲਾ ਹੈ, ਟਾਇਰੈਂਟ ਹੈ, ਉਸ ਨੂੰ ਗਾਲਣਾ, ਉਹਨੂੰ ਡਿਸਟਰੋਏ ਕਰਨਾ। ਇਹ ਮਿਸ਼ਨ ਖਾਲਸੇ ਦਾ ਸੁਜ਼ਾਰ ਹੈ ਕਿ ਜੇ ਫਿਰ 14 ਜੰਗਾਂ 10ਵੇਂ ਪਾਤਸ਼ਾਹ ਨੇ ਆਪਣੇ ਜੀਵਨ 'ਚ ਲੜੀਆਂ ਨੇ ਤੇ ਲਗਭਗ 12 ਜੰਗਾਂ 22 ਤਾਰ ਦੇ ਪਹਾੜੀ ਰਾਜਿਆਂ ਨੇ, ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਤਕਲੀਫ ਸੀ। ਔਰੰਗਜ਼ੇਬ ਔਰ ਮੁਗਲਿਆ ਫੌਜ ਹੈ, ਸੂਬਾ ਸਰਹੰਦ ਔਰ ਸੂਬਾ ਲਾਹੌਰ ਔਰ ਸੂਬਾ ਕਸ਼ਮੀਰ, ਇਹ ਫੌਜ ਤਾਂ ਬਾਅਦ 'ਚ ਇਨਵੋਲਵ ਹੋਈ ਜਦੋਂ 22 ਤਾਰ ਦੇ ਪਹਾੜੀ ਰਾਜਿਆਂ ਨੇ ਸ਼ਿਕਾਇਤ ਕੀਤੀ ਔਰੰਗਜ਼ੇਬ ਦੇ ਕੋਲ। ਸੋ ਜ਼ਾਹਰ ਹੈ ਕਿ ਵੀ ਇਸ ਸਾਰੇ ਪੀਰੀਅਡ 'ਚ ਜਦੋਂ 5 ਸਦੀਆਂ ਦਾ ਵੈਰ ਕੱਢਣ ਦੀ ਗੱਲ ਹੈ ਕਿ ਉਹਨਾਂ ਨੇ ਉਦੋਂ ਕੰਸਪੀਰੇਸੀ ਕੀਤੀ, ਪਿੱਛੇ ਰਹਿ ਕੇ ਸਾਹਮਣੇ ਨਹੀਂ ਆਏ। ਹਾਂ, ਉਹਨਾਂ ਦੇ ਕਿਰਦਾਰ ਅਸੀਂ ਕਿਤੇ ਉਹ ਚੰਦੂ ਹੈ, ਕਿਤੇ ਗੰਗੂ ਹੈ, ਕਿਤੇ ਸੁੱਚਾਨੰਦ ਹੈ, ਕਿਤੇ ਲੱਖੂ ਹੈ, ਕਿਤੇ ਜੱਸੂ ਹੈ, ਤੇ ਫਿਰ ਸਿੱਖ ਰਾਜ ਕਾਇਮ ਹੁੰਦਾ ਹੈ ਤੇ ਸਿੱਖ ਰਾਜ ਦੀ ਡਿਸਟਰਕਸ਼ਨ ਦੇ ਵਿੱਚ ਕਿਤੇ ਉਹ ਬ੍ਰਾਹਮਣ ਲਾਲ ਸਿੰਘ, ਤੇਜ ਸਿੰਘ ਯੂਪੀ ਦੇ ਭਈਏ ਨੇ, ਤੇ ਕਿਤੇ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਜੰਮੂ ਦੇ ਡੋਗਰੇ ਨੇ, ਕਿ ਉਹਨਾਂ ਨੇ ਕਿਵੇਂ ਉਹ ਇੱਕ ਵੱਡੀ ਸਾਜ਼ਿਸ਼ ਦੇ ਤਹਿਤ ਅੰਗਰੇਜ਼ਾਂ ਦੇ ਨਾਲ ਰਲ ਕੇ, ਜਿਸ ਨੂੰ ਫਿਰ ਸ਼ਾਹ ਮੁਹੰਮਦ ਨੇ ਕਿਹਾ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਉਹ ਜਿਹੜਾ ਸਾਰਾ ਪਾਰਟ ਸਾਡੇ ਸਾਹਮਣੇ। ਲੇਕਿਨ ਇਸ ਸਾਰੇ ਪੀਰੀਅਡ ਦੇ ਵਿੱਚ ਸਿੱਧੇ ਤੌਰ ਤੇ ਇਹਨਾਂ ਦੇ ਕੋਲ ਸਿਆਸੀ ਸ਼ਕਤੀ ਨਹੀਂ ਸੀ, ਜਿਹੜੀ 15 ਅਗਸਤ 1947 ਨੂੰ ਆਈ। ਕ੍ਰਿਮੀਨਲ ਟ੍ਰਾਈਬ ਵਿਦਨ 2 ਮੰਥਸ ਐਲਾਨ ਦਿੱਤਾ, ਕੱਲ੍ਹ ਵੀ ਅਸੀਂ ਜ਼ਿਕਰ ਕੀਤਾ ਸੀ, ਤੇ 37 ਵਰੇ ਹਰ ਜਿਹੜਾ ਸੰਭਵ ਤਰੀਕਾ ਸੀ ਇਨਸਾਫ ਲੈਣ ਦਾ, ਉਹ ਸਿੱਖਾਂ ਨੇ ਅਡਾਪਟ ਕੀਤਾ ਕਿ ਭਾਈ ਸਾਡਾ ਮਜ਼ਹਬ, ਸਾਡੀ ਬੋਲੀ, ਸਾਡੀ ਤਹਿਜ਼ੀਬ, ਸਾਡੀ ਆਰਥਿਕਤਾ, ਸਾਡੀ ਅਡਰੀ ਹੋਂਦ ਕਾਇਮ ਰਹਿ ਸਕੇ।
ਤੇ ਉਹਨਾਂ ਨੇ 37 ਵਰਿਆਂ ਬਾਅਦ 47 ਤੋਂ ਜੂਨ ਦਾ ਪਹਿਲਾ ਹਫਤਾ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ, ਜਿਸ ਸ਼ਹਾਦਤ ਤੋਂ ਸਾਡੀ ਕੌਮ ਸ਼ਹੀਦਾਂ ਦੀ ਕੌਮ ਦੇ ਸਫ਼ਰ ਦਾ ਆਗਾਜ਼ ਕਰਦੀ ਹੈ, ਤੇ ਉਸ ਦਿਨ ਨੂੰ ਹੀ ਚੁਣਿਆ ਕਿ ਅਸੀਂ ਤੁਹਾਨੂੰ ਉਹ ਸਬਕ ਸਿਖਾਉਣਾ ਹੈ ਕਿ ਭਾਈ ਤੁਸੀਂ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਤੁਹਾਨੂੰ ਅਸੀਂ ਐਸੀ ਮਾਰ ਮਾਰਾਂਗੇ ਕਿ ਯਾਦ ਕਰੇਗਾ ਖਾਲਸਾ। ਔਰ ਹੁਣ ਵੀ ਤੁਸੀਂ ਕਈ ਵਾਰ ਦੇਖੋਗੇ ਜਦੋਂ ਕੋਈ ਇਸ਼ੂ ਕਿਸਾਨ ਮੂਵਮੈਂਟ ਚੱਲ ਰਹੀ ਸੀ ਦੂਸਰੀ, ਤੇ ਉਹ ਕਹਿਣਗੇ ਕਿ 84 ਯਾਦ ਕਰਵਾ ਦੇਣਗੇ। ਹਾਲਾਂ ਹਕੀਕਤ ਦੇ ਵਿੱਚ ਇਹ ਤਾਂ ਇਤਿਹਾਸ ਡਿਸਾਈਡ ਕਰਦਾ ਹੁੰਦਾ ਹੈ ਕਿ ਕਿਹਨੂੰ ਕੀ ਯਾਦ ਕਰਾਇਆ ਜਾਏਗਾ। ਪਰ ਤੁਸੀਂ ਅੱਜ ਵੀ ਉਹ ਜਿਹੜੀ ਪੁੱਜ ਕੇ ਨਫ਼ਰਤ ਹੈ, 22 ਤਾਰ ਦੇ ਪਹਾੜੀ ਰਾਜੇ, ਇਹ ਤਾਂ 3 ਸਦੀਆਂ ਪਹਿਲਾਂ ਹੋਣਗੇ, ਅੱਜ ਵੀ ਤੁਸੀਂ ਆ ਰੋਜ਼ਾਨਾ ਹੁੰਦਾ ਹੈ ਕਿ ਜੀ ਮਨਾਲੀ ਗਏ, ਸਿੱਖ ਦੇ ਨਾਲ ਮਾਰ ਕੁਟਾਈ ਕੀਤੀ, ਦਸਤਾਰ ਲਾ ਦਿੱਤੀ। ਕਸੌਲੀ ਦੇ ਵਿੱਚ ਆ ਕੱਲ੍ਹ ਪਰਸੋਂ ਸਿੱਖ ਨੌਜਵਾਨ ਨੂੰ ਇੰਨਾ ਜ਼ਲੀਲ ਕੀਤਾ, ਉਹਦੀ ਉਹਨੇ ਗੋਲੀ ਚਲਾ ਦਿੱਤੀ, ਉਹਨੂੰ ਫਿਰ ਉਹ ਜਿਹੜਾ ਉਹ ਕੇਸ ਤੇ ਬਣਾਇਆ ਔਰ ਕਿੰਨਿਆਂ ਨੂੰ ਚੁੱਕਿਆ ਹੋਇਆ ਬਾਰ-ਬਾਰ ਜਿਹੜਾ ਹੈ। ਔਰ ਉਹਨਾਂ ਨੇ ਟੈਕਸ ਲਾਇਆ ਹੋਇਆ ਵੀ ਪੰਜਾਬ ਤੋਂ ਜਿਹੜੀ ਗੱਡੀ ਇੱਧਰ ਆਏਗੀ ਉਹਨੂੰ ਇੰਨਾ ਲਾਏਗਾ। ਉੱਥੇ ਨਿਹੰਗ ਸਿੰਘਾਂ ਨੇ ਕੀਰਤਪੁਰ ਸਾਹਿਬ ਦੇ ਨੇੜੇ ਮੋਰਚਾ ਲਾਇਆ, ਉਹਨਾਂ ਨੇ ਕਿਹਾ ਹਿਮਾਚਲ ਤੋਂ ਜਿੰਨੀਆਂ ਗੱਡੀਆਂ ਆਉਂਦੀਆਂ ਉਹਨਾਂ ਤੋਂ ਖਾਲਸਾ ਟੈਕਸ ਇਕੱਠਾ ਕਰੇਗਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਸ ਸਾਰੇ ਪੀਰੀਅਡ 'ਚ ਇੱਕ ਤਾਂ ਇਹ ਜਿਹੜੀ ਹਿਸਟੋਰੀਕਲ ਐਨਿਮਿਟੀ ਜਿਵੇਂ ਜਿਹੜੀ ਬ੍ਰਾਹਮਣ ਨੇ ਬੋਧੀਆਂ ਦੇ ਨਾਲ ਪੁਗਾਈ, ਬੁੱਧ ਧਰਮ ਜਿਹਨੇ ਵਰਣ ਆਸ਼ਰਮ ਬ੍ਰਾਹਮਣ ਦੀ ਸਰਵਉੱਚਤਾ ਨੂੰ ਚੈਲੰਜ ਕੀਤਾ ਸੀ, ਉਹਨੂੰ ਬੁੱਧ ਨੂੰ ਕਦੇ ਮੁਆਫ ਨਹੀਂ ਕੀਤਾ। ਔਰ ਇਸੇ ਲਈ ਅਲਾਮਾ ਇਕਬਾਲ ਨੇ ਕਿਹਾ ਕਿ ਬ੍ਰਾਹਮਣ सरशार है अब तक, मैं पिदार में शमाए गौतम जल रही है महफिल अग्यार में। कि ब्राह्मण अज भी हंकार दी शराब पी के जड़ा वो मस्तिया होया है, वो झूम रहा है। और शमाए गौतम, गौतम दी शमा, उसका मैसेज जड़ा आशकार उसने किया, जो जिंदगी का राज था, जड़ा सीक्रेट ऑफ लाइफ सी, वो महफिल अग्यार गैरां दी महफिल दे विच दूर दराडे, वो वियतनाम, थाईलैंड और जापान और चाइना और इंडो चाइना, उत्थों उन्होंने सफाया किया। सो यही कहानी जिवें बुद्ध धर्म का खात्मा, शास्त्र पहले शास्त्र से मारो, अगर बच जाए फिर शस्त्र से मारो, वही कहानी जिहड़ी है सिखां दे नाल रिपीट। शास्त्र नाल मारना साडे वड्डे भरा, तुसीं साडे राके, असीं अपना एक मुंडा सिख बना दिया करांगे, असीं फलाण, वो सारा शास्त्र नाल मारन दा सी भी अल्टीमेटली इन्हां नूं जज़ब करो। जदों नहीं होया, सिखां ने अपनी वखरी होंद खालसाई पछाण जिहड़ा कि न्यारा है हिंदू मुसलमान दोनों दे नालों तीसरी धिर है उस खिते दे विच, रूहानी दुनिया दे विच भी, सियासी दुनिया दे विच भी। फिर उन्होंने कहा भी हुण तुहानूं असीं स्टेट पावर दा मज़ा चखावांगे। सो एक रीज़न तो जिहड़ा वो बिल्कुल जिहड़ा, और ये जिहड़ी 42 सालों तो चल रही इंडियन स्टेट दी टोटल वॉर है, इहदे विच तुसीं देखोगे कि मेजोरिटी हिंदू, भावें असीं कहण नूं इह कहंदे आ जी बैकवर्ड क्लास, OBC, दूजे ब्राह्मण तो सिर्फ 3.5% रह जांदे ने। ऑफ कोर्स ये गल नंबर गलत नहीं ने, लेकिन ਜਿਹੜੇ ਆ ਸਾਰੇ ਜਿਨ੍ਹਾਂ ਨੂੰ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, BC, OBC, ਉਹ ਤਾਂ ਉਹਨਾਂ ਦੀਆਂ ਉਂਗਲਾਂ ਤੇ ਨੱਚਦੇ ਨੇ। ਰਾਈਟਿੰਗ ਕੌਣ ਕਿਹਨਾਂ ਨੂੰ ਲਿਆਂਦਾ ਜਾਂਦਾ ਹੈ ਦੰਗੇ ਫਸਾਦ ਕਰਾਉਣ ਦੇ ਲਈ, ਕਿਹਨਾਂ ਨੂੰ ਕੌਣ ਵੋਟਾਂ ਪਾ ਰਹੇ ਨੇ ਉਹਨਾਂ ਨੂੰ, ਸਾਰਿਆਂ ਨੂੰ, ਕਿਉਂਕਿ ਅਲਟੀਮੇਟਲੀ ਉਹ ਇੰਨੇ ਕੁ ਜਿਹੜੇ ਨੇ ਉਹਨਾਂ ਦੀ ਜਿਹੜੀ ਹੈ ਉਹ ਪ੍ਰੋਗਰਾਮਿੰਗ ਕੀਤੀ ਹੋਈ ਹੈ ਮੈਂਟਲ, ਜਾਂ ਇਸ ਕਦਰ ਉਹਨਾਂ ਦੇ ਵਿੱਚ ਗੁਲਾਮੀ ਤਸਾਈ ਹੋਈ ਹੈ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਭਾਈ ਅਸੀਂ ਜੋ ਕਰ ਰਹੇ ਹੋ ਕਿਹਦੇ ਹਿੱਤ ਦੇ ਵਿੱਚ ਜਾਂਦਾ ਹੈ। ਔਰ ਉਹ ਉਹਨਾਂ ਦੀਆਂ ਆਪਣੀਆਂ ਜੜ੍ਹਾਂ ਦੇ ਵਿੱਚ ਤੇਲ ਦੇਣ ਵਾਲੀ ਜਿਹੜੀ ਇਹ ਗੱਲ ਹੁੰਦੀ ਹੈ। ਔਰ ਤੁਸੀਂ ਦੇਖੋਗੇ ਕਿ ਜਿੰਨੇ ਕਰੰਟ ਉਸ ਧਰਤੀ ਦੇ ਉੱਤੇ ਬ੍ਰਾਹਮਣਵਾਦ ਦੇ ਖਿਲਾਫ ਉੱਠੇ ਨੇ, ਸੂਨਰ ਔਰ ਲੇਟਰ ਉਹਨਾਂ ਨੇ ਬ੍ਰਾਹਮਣ ਨੇ ਉਹਨੂੰ ਸਬਜੂਗੇਟ ਕਰ ਲਿਆ, ਜਾਂ ਆਪਣੇ 'ਚ ਮਰਜ ਕਰ ਲਿਆ, ਜਾਂ ਉਹਨਾਂ ਦੇ ਉੱਤੇ ਆਤੰਕਵਾਦ, ਅਲਗਾਵਵਾਦ, ਉਗਰਵਾਦ ਜੋ ਸਿੱਖਾਂ ਨਾਲ ਕਰ ਰਹੇ ਨੇ, ਜੋ ਨਕਸਲੀਆਂ ਨੂੰ ਮਾਓਵਾਦੀ ਔਰ दूसरे कह के जिवें एलिमिनेशन भी की, और जो कुछ चल रहा है। सो इस सारे दे चलदे हैं इंदिरा गांधी टूल है उस सारे ब्राह्मणवाद के थॉट का, जिस नूं जदों सिखां ने, जदों असीं इंटरनेशनल कंस्पिरेसी की गल करते हैं, देखना होएगा कि सोवियत यूनियन 1979 दे विच अफगानिस्तान च आके बैठ जाता है। वही 1979 का साल है आयतुल्ला खमीनी 18 सालों की अपनी जलावतनी तो बाद ईरान के उत्ते जाके
ਜਿਹਨੂੰ ਇਰਾਨੀਅਨ ਰੈਵੋਲੂਸ਼ਨ ਕਿਹਾ ਜਾਂਦਾ ਹੈ, ਉਸ ਦੀ ਸ਼ੁਰੂਆਤ ਕਰਦੇ। ਸੋਵੀਅਤ ਯੂਨੀਅਨ ਦਾ ਅਫਗਾਨਿਸਤਾਨ ਨੂੰ ਆਕੂਪਾਈ ਕਰਨਾ, ਉਸ ਮੌਕੇ ਦੇ ਉੱਤੇ ਇੰਦਰਾ ਗਾਂਧੀ ਆਲਮੋਸਟ ਇੱਕ ਸੈਟੇਲਾਈਟ ਹੀ ਸੀ ਉਹਨਾਂ ਦੇ ਹੱਥਾਂ ਦੇ ਵਿੱਚ, KGB ਦੇ। ਇੰਡੀਆ ਇੱਕ ਸੈਟੇਲਾਈਟ ਸਟੇਟ ਸੀ ਸੋਵੀਅਤ ਯੂਨੀਅਨ ਦੇ। ਔਰ ਜਿਹੜੀ ਐਮਰਜੈਂਸੀ, ਰੂਲ ਆਫ ਐਮਰਜੈਂਸੀ ਲਾਇਆ ਇੰਦਰਾ ਗਾਂਧੀ ਨੇ। ਬਾਕੀ ਭਾਰਤ ਤਾਂ ਸੁਸਰੀ ਵਾਂਗ ਸੌਂ ਗਿਆ, ਲੇਕਿਨ ਸਿੱਖਾਂ ਨੇ ਲਗਭਗ 18-19 ਮਹੀਨੇ ਮੋਰਚਾ ਲਾਇਆ। 40,000 ਤੋਂ ਜ਼ਿਆਦਾ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਜਦੋਂ ਵਾਪਸ ਉਹਨੂੰ ਜਿਹੜਾ ਉਹ ਐਮਰਜੈਂਸੀ ਖ਼ਤਮ ਕਰਨੀ ਪਈ, ਚੋਣਾਂ ਹੋਈਆਂ, ਫਿਰ ਮੁਰਾਰਜੀ ਦੇਸਾਈ ਪ੍ਰਾਈਮ ਮਿਨਿਸਟਰ ਬਣਿਆ। ਹਾਲਾਂ ਉਹਨੇ ਵੀ ਨਰਕਧਾਰੀਆਂ ਦੇ ਨਾਲ ਟਕਰਾ ਜਿਹੜਾ 13 ਅਪ੍ਰੈਲ 1978 ਦਾ ਸਾਕਾ ਅੰਮ੍ਰਿਤਸਰ ਹੈ, ਉਹਦੇ ਪੀਰੀਅਡ 'ਚ ਵਾਪਰਿਆ। ਪਰ ਜਦੋਂ ਇੰਦਰਾ ਗਾਂਧੀ ਵਾਪਸ ਆਈ, ਦੇਸਾਈ ਦੀ ਸਰਕਾਰ ਦੂਸਰੀਆਂ ਥੋੜ੍ਹੀ ਚਿਰ ਚੱਲੀਆਂ, 1980 ਤੱਕ ਭਾਵੇਂ ਜਦੋਂ ਇੰਦਰਾ ਗਾਂਧੀ ਵਾਪਸ ਆਈ, ਤੇ ਫਿਰ ਇਹ ਜਿਹੜਾ ਸਾਰਾ ਜਿਹੜਾ ਪਲਾਟ ਹੈ, ਜਿਹੜਾ ਕਿ ਜੂਨ ਦੇ ਪਹਿਲੇ ਹਫਤੇ ਜਿਸ ਨੂੰ ਪ੍ਰੈਕਟੀਕਲ ਸ਼ੇਪ ਦਿੱਤੀ ਗਈ, ਇਹ ਪਲਾਟ ਲਿਖਿਆ ਗਿਆ। ਇਸ ਦੇ ਵਿੱਚ KGB ਦੀ ਇਨਵੋਲਵਮੈਂਟ, ਇਸ ਦੇ ਵਿੱਚ ਆਬਵੀਅਸਲੀ ਇੰਡੀਅਨ ਏਜੰਸੀ ਜਿਹੜੀ ਐਜ਼ ਏ ਫਰੰਟ, ਉਹਦੇ 'ਚ ਵੀ ਉਹਨਾਂ ਨੇ ਇੱਕ ਥਰਡ ਏਜੰਸੀ ਕ੍ਰੀਏਟ ਕੀਤੀ, ਜਿਹਦੇ ਬਾਰੇ ਹੁਣ ਬਹੁਤ ਸਾਰੇ, ਔਰ ਈਵਨ ਮਾਰਗਰੇਟ ਥੈਚਰ UK ਦੀ ਪ੍ਰਾਈਮ ਮਿਨਿਸਟਰ, ਜਿਸ ਨੂੰ ਫਰਵਰੀ 1984 ਦੇ ਵਿੱਚ ਇੰਦਰਾ ਗਾਂਧੀ ਚਿੱਠੀ ਲਿਖ ਕੇ ਮਦਦ ਮੰਗਦੀ ਹੈ। MI6 ਦੇ ਆਫੀਸਰ ਜਾਂਦੇ ਨੇ, ਰੇਕੀ ਕਰਦੇ ਨੇ। ਇਜ਼ਰਾਈਲ ਦੇ ਨਾਲ ਜਿਸ ਕਿਸਮ ਦੇ ਸਬੰਧ ਨੇ, ਹੁਣ ਇਹ ਵੀ ਸਾਹਮਣੇ ਆਉਂਦਾ ਹੈ। ਮੋਸਾਦ, ਫਿਰ ਜਿਹੜੀ ਇੰਡੋ ਤਿਬਤਨ ਬਾਰਡਰ ਫੋਰਸ ਜਾਂ ਬਾਰਡਰ ਪੁਲਿਸ ਹੁਣ ਉਹਨੂੰ ਕਈ ਵਾਰੀ ਕਹਿੰਦੇ ਨੇ, ਉਹਦੇ ਥੱਲੇ ਉਹਨਾਂ ਦੇ ਐਲੀਟ ਯੂਨਿਟਸ, ਔਰ ਉਹ ਸਾਰੇ, ਔਰ ਈਵਨ ਇਸ ਸਾਰੇ ਦਾ ਕਿ ਭਾਈ ਇਹ ਲਗਭਗ ਈਵਨ ਜਦੋਂ ਅਸੀਂ RK ਸਿਨਹਾ ਦਾ ਕੱਲ੍ਹ ਵੀ ਜ਼ਿਕਰ ਕੀਤਾ ਸੀ ਉਸ ਦੇ ਇੰਟਰਵਿਊ ਦਾ, ਤੇ ਉਸ ਨੇ 30 ਮਹੀਨੇ ਪਹਿਲਾਂ, ਯਾਨੀ 2.5 ਸਾਲ ਪਹਿਲਾਂ, ਇਹ ਟੈਂਕ ਮੰਗਣ ਦੀ ਗੱਲ ਜਿਹੜੀ ਉਹਨੇ ਡਿਨਾਈ ਕੀਤੀ। ਉਹਨੇ ਇੰਦਰਾ ਗਾਂਧੀ ਨੇ ਟੋਕ ਕੇ ਦੇਖ ਲਿਆ ਕਿ ਵੀ ਇਹ ਆਖੇ ਨਹੀਂ ਲੱਗੇਗਾ। ਉਹ ਸੀਨੀਅਰ ਮੋਸਟ ਜਨਰਲ ਸੀ, ਵੈਸਟਰਨ ਕਮਾਂਡ ਸਭ ਤੋਂ ਪਾਵਰਫੁਲ ਕਮਾਂਡ ਹੈ ਇਹਨਾਂ ਦੀ, ਔਰ ਹਮੇਸ਼ਾ ਇੱਕ ਕਾਈਂਡ ਆਫ ਪ੍ਰੈਸੀਡੈਂਟ ਹੀ ਰਿਹਾ ਕਿ ਜਿਹੜਾ ਵੈਸਟਰਨ ਕਮਾਂਡ ਦਾ ਆ ਕੇ ਲੈਫਟੀਨੈਂਟ ਜਨਰਲ ਲੱਗਦਾ ਸੀ, ਉਹੀ ਅਲਟੀਮੇਟਲੀ ਫੌਜੀ ਜਨਰਲ ਹੁੰਦਾ ਸੀ। ਉਹਨੂੰ ਸੁਪਰਸੀਡ ਕਰਕੇ ਜਿਹੜਾ ਸੁੰਦਰਮ ਹੈ ਉਸ ਨੂੰ ਬਣਾਇਆ ਗਿਆ। ਹਾਲਾਂ ਇਹ ਵੱਖਰੀ ਕਹਾਣੀ ਹੈ ਕਿ ਬਾਅਦ 'ਚ ਉਹ ਕਿਵੇਂ, ਉਹ ਜਿਹੜਾ ਉਹ ਰਿਗਰੈਟ ਹੀ ਨਹੀਂ, ਕਿਵੇਂ ਉਹਦੀ ਘਰ ਵਾਲੀ ਦਾ ਇੰਟਰਵਿਊ ਸੀ ਕਿ ਜੂਨ 84 ਤੋਂ ਬਾਅਦ ਉਹਦੇ ਚਿਹਰੇ ਤੇ ਕਦੇ ਫਿਰ ਸਮਾਈਲ ਨਹੀਂ ਆਈ, ਉਹ ਮੌਤ ਦੇ ਖੌਫ ਦੇ ਵਿੱਚ ਹੀ ਰਿਹਾ। ਔਰ ਇਸ ਸਾਰੇ ਦੇ, ਕਿਉਂਕਿ ਉਹ GOC ਸੀ ਲੈਫਟੀਨੈਂਟ ਜਨਰਲ, ਲੇਕਿਨ ਜਨਰਲ ਵੈਦਿਆ ਜਿਸ ਨੂੰ ਫੁੱਲ ਫਲੈਜਡ ਜਨਰਲ ਲਾਇਆ ਗਿਆ, ਜਿਸ ਨੇ ਇਸ ਨੂੰ ਕੀਤਾ, ਉਹਨੂੰ ਸਾਡੇ ਵੀਰਾਂ ਨੇ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਜਿਹੜਾ ਉਹ ਸਜ਼ਾ ਯਾਫਤਾ ਕੀਤਾ ਪੂਨੇ ਪਹੁੰਚ ਕੇ। ਔਰ ਮੈਂ ਕਿਉਂਕਿ ਕੁਝ ਮੁੱਖ ਜਿਹੜੇ ਇਸ ਜਨਰਲ SK ਸਿਨਹਾ ਦੇ ਕਾਮੈਂਟ ਨੇ ਜਾਂ ਉਹਨਾਂ ਦਾ ਇੰਟਰਵਿਊ ਨੇ, ਡਿਟੇਲ 'ਚ ਤਾਂ ਮੈਂ ਨਹੀਂ ਜਾ ਸਕਾਂਗਾ, ਪਰ ਉਹਨਾਂ ਨੇ ਜਿਹੜੇ ਆਪਣੇ ਉਸ ਇੰਟਰਵਿਊ ਦੇ ਵਿੱਚ ਔਰ ਆਪਣੀ ਲਿਖਤ ਦੇ ਵਿੱਚ ਇਨਸਾਫ ਕੀਤੇ, ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਆਲਰੇਡੀ ਇੰਦਰਾ ਗਾਂਧੀ ਨੇ 1982 ਵਿੱਚ ਜਿਹੜਾ ਉਹ ਫੌਜ ਦੇ ਕਮਾਂਡੋਆਂ ਨੇ ਦੂਨ ਘਾਟੀ 'ਚ ਚਕਰਾਤਾ ਫੌਜੀ ਕੈਂਪ ਦੇ ਨੇੜੇ ਹਮਲੇ ਦਾ ਅਭਿਆਸ ਸ਼ੁਰੂ ਕਰ ਦਿੱਤਾ ਸੀ। ਹੁਣ ਦੂਨ ਘਾਟੀ ਹੈ ਉੱਤਰਾਖੰਡ ਦੇ ਵਿੱਚ, ਚਕਰਾਤਾ ਥਾਂ ਹੈ ਜਿੱਥੇ ਪੂਰੇ ਕਮਾਂਡੋ ਇਸ ਕੰਮ ਲਈ ਟ੍ਰੇਨਡ ਕੀਤੇ ਜਾ ਰਹੇ ਸੀ। ਦਰਬਾਰ ਸਾਹਿਬ ਦਾ ਮਾਡਲ ਤਿਆਰ ਕਰਕੇ, ਇਹ ਵੇ ਬੈਕ ਇਨ 1981। ਫਿਰ ਉਹਨਾਂ ਨੇ ਕਿਹਾ ਕਿ ਭਾਈ ਜਿੱਥੇ ਦਰਬਾਰ ਸਾਹਿਬ ਦਾ ਮਾਡਲ ਬਣਾਇਆ ਗਿਆ ਸੀ, ਫਿਰ ਇੱਕ ਹੋਰ ਜਗ੍ਹਾ ਸਰਮਾਵਾ ਖੇਤਰ ਦੇ ਵਿੱਚ ਕਮਾਂਡੋਜ਼ ਪਾਇਲਟ ਰਿਸਰਚ ਸੈਂਟਰ 'ਚ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਸੀ। ਫਿਰ ਇਸੇ ਤਰ੍ਹਾਂ ਜਮਨਾ ਵਿਖੇ ਜਿਹੜਾ ਉਹ ਹੈਲੀਕਾਪਟਰਾਂ ਨੂੰ ਗੰਨਾਂ ਨਾਲ ਲੈਸ ਕਰਕੇ ਜੰਗੀ ਜਹਾਜ਼ਾਂ ਵਿੱਚ ਬਦਲਿਆ ਜਾ ਰਿਹਾ ਸੀ। ਸੋ ਆਲਮੋਸਟ 2.5 ਸਾਲ ਪਹਿਲਾਂ ਤੋਂ ਇਹ ਸਪੈਸ਼ਲ ਕਮਾਂਡੋ, ਸਪੈਸ਼ਲੀ ਜਿਹੜੀਆਂ ਨੇ ਈਵਨ ਹੈਲੀਕਾਪਟਰ ਜਿਹੜੇ ਨੇ ਉਹਨਾਂ ਦੇ ਉੱਤੇ ਗਨਸ ਜਿਹੜੀਆਂ ਨੇ ਉਹ ਤਾਇਨਾਤ ਕਰਕੇ ਉਹਨਾਂ ਨੂੰ ਲੈਸ, ਔਰ ਪ੍ਰੋਪਰ ਜਿਹੜਾ ਕਿ ਭਾਈ ਕਮਾਂਡੋਆਂ ਨੇ ਕਿਵੇਂ ਦਰਬਾਰ ਸਾਹਿਬ ਜਾਣਾ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਰਾ ਇੱਕ ਸਟੇਜ ਦੇ ਉੱਤੇ ਇਹ ਖਬਰ ਲੀਕ ਹੋ ਗਈ, ਇਸ ਲਈ ਉਹਨਾਂ ਨੇ ਇਸ ਆਪਰੇਸ਼ਨ ਨੂੰ ਥੋੜ੍ਹੀ ਦੇਰ ਲਈ ਸ਼ੈਲਫ ਕਰ ਦਿੱਤਾ। ਔਰ ਫਿਰ ਉਹਨਾਂ ਨੇ ਜਿਹੜਾ ਮਿਸਟਰ ਸਿਨਹਾ ਦਾ ਇਹ ਕਹਿਣਾ ਹੈ ਕਿ ਭਾਈ ਆਪਣਾ ਐਕਸਪੀਰੀਅੰਸ ਉਹਨਾਂ ਨੇ ਦੱਸ ਹੀ ਦਿੱਤਾ ਸੀ ਕਿ ਬਈ
ਮੈਂ ਮਨਾ ਕਰ ਦਿੱਤਾ ਸੀ। ਇਸ ਦਾ ਵੀ ਉਹਨਾਂ ਨੇ ਉਸ ਇੰਟਰਵਿਊ ਦੇ ਵਿੱਚ ਜ਼ਿਕਰ ਕੀਤਾ। ਫਿਰ ਜਿਹੜੀ ਗੱਲ ਜਦੋਂ ਇਹ ਕਿਹਾ ਜਾਂਦਾ ਹੈ, ਆਪਣਾ ਵੀ ਇੱਕ ਤਬਕਾ ਅਜੇ ਤੱਕ ਵੀ ਜਿਹੜੇ ਬ੍ਰੇਨ ਵਾਸ਼ਡ ਨੇ ਜਾਂ ਜਿਹੜੇ ਭਗੌੜੇ ਨੇ, ਉਹ ਕਹਿਣਗੇ ਕਿ ਜੀ ਜੇ ਸੰਤ ਉੱਥੇ ਹਥਿਆਰਾਂ ਨਾਲ ਲੈਸ ਬੈਠੇ ਹੁੰਦੇ, ਸਿੰਘਾਂ ਕੋਲ ਹਥਿਆਰ ਨਾ ਹੁੰਦੇ ਤੇ ਮੌਕਾ ਨਹੀਂ ਸੀ ਮਿਲਣਾ, ਫੌਜ ਬਹਾਨਾ ਨਹੀਂ ਸੀ ਮਿਲਣਾ ਇੰਦਰਾ ਗਾਂਧੀ ਨੂੰ ਜਾਂ ਇੰਡੀਅਨ ਆਰਮੀ ਨੂੰ ਜਾਣ ਦਾ। ਹੁਣ ਇਸ ਦੇ ਉੱਤੇ ਐਸ.ਕੇ. ਸਿਨਹਾ ਦਾ ਇਹ ਕਹਿਣਾ ਹੈ ਕਿ ਵੀ ਦੁਨੀਆ ਭਰ ਦੇ ਵਿੱਚ ਇਹ ਅਸੂਲ ਹੈ ਕਿ ਭਾਈ ਇਹ ਜਦੋਂ ਤੁਸੀਂ ਇੰਡੀਆ ਦੀਆਂ ਫੌਜੀ ਤਿਆਰੀਆਂ ਨੂੰ ਮੱਦੇ-ਨਜ਼ਰ ਰੱਖਦੇ ਹੋ ਤੇ ਉਹ ਇਹ ਕਹਿੰਦੇ ਨੇ ਕਿ ਵੀ ਇਹਨਾਂ ਫੌਜੀ ਤਿਆਰੀਆਂ ਨੂੰ ਮੱਦੇ-ਨਜ਼ਰ ਰੱਖਦੇ ਹੋਏ ਜੇਕਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਸ ਦੇ ਆਦਮੀ ਹਰਿਮੰਦਰ ਸਾਹਿਬ ਦੀ ਰੱਖਿਆ ਆਪਣੇ ਬਲ ਨਾਲ ਕਰਨ ਦਾ ਫੈਸਲਾ ਕਰ ਲੈਂਦੇ ਹਨ ਤਾਂ ਕੋਈ ਵੀ ਉਹਨਾਂ ਨੂੰ ਦੋਸ਼ ਨਹੀਂ ਦੇ ਸਕਦਾ ਤੇ ਨਾ ਹੀ ਦੋਸ਼ ਦੇਣਾ ਬਣਦਾ ਕਿ ਦੁਸ਼ਮਣ ਇੰਡੀਅਨ ਸਟੇਟ ਤਾਂ 2.5 ਸਾਲ ਤੋਂ ਤਿਆਰੀ ਕਰ ਰਹੀ ਹੈ ਕਰਨ ਦੀ, ਉਹ ਤਾਂ ਬਾਹਰ ਨਹੀਂ ਨਿਕਲੇ ਹੈ। ਉਹਨਾਂ ਨੇ ਆਪਣੇ ਥਾਂ ਨੂੰ, ਆਪਣੇ ਗੁਰੂ ਘਰ ਨੂੰ ਡਿਫੈਂਡ ਕਰਨਾ ਹੈ। ਜੇ ਕੋਈ ਹਮਲਾਵਰ ਤੁਹਾਡੇ ਵੱਲ ਹੋਣ ਜਾ ਰਿਹਾ ਹੈ ਤੇ ਫਿਰ ਤੁਹਾਡਾ ਇਹ ਹੱਕ ਬਣਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਡਿਫੈਂਡ ਕਰੋ। ਫਿਰ ਉਹਨਾਂ ਨੇ ਕਿਹਾ ਤੁਸੀਂ ਉਹ ਸਭ ਕੁਝ ਕਰਨ ਦੀ ਆਪਣੀ ਜ਼ਿੰਮੇਵਾਰੀ ਸਮਝਦੇ ਹੋ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਕੋਈ ਤੁਹਾਡੇ ਘਰ ਤੇ ਹਮਲਾ ਕਰਨ ਜਾ ਰਿਹਾ ਹੈ। ਤੇ ਇਸ ਮਾਮਲੇ ਵਿੱਚ ਤਾਂ ਘਰ ਸਿੱਖਾਂ ਦਾ ਸੰਸਾਰ ਵਿੱਚ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਸੀ, ਦਰਬਾਰ ਸਾਹਿਬ। ਲੜਾਈ ਦਾ ਇਹ ਹੁਣ ਸਿਨਹਾ ਕਹਿ ਰਿਹਾ, ਲੜਾਈ ਦਾ ਇਹ ਮੰਨਿਆ ਗਿਆ ਸਿਧਾਂਤ ਹੈ ਕਿ ਤੁਹਾਨੂੰ ਸਾਰਿਆਂ ਨੂੰ ਆਪਣੇ ਹਥਿਆਰਾਂ ਦੀ ਤੁਲਨਾ ਆਪਣੇ ਵਿਰੋਧੀ ਦੇ ਹਥਿਆਰਾਂ ਨਾਲ ਅਤੇ ਉਸ ਦੀ ਗੋਲਾਬਾਰੀ ਤਾਕਤ ਨਾਲ ਕਰਨੀ ਹੁੰਦੀ ਹੈ। ਤੁਸੀਂ ਦੇਖਦੇ ਹੋ ਕਿ ਵੀ ਉਹਨਾਂ ਕੋਲ ਕੀ ਹੋਏਗਾ, ਅਸੀਂ ਕੀ ਕਰਾਂਗੇ। ਗਾਂਧੀ ਦੀ, ਇੰਦਰਾ ਗਾਂਧੀ ਦੀ ਇਹ ਦਲੀਲ ਸੀ ਕਿ ਸੰਤ ਭਿੰਡਰਾਂਵਾਲਿਆਂ ਨੇ ਪਿਛਲੇ 1 ਸਾਲ ਤੋਂ ਹਥਿਆਰ ਇਕੱਠੇ ਕੀਤੇ ਹੋਏ ਸਨ, ਪਰ ਕਾਫੀ ਬਾਅਦ ਵਿੱਚ ਕਿਹਾ ਕਿ ਜਦੋਂ ਉਸਨੇ ਆਪਣੇ ਆਪ ਹੀ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਤੇ ਹਮਲਾ ਕਰਨ ਦੀ ਯੋਜਨਾ ਬਣਾਈ, ਇਹ ਉਹਨੂੰ ਇੰਦਰਾ ਗਾਂਧੀ ਨੂੰ ਝੂਠਾ ਸਾਬਤ ਕਰ ਰਿਹਾ। ਫਿਰ ਉਹਨਾਂ ਨੇ ਕਿਹਾ ਵੀ ਦਸੰਬਰ 1983 ਦੇ ਵਿੱਚ ਸੰਤ ਜੀ ਦੇ ਸਾਥੀਆਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਪਵਿੱਤਰ ਕੰਪਲੈਕਸ ਦੇ ਅੰਦਰ 2 ਮੋਰਚੇ ਪੁੱਟੇ, ਪਰ ਜਲਦੀ ਹੀ ਉਹਨਾਂ ਨੂੰ ਇਹਨਾਂ ਮੋਰਚਿਆਂ ਨੂੰ ਭਰਨ ਲਈ ਬਣਾ ਲਿਆ ਗਿਆ। ਟੋੜੇ ਨੇ ਔਰ ਦੂਸਰਿਆਂ ਨੇ ਕਿਹਾ ਵੀ ਨਹੀਂ, ਅਸੀਂ ਇਹਨਾਂ ਨੂੰ ਬਹਾਨਾ ਨਹੀਂ ਦੇਣਾ। ਉਹਨਾਂ ਨੇ ਇਹ ਦਸੰਬਰ 1983 ਜਦੋਂ ਕਿ ਇੰਡੀਅਨ ਆਰਮੀ ਚਕਰਾਤਾ, ਦੂਨ, ਜਮਨਾ, ਦੂਜੇ ਉਹ 1981 ਤੋਂ 1981 ਤੋਂ ਤਿਆਰੀਆਂ ਕਰ ਰਹੇ ਨੇ ਹਮਲੇ ਦੀਆਂ। ਫਿਰ ਉਹਨਾਂ ਨੇ ਕੋਟ ਕੀਤਾ ਕਿ SGPC ਦੇ ਸਕੱਤਰ ਭਾਨ ਸਿੰਘ ਅਨੁਸਾਰ ਕੰਪਲੈਕਸ ਦੀ ਕਿਲ੍ਹਾਬੰਦੀ ਇਸ ਸਾਲ 17 ਫਰਵਰੀ ਤੋਂ ਸ਼ੁਰੂ ਹੋਈ ਸੀ ਕਿ ਜਦੋਂ ਐਨ ਸਰਟਨ ਹੋ ਗਿਆ, ਸੰਤਾਂ ਦੇ ਕੋਲ ਅੰਦਰੂਨੀ ਜਾਣਕਾਰੀ ਵੀ ਪਹੁੰਚ ਜਾਂਦੀ ਸੀ ਕਿ ਵੀ ਹਮਲਾ ਹੋਣਾ ਹੈ ਇੱਥੇ ਪੂਰਾ। ਜਨਰਲ ਸੁਬੇਗ ਸਿੰਘ ਫੌਜੀ ਇੱਕ ਟ੍ਰੇਨਡ ਜਨਰਲ ਸੀ, ਉਹਨਾਂ ਨੇ ਕਿਹਾ ਕਿ ਭਾਈ ਹਮਲਾ ਇਹ ਜੋ ਕਰ ਰਹੇ ਨੇ ਇਹਨਾਂ ਨੇ ਕਰਨਾ ਹੀ ਕਰਨਾ, ਸਾਨੂੰ ਹੁਣ ਆਪਣਾ ਡਿਫੈਂਸ ਕਰਨ ਦੀ ਲੋੜ ਹੈ। ਸੋ 17 ਫਰਵਰੀ ਤੋਂ ਉਹਨਾਂ ਨੇ ਜਿਹੜਾ ਇਹ ਸ਼ੁਰੂ, ਇਹ ਵੀ ਉਦੋਂ ਜਦੋਂ CRPF ਤੇ BSF ਦੇ ਯੂਨਿਟਾਂ ਵੱਲੋਂ ਇੱਕ ਤਰਫਾ ਗੋਲਾਬਾਰੀ ਦੀ ਕਾਰਵਾਈ ਸ਼ੁਰੂ ਹੋ ਗਈ ਅਤੇ ਦਰਬਾਰ ਸਾਹਿਬ ਦੀ 4 ਦੀਵਾਰੀ ਨੂੰ ਬੰਕਰ ਅਤੇ ਕਿਲੇ ਦੇ ਰੂਪ ਵਿੱਚ ਤਬਦੀਲ ਕਰ ਦਿੱਤਾ। ਫਿਰ ਉਹਨਾਂ ਨੇ ਉਹਨੂੰ ਫੋਰਟੀਫਾਈ ਕੀਤਾ, ਉਸ ਦੀ ਕਿਲ੍ਹਾਬੰਦੀ ਕੀਤੀ। ਇਹ ਕਾਰਵਾਈ ਸਿੱਖਾਂ ਵੱਲੋਂ ਸਰਕਾਰ ਦੇ ਅਰਧ ਸੈਨਿਕ ਬਲਾਂ ਦੀ ਇੱਕ ਤਰਫਾ ਸੈਨਿਕ ਕਾਰਵਾਈ ਦਾ ਜਵਾਬ ਸੀ। ਇਹ ਫਿਰ ਉਹਨਾਂ ਨੇ ਕਿਹਾ ਕਿ ਭਾਈ ਫਿਰ CRPF ਤੇ BSF ਦੇ ਜਵਾਨਾਂ ਵੱਲੋਂ ਮਈ ਦੇ ਅੰਤ ਵਿੱਚ, ਹੁਣ 30-31 ਮਈ ਦਾ ਅਸੀਂ ਜ਼ਿਕਰ ਕਰਦੇ ਹਾਂ, ਹਰ ਰੋਜ਼ 10,000 ਗੋਲੀਆਂ ਗੁਰਦੁਆਰਾ ਸਾਹਿਬ ਵਿੱਚ ਮਾਰੀਆਂ ਜਾਂਦੀਆਂ ਸੀ, ਜੋ ਕਿ 1 ਹਫ਼ਤੇ ਤੋਂ ਜ਼ਿਆਦਾ ਚੱਲੀਆਂ, ਜਿਹਦੇ ਯਾਤਰੂ ਵੀ ਮਰਦੇ ਰਹੇ। ਉਦੋਂ ਤੱਕ ਵੀ ਸੰਤਾਂ ਨੇ ਕੋਈ ਜਵਾਬੀ ਉਹਨਾਂ ਦਾ ਸੀ ਕਿ ਵੀ ਕੋਈ ਅਸੀਂ ਫਾਇਰਿੰਗ ਨਹੀਂ ਕਰਨੀ ਜਵਾਬੀ। ਬਿਲਕੁਲ। ਜਿਸ ਦਾ ਮਕਸਦ ਖਾੜਕੂਆਂ ਦੇ ਸਹੀ ਟਿਕਾਣੇ ਦਾ ਪਤਾ ਲਗਾਉਣਾ ਤੇ ਕਿਸ ਕਿਸਮ ਦੇ ਹਥਿਆਰ ਉਹਨਾਂ ਨੇ ਰੱਖੇ ਨੇ ਉਸ ਦਾ ਪਤਾ ਉਹਨਾਂ ਦੀ ਜਵਾਬੀ ਗੋਲਾਬਾਰੀ ਤੋਂ ਲਗਾਉਣਾ ਸੀ, ਜਿਹੜਾ ਕਿ ਸਰਕਾਰ ਨੇ ਬਾਅਦ ਚ ਮੰਨਿਆ ਕਿ ਜੀ ਹਾਂ ਅਸੀਂ ਜਾਣਨਾ ਚਾਹੁੰਦੇ ਸੀਗੇ ਕਿ ਭਾਈ ਉਹਨਾਂ ਦੀਆਂ ਪੋਜੀਸ਼ਨਸ ਕੀ ਨੇ। ਪਰ ਇੱਧਰ ਵੀ ਟ੍ਰੇਨਡ ਜਨਰਲ ਸੁਬੇਗ ਸਿੰਘ ਦੀ ਕਮਾਂਡ ਸੀ ਔਰ ਉਹਨਾਂ ਨੇ ਕਿਹਾ ਵੀ ਤੁਸੀਂ ਕੋਈ ਜਵਾਬੀ ਫਾਇਰਿੰਗ ਨਹੀਂ ਕਰਨੀ, ਕਿਉਂਕਿ ਉਹ ਟੈਸਟ ਫਾਇਰ ਨੇ ਉਹਨਾਂ ਦੇ, ਉਹ ਦੇਖਣਾ ਚਾਹੁੰਦੇ ਨੇ ਵੀ ਤੁਹਾਡੀਆਂ ਪੋਜੀਸ਼ਨਸ ਕਿੱਥੇ ਕਿੱਥੇ ਨੇ। ਹੁਣ ਜਨਰਲ ਸਿਨਹਾ ਕਹਿੰਦਾ ਕੋਈ ਵੀ ਸਿੱਖ ਦਰਬਾਰ ਸਾਹਿਬ ਵਿੱਚ ਸੈਨਾਵਾਂ ਦਾ ਦਾਖਲਾ ਆਸਾਨੀ ਨਾਲ ਬਰਦਾਸ਼ਤ ਨਹੀਂ ਕਰ ਸਕਦਾ। ਇਹ ਉਹਨਾਂ ਦਾ ਪਵਿੱਤਰ ਕਰਤੱਵ ਹੈ।
ਉਹ ਦੁਸ਼ਮਣ ਦੇ ਦੰਦ ਖੱਟੇ ਕਰਨ ਤੇ ਇਸ ਮਕਸਦ ਲਈ ਲੜਦੇ ਲੜਦੇ ਆਪਣੇ ਜੀਵਨ ਦੀ ਕੁਰਬਾਨੀ ਦੇ ਦੇਣ ਕਿ ਇਹ ਸਿੱਖਾਂ ਦੇ ਲਈ ਇਹ ਫਖਰ ਵਾਲੇ ਇਹ ਸੰਤ ਜੀ ਇਹੋ ਸੰਤ ਜੀ ਤੇ ਉਹਨਾਂ ਦੇ ਸਾਥੀਆਂ ਨੇ ਕੀਤਾ। ਸਿੱਖ ਆਪਣੀ ਬਹੁਤ ਹੀ ਵਧੀਆ ਬਹਾਦਰੀ ਦੀ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਅਖੀਰਲੀ ਗੋਲੀ ਤੇ ਅਖੀਰਲੇ ਸਾਹ ਤੱਕ ਦੁਸ਼ਮਣ ਨਾਲ ਲੜੇ। ਡਿਫੈਂਡ ਕਰਨ ਦਾ ਵੀ ਉਹਨਾਂ ਦਾ ਹੱਕ ਸੀ ਤੇ ਉਹਨਾਂ ਨੇ ਜਿਹੜੀਆਂ ਖਾਲਸਾਈ ਪਰੰਪਰਾਵਾਂ ਨੇ ਫਾਟ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਰੇ ਨੂੰ ਜਿਹੜਾ ਇਹ ਬਿਲਕੁਲ ਜਸਟੀਫਾਈਡ ਹੈ ਜੋ ਕੁਝ ਉਹਨਾਂ ਨੇ ਕੀਤਾ। ਔਰ ਉਹਨਾਂ ਨੇ ਕਿਹਾ ਕਿ ਭਾਈ ਸੰਤ ਪਿੰਡਾਂ ਵਾਲਿਆਂ ਦੇ ਇਸ ਕਿਰਦਾਰ ਨੇ ਉਹਨਾਂ ਨੂੰ ਇੱਕ ਸਿੱਖਾਂ ਦਾ ਨਾਇਕ ਬਣਾ ਦਿੱਤਾ ਹੈ। ਜਿਹੜੇ ਪਹਿਲਾਂ ਸ਼ਾਇਦ ਕੁਝ ਉਹਨਾਂ ਦੀ ਸੋਚਣੀ ਨੂੰ ਪਸੰਦ ਨਹੀਂ ਵੀ ਕਰਦੇ ਸੀ, ਉਸ ਕੁਰਬਾਨੀ ਤੋਂ ਬਾਅਦ ਉਹਨਾਂ ਨੂੰ ਬਾਬਾ ਦੀਪ ਸਿੰਘ ਜਿਨ੍ਹਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਸਿੱਖ ਕਤਲੇਆਮ ਵਿਰੁੱਧ ਜੰਗ ਲੜਿਆ ਸੀ ਦੇ ਬਰਾਬਰ ਦਾ ਸ਼ਹੀਦ ਦਾ ਦਰਜਾ ਦਿੱਤਾ। ਔਰ ਇਹ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਭਾਈ ਇਹ ਮੌਜੂਦਾ ਸਰਕਾਰ ਨੂੰ ਆਪਣਾ ਭਵਿੱਖ ਜੂਨ 5, 1984 ਦੇ ਘਟਨਾਕ੍ਰਮ ਦੇ ਪਛਤਾਪ ਵਿੱਚ ਬਿਤਾਉਣਾ ਚਾਹੀਦਾ ਕਿ ਵੀ ਦਿੱਲੀ ਸਟੇਟ ਨੂੰ ਜਿਹੜਾ ਹੈ ਉਹ ਰਿਪੈਂਟ ਕਰਨਾ ਚਾਹੀਦਾ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਦੁਸ਼ਮਣ ਦਾ ਜਰਨੈਲ ਜਿਹੜਾ ਆਪਣੇ ਮੁਲਕ ਨਾਲ ਲਾਇਲ ਹੈ, ਉਹਨੇ ਜੋ ਗੱਲਾਂ ਕੀਤੀਆਂ ਕੋਈ ਇਹ ਨਹੀਂ ਹੈ ਕਿ ਕਿਸੇ ਨਾਲ ਕੋਈ ਖਾਲਿਸਤਾਨ ਦਾ ਹਮਾਇਤੀ ਹੈ, ਪਰ ਜਦੋਂ ਫੈਕਟਸ ਇਨਸਾਈਡ ਤੋਂ ਆਉਂਦੇ ਨੇ ਤੇ ਉਦੋਂ ਫਿਰ ਤੁਹਾਨੂੰ ਆਪਣਿਆਂ ਦੀਆਂ ਦਲੀਲਾਂ ਦੇਣ ਦੀ ਲੋੜ ਨਹੀਂ ਹੁੰਦੀ ਕਿ ਵੀ ਆਪਣੇ ਫਲਾਂ ਨੇ ਕੀ ਕਿਹਾ ਜਾਂ ਦੂਸਰੇ ਨੇ ਕੀ ਕਿਹਾ। ਔਰ ਇਹ ਕਿਸ ਲੈਵਲ ਦੀ ਇਹ ਨਸਲਕੁਸ਼ੀ ਔਰ ਇਸ ਘੱਲੂਘਾਰ ਹੈ ਔਰ ਇਸ ਨੇ ਅਲਟੀਮੇਟਲੀ ਖਾਲਿਸਤਾਨ ਦੇ ਰਾਹ ਨੂੰ ਪੱਧਰਾ ਕਰ ਦਿੱਤਾ। ਜਿਹੜਾ 1849 ਚ ਗਿਆ ਸਾਡਾ ਰਾਜ ਭਾਗ ਸੀ, ਭਾਈ ਮਹਾਰਾਜ ਸਿੰਘ ਨੂੰ ਛੱਡ ਕੇ ਜਿਹੜੇ ਇਮੀਡੀਏਟ ਬਾਅਦ ਜਿਨ੍ਹਾਂ ਨੇ ਸਿੱਖ ਰਾਜ ਦੀ ਬਹਾਲੀ ਲਈ ਝੰਡਾ ਚੁੱਕਿਆ ਸੀ, ਬਾਕੀ ਜਿਹੜੀਆਂ 98 ਸਾਲ ਮੂਵਮੈਂਟ ਚੱਲੀਆਂ, ਉਹ ਕੂਕਾ ਮੂਵਮੈਂਟ ਹੋਏ, ਉਹ ਗਦਰ ਲਹਿਰ ਹੋਏ, ਉਹ ਅਕਾਲੀ ਲਹਿਰ ਜਿਹੜੀ ਬਾਅਦ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਖਾਤੇ 'ਚ ਪਈ, ਜਾਂ ਉਹ ਜਿਹੜੀ ਹੈ ਉਹ ਸ਼ਹੀਦ ਭਗਤ ਸਿੰਘ ਜਾਂ ਰੈਵੋਲੂਸ਼ਨਰੀਜ਼ ਦੀ, ਉਹ ਸਾਰੀ ਇੰਡੀਅਨ ਨੈਸ਼ਨਲਿਜ਼ਮ ਦੇ ਖਾਤੇ 'ਚ ਸੀ। ਲਗਭਗ 1.5 ਸਦੀ ਬਾਅਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਫੋਕਸ ਖਾਲਸਾ ਰਾਜ ਦੇ ਉੱਤੇ ਕਰਵਾਇਆ ਔਰ ਉਹਨਾਂ ਦੇ ਹੀ ਇਹ ਅਲਫਾਜ਼ ਕਿ ਵੀ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਜੂਨ 84 ਤੋਂ ਬਾਅਦ ਕਿਸੇ ਵੀ ਜਿਹੜਾ ਕਿਸੇ ਲੈਵਲ ਦੇ ਉੱਤੇ ਵੀ ਕੋਈ ਸਿੱਖ ਸੀ, ਕਿੰਨਾ ਕੁ ਦੀ ਪਾਰਟਿਸਪੇਸ਼ਨ ਸੀ ਨਹੀਂ ਸੀ, ਉਹ ਇਹਨਾਂ 42 ਵਰ੍ਹਿਆਂ ਦੇ ਵਿੱਚ ਕਨਵਿੰਸ ਹੁੰਦਾ ਚਲਾ ਗਿਆ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਅਸੀਂ ਸਮੂਹ ਇਹਨਾਂ 42 ਵਰ੍ਹਿਆਂ ਦੇ ਔਰ ਖ਼ਾਸ ਤੌਰ 'ਤੇ ਜੂਨ 84 ਦੇ ਘੱਲੂਘਾਰੇ ਦੌਰਾਨ ਅਖੀਰਲੀ ਗੋਲੀ ਤੇ ਅਖੀਰਲੇ ਸਾਹ ਤੱਕ ਜੂਝਣ ਵਾਲੇ ਆਪਣੇ ਯੋਧਿਆਂ ਨੂੰ, ਸਿੰਘਾਂ ਸਿੰਘਣੀਆਂ ਨੂੰ, ਜਿਨ੍ਹਾਂ ਦੇ ਵਿੱਚ ਸਿੰਘਣੀਆਂ ਦਾ ਯੋਗਦਾਨ ਹੈ, ਛੋਟੀਆਂ ਬੱਚੀਆਂ ਸਤਨਾਮ ਕੌਰ, ਵਾਹਿਗੁਰੂ ਕੌਰ, ਕਿਵੇਂ ਟੈਂਕਾਂ ਦੇ ਨਾਲ ਇਹ ਬੱਚੀਆਂ ਵੀ ਜੂਝੀਆਂ ਨੇ। ਇਹ ਬਹੁਤ ਸਾਰਾ ਇਤਿਹਾਸ ਹੁਣ ਸੋਸ਼ਲ ਮੀਡੀਆ ਰਾਹੀਂ ਵੀ ਸਾਹਮਣੇ ਆ ਰਿਹਾ ਔਰ ਹੋਰ ਵੀ ਸੋਰਸਿਸ ਦੇ ਰਾਹੀਂ ਜਿਹੜਾ ਇਹਨਾਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਲੇਕਿਨ ਅਲਟੀਮੇਟਲੀ ਅਸੀਂ ਸਮਝਦੇ ਹਾਂ ਕਿ ਹੁਣ ਜਿਹੜਾ ਫੋਕਸ ਹੈ ਉਹ ਸਾਡਾ ਖਾਲਿਸਤਾਨ ਦੀ ਕਾਇਮੀ 'ਤੇ ਹੀ ਹੋਣਾ ਚਾਹੀਦਾ। ਪਰ ਇਤਿਹਾਸਕ ਨਜ਼ਮ ਜਿਹੜੀ ਅਫਜ਼ਲ ਅਹਿਸਨ ਰੰਧਾਵਾ ਦੀ ਜੇ ਅਸੀਂ ਇਸ ਹਫਤੇ ਦੇ ਵਿੱਚ ਉਹਨੂੰ ਕੋਟ ਨਾ ਕਰੀਏ ਤੇ ਇਹ ਘੱਲੂਘਾਰੇ ਦੀ ਯਾਦ ਮੁਕੰਮਲ ਨਹੀਂ ਹੁੰਦੀ, ਕਿਉਂਕਿ ਇਹ ਇੱਕ ਨਜ਼ਮ ਜਿਹੜੀ ਕਿ ਆਪਣੇ ਆਪ ਦੇ ਵਿੱਚ ਦੁਸ਼ਮਣ ਦੀ ਜ਼ਹਿਨੀਅਤ ਨੂੰ ਵੀ ਐਕਸਪੋਜ਼ ਕਰਦੀ ਹੈ, ਹੋਪ ਦਿੰਦੀ ਹੈ, ਸੰਤ ਪਿੰਡਾਂ ਵਾਲਿਆਂ ਨੂੰ ਨਾਇਕ ਦੇ ਤੌਰ ਤੇ ਪ੍ਰੈਜ਼ੈਂਟ ਕਰਦੀ ਹੈ। ਔਰ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਅਫਜ਼ਲ ਅਹਿਸਨ ਰੰਧਾਵਾ ਕੋਈ ਸਾਡੇ ਪੰਜਾਬ 'ਚ ਨਹੀਂ ਰਹਿੰਦੇ ਸੀ, ਕੋਈ ਭਾਰਤ 'ਚ ਨਹੀਂ ਰਹਿੰਦੇ ਸੀ, ਸਿੱਖ ਵੀ ਨਹੀਂ, ਇੱਕ ਮੁਸਲਮਾਨ ਬੈਕਗਰਾਊਂਡ, ਲੈਲਪੁਰ 'ਚ ਬੈਠੇ ਔਰ 9 ਜੂਨ ਨੂੰ ਇਹ ਨਜ਼ਮ ਲਿਖਦਾ ਹੁੰਦਾ ਵੀ 2 ਸਾਲ ਤੁਹਾਡੇ ਕੋਲ ਜਾਣਕਾਰੀ ਆ ਗਈ ਔਰ ਤੁਸੀਂ ਔਰ ਉਸ ਦੀ ਉਹਨਾਂ ਨੇ ਜਿਹੜਾ ਉਨਵਾਨ ਆਪਣੀ ਨਜ਼ਮ ਦਾ ਦਿੱਤਾ, ਓੜਕ ਮੁੱਕੇਗੀ ਇਹ ਰਾਤ। ਹੁਣ ਜਿਹੜੀ ਜਦੋਂ ਜ਼ੁਲਮ ਹੁੰਦਾ ਹੈ ਤੇ ਅਸੀਂ ਕਹਿੰਦੇ ਹਾਂ ਵੀ ਇਹ ਜ਼ੁਲਮ ਦੀ ਕਾਲੀ ਹਨੇਰੀ ਬੋਲੀ ਰਾਤ ਹੈ, ਕਿਉਂਕਿ ਕੋਈ ਸੁਣਦਾ ਨਹੀਂ ਹੈ, ਕੋਈ ਆਵਾਜ਼, ਸਭ ਸੁੱਪ ਹੁੰਦੇ ਨੇ, ਡਾਰਕਨੈਸ ਹੁੰਦੀ ਹੈ, ਖੌਫ ਹੁੰਦਾ ਹੈ। ਔਰ ਜਦੋਂ ਹਨੇਰੀ ਚੱਲਦੀ ਹੈ ਜ਼ੁਲਮ ਦੀ, ਇਹ
ਲੇਕਿਨ ਉਹ ਕਹਿੰਦੇ ਨੇ ਵੀ ਓੜਕ ਮੁੱਕੇਗੀ ਇਹ ਰਾਤ, ਇਹ ਜ਼ੁਲਮ ਦੀ ਕਾਲੀ ਬੋਲੀ ਹਨੇਰੀ ਰਾਤ ਵੀ ਅਖੀਰ ਇੱਕ ਦਿਨ ਖਤਮ ਹੋਏਗੀ। ਸੁਣ ਰਾਈਆ ਕਰਮਾਂ ਵਾਲਿਆ ਮੈਂ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ। ਮੇਰੀ ਸਾਵੀ ਕੁੱਖ ਜਨਮਾ ਚੁੱਕੀ, ਜਿਹੜੀ ਗੁਰੂ ਸਿਆਣੇ ਵੀਰ ਅੱਜ ਤਪਦੀ ਭੱਠੀ ਬਣ ਗਈ ਤੇ ਉਹਦੀ ਵੇਖ ਅਸੀਰ। ਅੱਜ ਤਪਦੀ ਭੱਠੀ ਬਣ ਗਈ ਮੇਰੀ ਸਾਵੀ ਕੁੱਖ ਅਖੀਰ, ਵਿੱਚ ਫੁੱਲਾਂ ਵਾਂਗੂ ਖਿੜ ਪਏ ਮੇਰੇ ਸ਼ੇਰ ਜਵਾਨ ਤੇ ਪੀਰ। ਅੱਜ ਤਪਦੀ ਭੱਠੀ ਬਣ ਗਈ ਮੇਰੀ ਮਹਿਕਾਂ ਵੰਡਦੀ ਕੁੱਖ, ਅੱਜ ਮੇਰੇ ਥਣਾ ਚੋਂ ਚੁੰਘਦੇ ਮੇਰੇ ਬੱਚੇ ਲਹੂ ਤੇ ਦੁੱਖ। ਅੱਜ ਤਪਦੀ ਭੱਠੀ ਬਣ ਗਈ ਮੇਰੀ ਸੱਤ ਸਮੁੰਦਰ ਅੱਖ, ਅੱਜ ਝੱਲੀ ਜਾਏ ਨਾ ਜੱਗ ਤੋਂ ਮੇਰੇ ਸ਼ਹੀਦਾਂ ਵਾਲੀ ਦਖ। ਅੱਜ ਤਪਦੀ ਭੱਠੀ ਬਣ ਗਈ ਮੇਰੀ ਚੂੜੇ ਵਾਲੀ ਬਾਂਹ, ਅਜੇ ਵਿੱਚ ਸ਼ਹੀਦੀ ਝੰਡਿਆਂ ਹੈ ਮੇਰਾ ਝੰਡਾ ਤਾਂ। ਅੱਜ ਤਪਦੀ ਭੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੈਰ, ਅੱਜ ਵੈਰੀਆਂ ਕੱਢ ਵਿਖਾਲਿਆ ਹਾਏ 5 ਸਦੀਆਂ ਦਾ ਵੈਰ। ਅੱਜ ਤਪਦੀ ਭੱਠੀ ਬਣ ਗਈ ਮੇਰੀ ਦੁੱਧਾਂ ਵੰਡਦੀ ਛਾਤ, ਮੈਂ ਆਪਣੀ ਰੱਤ ਵਿੱਚ ਡੁੱਬ ਗਈ ਪੁੱਤਰ ਬਾਹਰ ਨਾ ਮਾਰੀ ਝਾਤ। ਅੱਜ ਤਪਦੀ ਭੱਠੀ ਬਣ ਗਿਆ ਮੇਰਾ ਮੱਖਣ ਜਿਹਾ ਸਰੀਰ, ਮੈਂ ਕੁੱਖ ਸੜੀ ਵਿੱਚ ਸੜ ਮਰੇ ਮੇਰੇ ਰਾਂਝਾ ਮੇਰੀ ਹੀਰ। ਅੱਜ ਤਪਦੀ ਭੱਠੀ ਬਣ ਗਿਆ ਮੇਰਾ ਢਲਕਾਂ ਮਾਰਦਾ ਰੰਗ, ਮੈਂ ਮਰ ਜਾਣੀ ਵਿੱਚ ਸੜ ਗਿਆ ਅੱਜ ਮੇਰਾ ਇੱਕ ਇੱਕ ਅੰਗ। ਅੱਜ ਤਪਦੀ ਭੱਠੀ ਬਣ ਗਈ ਮੇਰੇ ਵਿਹੜੇ ਦੀ ਹਰ ਇੱਟ, ਜਿੱਥੇ ਦੁਨੀਆ ਮੱਥਾ ਟੇਕਦੀ ਉਹ ਬੂਟਾਂ ਛੱਡੀ ਪਿੱਠ। ਮੇਰੇ ਬੁਰਜ ਮਨਾਰੇ ਢਾ ਦਿੱਤਾ ਤਖਤ ਅਕਾਲ, ਮੇਰਾ ਸੋਨੇ ਰੰਗਾ ਰੰਗ ਅੱਜ ਮੇਰੇ ਲਹੂ ਨਾਲ ਲਾਲੋ ਲਾਲ। ਮੇਰੇ ਖੁੱਬੀਆਂ ਟੈਂਕਾਂ ਮੀਡੀਆਂ ਮੇਰੀ ਲੂਹੀ ਬੰਬਾਂ ਗੁੱਤ, ਮੇਰੇ ਕੁੱਛੜ ਅੰਨੀਆਂ ਗੋਲੀਆਂ ਭੁੰਨ ਸੁੱਟੇ ਮੇਰੇ ਪੁੱਤ। ਮੇਰਾ ਸਾਲੂ ਰਾਤ ਸੁਹਾਗ ਦਾ ਹੋਇਆ ਇੱਦਾਂ ਲੀਰੋ ਲੀਰ, ਜਿਵੇਂ ਕਿਰਚੀ ਹੋ ਗਈ ਮੇਰੀ ਸ਼ੀਸ਼ੇ ਦੀ ਤਸਵੀਰ। ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ, ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰਤਾ ਨਾ ਮੈਲ। ਪਰ ਕੋਈ ਨਾ ਉਹਨੂੰ ਬੋੜਿਆ, ਉਹਨੂੰ ਵੈਰੀਆਂ ਮਾਰਿਆ ਘੇਰ, ਉਂਝ ਡੱਕੇ ਰਹਿ ਗਏ ਘਰਾਂ ਵਿੱਚ ਮੇਰੇ ਲੱਖਾਂ ਪੁੱਤਰ ਸ਼ੇਰ। ਸੁਣ ਰਾਈਆ ਕਰਮਾਂ ਵਾਲਿਆ ਇਸ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ। ਮੇਰੇ ਲੂਲੂ ਚੋਂ ਪਈ ਵਗਦੀ ਭਾਵੇਂ ਲਹੂ ਦੀ ਇੱਕ ਇੱਕ ਨਹਿਰ, ਮੈਂ ਅਜੇ ਜਿਉਂਦੀ ਜਾਗਦੀ ਮੈਂ ਚੱਲ ਗਈ ਸਾਰਾ ਕਹਿਰ। ਮੈਂ ਮਰ ਨਹੀਂ ਸਕਦੀ ਕਦੇ ਵੀ ਭਾਵੇਂ ਵੱਢਣ ਅੱਠੇ ਪੈਰ, ਭਾਵੇਂ ਦੇਣ ਤਸੀਹੇ ਰੱਜ ਕੇ ਭਾਵੇਂ ਰੱਜ ਪਿਆਵਣ ਜ਼ਹਿਰ। ਮੇਰੇ ਪੁੱਤਰ ਸਾਗਰ ਜ਼ੋਰ ਦਾ ਹਰ ਬਾਂਹ ਇੱਕ ਇੱਕ ਲਹਿਰ, ਮੇਰੇ ਪੁੱਤਰ ਪਿੰਡੋ ਪਿੰਡ ਨੇ ਮੇਰੇ ਪੁੱਤਰ ਸ਼ਹਿਰੋ ਸ਼ਹਿਰ। ਮੇਰੀ ਉਮਰ ਕਿਤਾਬ ਦਾ ਵੇਖ ਲੈ ਤੂੰ ਹਰ ਇੱਕ ਵਰਕਾ ਪੜ੍ਹ, ਜਦੋਂ ਭਾਰੀ ਬਣੀ ਹੈ ਮਾਂ ਤੇ ਮੇਰੇ ਪੁੱਤਰ ਆਏ ਚੜ੍ਹ। ਪੜ੍ਹ ਕਿੰਨੀ ਵਾਰੀ ਮਾਂ ਤੋਂ ਉਹਨਾਂ ਵਾਰੀ ਆਪਣੀ ਜਾਨ, ਪੜ੍ਹ ਕਿਸ ਦਿਨ ਆਪਣੀ ਮਾਂ ਦਾ ਉਹਨਾਂ ਨਹੀਂ ਸੀ ਰੱਖਿਆ ਮਾਣ। ਸੁਣ ਰਾਹੀਆ ਰਾਹੇ ਜਾਂਦਿਆਂ ਤੂੰ ਲਿਖ ਰੱਖੀ ਇਹ ਬਾਤ, ਮੇਰਾ ਡੁੱਬਿਆ ਸੂਰਜ ਚੜ੍ਹੇਗਾ ਓੜਕ ਮੁੱਕੇਗੀ ਇਹ ਰਾਤ। ਹੁਣ ਇਹ ਆਪਣੇ ਆਪ ਦੇ ਵਿੱਚ ਜੋ ਦਰਜਾ ਇਹ ਨਜ਼ਮ ਰੱਖਦੀ ਹੈ ਇਹਨੂੰ ਤੁਸੀਂ ਬਿਆਨ ਹੀ ਨਹੀਂ ਸਕਦੇ। ਤੁਸੀਂ ਜਿੰਨੀ ਵਾਰੀ ਪੜ੍ਹੋਗੇ, ਜਿਸ ਡੂੰਘਾਈ ਜਿਹਦੇ 'ਚ ਇਤਿਹਾਸ ਹੈ, ਸਾਈਕੋ ਹਿਸਟਰੀ ਹੈ, ਰੈਜ਼ੀਲੀਅੰਸ ਹੈ,
ਦੁਸ਼ਮਣ ਦੇ ਜ਼ੁਲਮਾਂ ਦੀ ਕਹਾਣੀ ਹੈ, ਅੰਤਾਂ ਦੀ ਸ਼ਰਧਾ ਹੈ ਔਰ ਇਹ ਫੇਥ ਹੈ ਕਿ ਅਲਟੀਮੇਟਲੀ ਖਾਲਸਾ ਖਲੋਏਗਾ। ਜਿਹੜੀ ਵਕਤ ਦੀ ਕਹਾਣੀ ਹੈ ਉਹ ਬਿਆਨ ਕਰਦੀ ਹੈ ਕਿ ਇਹ ਘਰ ਬਹਿਣ ਵਾਲੇ ਨਹੀਂ ਨੇ ਔਰ ਇਹ ਜ਼ੁਲਮ ਦੀ ਕਾਲੀ ਬੋਲੀ ਹਨੇਰੀ ਰਾਤ ਨੂੰ ਮੁਕਾ ਕੇ ਅਲਟੀਮੇਟਲੀ ਸੱਚ ਹੱਕ ਇਨਸਾਫ ਦਾ ਸੂਰਜ ਚੜ੍ਹੇਗਾ। ਤੇ ਦੂਸਰੀ ਨਜ਼ਮ ਜਿਹੜੀ ਕਿ ਭਾਈ ਸੰਤੋਖ ਸਿੰਘ ਪਾਉ ਜੀ ਨੇ ਬਰੀਫ ਭੇਜੀ ਹੈ ਜੋ ਕਿ ਮੌਕੇ ਮੁਤਾਬਕ ਹੈ ਅੱਜ ਦੇ, ਉਸ ਨੂੰ ਅਸੀਂ ਸ਼ੇਅਰ ਕਰਦੇ ਹਾਂ। ਉਹਨਾਂ ਨੇ ਕਿਹਾ, ਜ਼ਿੰਦਾ ਦਿਲ ਲੋਕ, ਮੌਤ ਯੋਧਿਆਂ ਨੂੰ ਇੱਕ ਵਾਰ ਆਉਂਦੀ, ਪੱਤ ਲੱਥੀ ਤੇ ਲੋਕ ਰੋਜ਼ ਮਰਦੇ। ਮੌਤ ਯੋਧਿਆਂ ਨੂੰ ਇੱਕ ਵਾਰ ਆਉਂਦੀ, ਪੱਤ ਲੱਥੀ ਤੇ ਲੋਕ ਰੋਜ਼ ਮਰਦੇ। ਜਿਹੜੀ ਕੌਮ ਵਿੱਚ ਹੋਵੇ ਅਣਖ ਜਿਉਂਦੀ, ਕਦੇ ਮੌਤ ਕੋਲੋਂ ਉਹ ਨਹੀਂ ਡਰਦੇ। ਜਿਉਣਾ ਅਣਖ ਨਾਲ ਕੰਮ ਯੋਧਿਆਂ ਦਾ, ਅਣਖੀ ਲੋਕ ਨਹੀਂ ਪਿੱਛੇ ਪੈਰ ਕਰਦੇ। ਜ਼ਿੰਦਾ ਦਿਲਾਂ ਦੀ ਜ਼ਿੰਦਗੀ ਖੇਡ ਹੁੰਦੀ, ਚੋਲਾ ਲਾ ਕੇ ਦੂਜੇ ਪ੍ਰਵੇਸ਼ ਕਰਦੇ। ਜਬ ਆਵ ਕੀ ਔਦ ਨਿਧਾਨ ਬਣੇ, ਫੜ ਕੇ ਖੰਡਾ ਮੈਦਾਨ ਵਿੱਚ ਆ ਖੜ੍ਹਦੇ। ਜਿਹਦੀ ਯਾਰੀ ਅਕਾਲ ਦੇ ਨਾਲ ਹੋਵੇ, ਉਹਦੇ ਸਾਹਮਣੇ ਜ਼ਾਲਮ ਨਹੀਂ ਅੜਦੇ। ਸੱਚ ਅੱਗੇ ਨਹੀਂ ਝੂਠ ਖਲੋ ਸਕਦਾ, ਸੱਚ ਅੱਗੇ ਨਹੀਂ ਝੂਠ ਖਲੋ ਸਕਦਾ। ਸ਼ਰਪ ਆਉਂਦੇ ਨਹੀਂ ਸਾਹਮਣੇ ਦੀਪ ਜਗਦੇ। ਸੱਤਾਂ ਪਤਣਾ ਦੇ ਜਿਹੜੇ ਹੋਣ ਤਾਰੂ, ਉਹੀ ਅਟਕ ਦਰਿਆ ਨੂੰ ਪਾਰ ਕਰਦੇ। ਜਿਹੜੀ ਕੌਮ ਵਿੱਚ ਜੰਗਾਂ ਦੇ ਹੋਣ ਜੇਤੂ, ਸੁਬੇਗ ਸਿੰਘ ਵਰਗੇ ਵੈਰੀ ਨੂੰ ਝਾੜ ਛੱਡਦੇ। ਕਿਰਦਾਰ ਬਿਪਰਾਂ ਦਾ ਪਿੱਠ ਵਿੱਚ ਛੁਰਾ ਮਾਰੇ। ਅਣਖ ਲੋਕ ਜੋ ਸਾਹਮਣੇ ਜਾ ਵੱਜਦੇ। ਇੰਦਰਾ ਵੈਦਿਆ ਬੇਅੰਤੇ ਬੁੱਚੜਾਂ ਨੂੰ, ਵੇਖਿਆ ਨਰਕਾਂ ਦੀ ਗੱਡੀ ਕਿਵੇਂ ਚੜ੍ਹਦੇ। ਯੋਧੇ ਹੁੰਦੇ ਪੰਜਾਬ ਵਿੱਚ ਰਹਿਣ ਪੈਦਾ, ਭਾਊ ਸਤਿਗੁਰਾਂ ਅੱਗੇ ਅਰਦਾਸ ਕਰਦੇ। ਬਿਲਕੁਲ, ਸੋ ਨਾਈਸ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੇ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਆ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਜੂਨ ਨੂੰ ਸੈਨ ਫਰਾਂਸਿਸਕੋ ਵਿੱਚ ਹੋਣ ਜਾ ਰਹੀ ਹੈ ਫਰੀडम ਮਾਰਚ ਅਤੇ ਸੋਵਰੇਨਿਟੀ ਰੈਲੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਇਹ ਫਰੀडम ਮਾਰਚ ਸਵੇਰੇ 10 ਵਜੇ 88 ਸੈਕਿੰਡ ਸਟਰੀਟ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੱਕ ਪਹੁੰਚੇਗਾ। ਆਓ ਸ਼ਹੀਦਾਂ ਨੂੰ ਸਤਿਕਾਰ ਭੇਟ ਕਰੀਏ ਅਤੇ ਕੌਮੀ ਏਕਤਾ ਦਾ ਸੰਦੇਸ਼ ਦੁਨੀਆ ਤੱਕ ਪਹੁੰਚਾਈਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਨਗਰ ਕੀਰਤਨ 7 ਜੂਨ ਨੂੰ ਬਰੈਂਪਟਨ ਵਿਖੇ ਹੋਣ ਜਾ ਰਹੇ ਨੇ। ਹਰ ਸਾਲ ਦੀ ਤਰ੍ਹਾਂ ਆਪ ਸੰਗਤਾਂ ਨੇ ਹਮਾ ਕੇ ਪਹੁੰਚਣਾ। 11:30 ਵਜੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਨਗਰ ਕੀਰਤਨ ਰਵਾਨਾ ਹੋਣਗੇ ਅਤੇ ਸ਼ਾਮੀ 6 ਵਜੇ ਦੇ ਕਰੀਬ ਜੋਤ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿਖੇ ਪਹੁੰਚਣਗੇ। ਇਸ ਦੇ ਨਾਲ ਸੈਂਟਰ ਦੇ ਵਿੱਚ ਸੈਂਡਲਵੁੱਡ ਐਂਟੋਰਬਰਮ ਤੇ ਇੱਕ ਵੱਡੀ ਸਟੇਜ ਲੱਗੂਗੀ, ਜਿੱਥੇ ਪੰਥਕ ਬੁਲਾਰੇ ਅਤੇ ਢਾਡੀ ਕਵੀਸ਼ਰ ਆਪ ਸੰਗਤਾਂ ਨੂੰ ਇਤਿਹਾਸ ਦੇ ਨਾਲ ਜੋੜਨਗੇ। ਇਸ ਦੇ ਨਾਲ 5 ਜੂਨ ਨੂੰ ਢਾਡੀ ਦਰਬਾਰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵਿਖੇ ਅਤੇ 6 ਜੂਨ ਨੂੰ ਦੋਨਾਂ ਹੀ ਗੁਰਦੁਆਰਾ ਸਾਹਿਬ ਵਿੱਚ ਸਮਾਗਮ ਹੋਣਗੇ ਕੀਰਤਨ ਦਰਬਾਰ। 6 ਜੂਨ ਨੂੰ ਹੀ ਆਪ ਜਿਨ੍ਹਾਂ ਵੀ ਗੁਰਸਿੱਖਾਂ ਨੇ ਗੁਰੂ ਕੇ ਜਹਾਜ਼ੇ ਚੜ੍ਹਨਾ ਅੰਮ੍ਰਿਤ ਸੰਚਾਰ ਜਿਹੜੇ ਉਹ ਗੁਰਦੁਆਰਾ ਜੋਤ ਪ੍ਰਕਾਸ਼ ਵਿਖੇ
ਦੁਪਹਿਰ 1 ਵਜੇ ਹੋਣ ਜਾ ਰਹੇ ਨੇ। ਉਹਦੇ ਵਿੱਚ ਵੀ ਤੁਸੀਂ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਆਪਣੇ ਨਾਮ ਜਿਹੜੇ ਉਹ ਲਿਖਵਾ ਸਕਦੇ ਹੋ। ਹੋਰ ਜਾਣਕਾਰੀ ਲਈ ਤੁਸੀਂ ਦੋਨਾਂ ਹੀ ਗੁਰਦੁਆਰਾ ਸਾਹਿਬ ਨੂੰ ਫੋਨ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਦੀ ਰੱਖਿਆ ਤੇ ਕੌਮ ਲਈ ਜਿਨ੍ਹਾਂ ਨੇ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ, ਉਹਨਾਂ ਮਹਾਨ ਸਿੰਘਾਂ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ ਮਹਾਨ ਸ਼ਹੀਦੀ ਸਮਾਗਮ। ਜੂਨ 1984 ਦੇ ਤੀਜੇ ਘੱਲੂਘਾਰੇ ਨੂੰ ਸਮਰਪਿਤ ਇਹ ਸਮਾਗਮ 5, 6 ਅਤੇ 7 ਜੂਨ ਨੂੰ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਿਖੇ ਹੋਣਗੇ। ਇਹਨਾਂ ਵਿਸ਼ਾਲ ਸਮਾਗਮਾਂ ਵਿੱਚ ਹੋਵੇਗੀ 1984 ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਖਾਸ ਐਗਜ਼ੀਬਿਸ਼ਨ ਅਤੇ ਸਲਾਈਡ ਸ਼ੋਅ। ਆਓ ਆਪਣੇ ਸ਼ਹੀਦਾਂ ਨੂੰ ਸਤਿਕਾਰ ਭੇਟ ਕਰੀਏ ਅਤੇ ਆਪਣੇ ਇਤਿਹਾਸ ਨੂੰ ਯਾਦ ਕਰੀਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਧੰਨਵਾਦ। ਵੀਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਘੱਲੂਘਾਰਾ 84 ਦੀ ਦੁਖਤ 42ਵੀਂ ਵਰ੍ਹੇਗੰਢ ਹਰ ਸਾਲ ਵਾਂਗ ਅਕਾਲ ਤਖ਼ਤ ਸਾਹਿਬ ਤੇ 6 ਜੂਨ ਨੂੰ ਮਨਾਈ ਜਾਣੀ ਹੈ। ਦਲ ਖਾਲਸਾ ਵੱਲੋਂ ਅੰਮ੍ਰਿਤਸਰ ਬੰਦ ਦਾ ਸੱਦਾ ਵੀ ਦਿੱਤਾ ਜਾਂਦਾ ਹੈ। ਇਸ ਵਾਰ ਵੀਅਰਸ ਇਉਂ ਜਾਪਦਾ ਹੈ ਕਿ ਅੰਮ੍ਰਿਤਸਰ ਨੂੰ ਇੱਕ ਫੌਜੀ ਛਾਉਣੀ ਵਿੱਚ ਬਦਲ ਦਿੱਤਾ ਗਿਆ ਹੈ। ਪੰਜਾਬ ਪੁਲਿਸ ਅਤੇ ਕੇਂਦਰੀ ਫੋਰਸਿਸ ਵੱਲੋਂ ਅੰਮ੍ਰਿਤਸਰ ਵਿੱਚ ਫਲੈਗ ਮਾਰਚ ਕੀਤਾ ਗਿਆ। ਅੰਮ੍ਰਿਤਸਰ ਵਿੱਚ ਸੈਂਟਰਲ ਫੋਰਸਿਸ ਦੀਆਂ ਕੰਪਨੀਆਂ ਅਤੇ ਪੰਜਾਬ ਪੁਲਿਸ ਦੇ 4000 ਜਵਾਨ ਤਾਇਨਾਤ ਕੀਤੇ ਗਏ ਹਨ ਔਰ ਇਹ ਖੌਫ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਕਿ ਸੰਗਤਾਂ ਘੱਲੂਘਾਰਾ ਸਮਾਗਮ ਵਿੱਚ ਨਾ ਪਹੁੰਚਣ। ਸੋ ਇਹਨਾਂ 42 ਵਰ੍ਹਿਆਂ ਵਿੱਚ ਇੰਡੀਅਨ ਸਟੇਟ ਦੀ ਨੀਤੀ ਸਿੱਖਾਂ ਪ੍ਰਤੀ ਬਾਤੂ ਬਦਤਰ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੰਡੀਅਨ ਸਟੇਟ ਦਾ ਮਕਸਦ ਜੋ ਕਿ ਉਹਨਾਂ ਨੇ 3 ਜੂਨ ਨੂੰ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਤੇ ਘੱਲੂਘਾਰਾ, ਜਿਸ ਦੀ ਸ਼ੁਰੂਆਤ ਜੂਨ ਪਹਿਲੀ ਤੋਂ ਹੀ ਹੋ ਜਾਂਦੀ ਹੈ ਔਰ 5 ਤੇ 6 ਜੂਨ ਦੀ ਦਰਮਿਆਨੀ ਰਾਤ ਜਿਹੜੀ ਟੈਂਕਾਂ ਦੀ ਰਾਤ ਹੈ, ਟੈਂਕਾਂ ਦੇ ਨਾਲ ਜੂਝਣ ਦੀ ਰਾਤ ਹੈ, ਜਿਸ ਰਾਤ ਭਾਈ ਅਮਰੀਕ ਸਿੰਘ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਸ਼ਹੀਦ ਹੁੰਦੇ ਨੇ। ਔਰ ਸਰਕਾਰ ਇਹ ਸਮਝਦੀ ਸੀ ਕਿ ਸਿੱਖ ਗੁਰਦੁਆਰਿਆਂ ਨੂੰ ਔਰ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਉਹ ਆਲਮੋਸਟ ਅਟੈਚ ਕਰਨ ਵਾਂਗ ਆਪਣੀ ਐਕਸਟੈਂਸ਼ਨ ਬਣਾ ਕੇ ਅੱਗੋਂ ਲਈ ਰੱਖਣਗੇ ਔਰ ਇਸ ਲਈ ਫੌਜ ਦੀ ਪ੍ਰੈਜ਼ੈਂਸ ਲੰਬਾ ਵਕਤ ਪੰਜਾਬ ਦੇ ਵਿੱਚ ਰਹੀ। ਇਕੱਲਾ ਜੂਨ ਦੇ ਪਹਿਲੇ ਹਫਤੇ ਤੱਕ ਮਹਿਦੂਦ ਨਹੀਂ ਸੀ, ਅਗਲਾ ਲਗਭਗ 1 ਸਾਲ ਉਹਨਾਂ ਨੇ ਫਿਰ ਪੰਜਾਬ ਦੇ 12000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਸਿੱਖ ਨੌਜਵਾਨੀ ਨੂੰ ਚੁਣ ਕੇ ਫੜ ਕੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ। ਜੇ ਦਰਬਾਰ ਸਾਹਿਬ ਦੇ ਘੱਲੂਘਾਰਾ 84 ਨੂੰ ਇੰਡੀਅਨ ਆਰਮੀ ਨੇ ਕੋਡ ਨੇਮ ਆਪਰੇਸ਼ਨ ਬਲੂ ਸਟਾਰ ਦਿੱਤਾ ਸੀ ਤੇ ਜਿਹੜੀ ਸਿੱਖਾਂ ਦੀ ਨਸਲਕੁਸ਼ੀ ਪਿੰਡਾਂ ਦੇ ਵਿੱਚ ਅਗਲੇ ਮਹੀਨਿਆਂ ਦੇ ਵਿੱਚ ਫੌਜ ਨੇ ਜਿਹੜਾ ਉਹ ਸੈਂਟਰਲ ਫੌਜੀ ਦਸਤਿਆਂ ਦੇ ਨਾਲ CRPF BSF ਦੇ ਨਾਲ ਕੀਤੀ, ਉਹਨੂੰ ਆਪਰੇਸ਼ਨ ਵੁੱਡ ਰੋਜ਼ ਦਾ ਨਾਂ ਦਿੱਤਾ ਗਿਆ, ਜੰਗਲੀ ਗੁਲਾਬ। ਔਰ ਉਹਨਾਂ ਦਾ ਕਬਜ਼ਾ ਸੀ ਜਿਹੜਾ ਈਵਨ ਪਹਿਲੀ ਸਟੇਜ ਦੇ ਉੱਤੇ ਉਹਨਾਂ ਨੇ ਫੌਜੀ ਜਿਹੜੇ ਜਥੇ ਲਿਆ ਕੇ, ਕਿਉਂਕਿ ਫੌਜ ਦੇ ਵਿੱਚ ਵੀ ਸਿੱਖ ਰੈਜੀਮੈਂਟਾਂ ਦੇ ਗੁਰਦੁਆਰੇ ਰਾਗੇ ਹੁੰਦੇ ਨੇ, ਉਹਨਾਂ ਤੋਂ ਕੀਰਤਨ ਕਰਵਾਇਆ। ਹੌਲੀ ਫਿਰ ਇਕੱਲਾ ਇਹੀ ਨਹੀਂ, ਉਹਨਾਂ ਨੇ ਅਕਾਲ ਤਖ਼ਤ ਨੂੰ ਜਿਹੜਾ ਸਰਕਾਰੀ ਸੇਵਾ ਰਾਹੀਂ ਬਣਾਉਣ ਦਾ ਫੈਸਲਾ ਕੀਤਾ ਕਿਉਂਕਿ ਬਾਹਰਲੇ ਸਿੱਖਾਂ ਦਾ ਇਹ ਸੁਝਾਅ ਸੀ ਔਰ ਜਿਸ ਦੇ ਉੱਤੇ ਸ਼ਾਇਦ ਅਮਲ ਦਰਾਮਦ ਵੀ ਹੋ ਜਾਂਦਾ ਕਿ ਅਕਾਲ ਤਖ਼ਤ ਨੂੰ ਮੁੜ ਕੇ ਨਹੀਂ ਬਣਾਇਆ, ਇਵੇਂ ਜੋ ਖੰਡਰਾਤ ਬਣਾ ਕੇ ਇਹਨਾਂ ਨੇ ਇਵੇਂ ਰਹਿਣ ਦਿੱਤਾ ਜਾਏਗਾ ਤਾਂ ਕਿ ਆਉਣ ਵਾਲੀਆਂ ਨਸਲਾਂ ਇਹ ਦੇਖਣਗੀਆਂ ਕਿ ਸਾਡੇ ਨਾਲ ਕੀ ਵਾਪਰਿਆ ਔਰ ਇਹ ਕੌਮੀ ਖਾਲਿਸਤਾਨ ਦੀ ਸਟਰਗਲ ਦੇ ਲਈ ਇੱਕ ਵੱਡੀ ਮੋਟੀਵੇਸ਼ਨ ਹੋਏਗੀ। ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ। ਉਹਨਾਂ ਨੇ ਫੌਰਨ ਬੂਟਾ ਸਿੰਘ ਨੂੰ ਅੱਗੇ ਲਾ ਕੇ ਔਰ ਸਰਕਾਰੀ ਕੰਪਨੀ ਤੇਜਿੰਦਰ ਸਿੰਘ ਸਕਿਪਿੰਗ ਕੰਸਟਰਕਸ਼ਨ ਕੰਪਨੀ ਔਰ ਇਧਰੋਂ ਬੁੱਢਾ ਦਲ ਦਾ ਜਿਹੜਾ ਕੋੜੀ ਜਿਹਾ ਨਿਹੰਗ ਜਿਹੜਾ ਬਾਬਾ ਸੰਤਾ ਸਿੰਘ ਔਰ ਉਹਦੇ ਨਾਲ ਫਿਰ ਜਿਹੜੇ ਬਾਕੀ ਰਲੇ, ਮੈਂ ਜੇ ਉਹਨਾਂ ਦਾ ਨਾਂ ਲਿਆ ਤਾਂ ਉਹਨਾਂ ਦੇ ਚੇਲੇ ਨਾਰਾਜ਼ ਹੋ ਜਾਣਗੇ ਕਿ ਕਿਹਨਾਂ ਪੰਜਾਂ ਨੇ ਆ ਕੇ ਪਿਆਰਿਆਂ ਦੇ ਰੂਪ 'ਚ ਜਿਹੜੀ ਹੈ ਉਹ ਟੱਕ ਲਾ ਕੇ ਅਕਾਲ ਤਖ਼ਤ ਤੋਂ ਬਣਾਇਆ। ਸਰਕਾਰੀ ਕੰਪਨੀ ਨੇ ਬਈਏ ਲਿਆਂਦੇ ਗਏ ਔਰ ਦੂਸਰਾ ਔਰ ਤਾਂ ਕਿ ਉਹਨਾਂ ਦਾ ਆਪਣਾ ਕਬਜ਼ਾ। ਲੇਕਿਨ ਜਿਉਂ ਹੀ ਖਾਲਸੇ ਦਾ ਜਿਹੜਾ ਰੋਹ ਸੀ ਉਹ ਸਾਹਮਣੇ ਆਇਆ ਔਰ ਉਸ ਪੀਰੀਅਡ ਦੇ ਵਿੱਚ ਉਹ ਮਾਹੌਲ ਦੇਖਣ ਹੀ ਵਾਲਾ ਸੀ। ਇਹ ਐਲਾਨ ਕੀਤਾ ਸਿੰਘਾਂ ਨੇ
ਇੱਕ ਵੱਡਾ ਇਕੱਠ ਪਹਿਲਾਂ ਦਸੰਬਰ 84 ਚ ਚੌਂਕ ਮਹਿਤੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਹੋਇਆ, ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਔਰ ਫਿਰ ਇਹ ਫੈਸਲਾ ਹੋਇਆ ਵੀ ਅਸੀਂ ਸਰਕਾਰ ਸੇਵਾ ਨਾਲ ਬਣਿਆ ਅਕਾਲ ਤਖਤ ਨਹੀਂ ਰਹਿਣ ਦੇਣਾ। ਉਹਨਾਂ ਨੇ ਤਾਂ ਬਣਾ ਕੇ ਪੂਰਾ ਉਹਨੂੰ ਸਿੱਖਾਂ ਨੇ ਢਾਇਆ। ਉਹਨਾਂ ਨੇ ਕਿਹਾ ਵੀ ਅਸੀਂ ਕਿਰਤ ਕਮਾਈ ਦੇ ਨਾਲ ਇਹਨੂੰ ਬਣਾਵਾਂਗੇ ਔਰ ਇਹ ਅਕਾਲ ਤਖਤ ਜਿੱਥੋਂ ਫਿਰ ਅਸੀਂ 26 ਜਨਵਰੀ 1986 ਦਾ ਸਰਬੱਤ ਖਾਲਸਾ 5 ਮੈਂਬਰੀ ਪੰਥਕ ਕਮੇਟੀ 29 ਅਪ੍ਰੈਲ ਦਾ ਐਲਾਨਨਾਮਾ, ਫਿਰ ਦੂਸਰੀ ਵਾਰੀ 30 ਅਪ੍ਰੈਲ ਨੂੰ ਫੌਜ ਔਰ ਕਮਾਂਡੋ ਜਿਹੜੇ ਅੰਦਰ ਗਏ। ਔਰ ਉਹਦੇ 'ਚ ਇੱਕ ਗੱਲ ਜਿਹੜੀ ਕੱਲ੍ਹ ਵੀ ਮੇਰੇ ਮਾਈਂਡ 'ਚ ਆ ਰਹੀ ਸੀ ਕਿ ਅਕਾਲੀ ਦਲ ਜਿਹੜਾ ਅੱਜ ਸੁਖਬੀਰ ਬਾਦਲ ਔਰ ਇਹ ਸਾਰੇ ਵਾਰਿਸ ਬਣੇ ਹੋਏ ਨੇ, ਲਾਸਟ ਮੋਰਚਾ ਜਿਹੜਾ ਅਕਾਲੀ ਦਲ ਦੀ ਕਮਾਂਡ ਥੱਲੇ ਜਿਹਨੂੰ ਸੰਤ ਭਿੰਡਰਾਂਵਾਲੇ ਔਰ ਉਸ ਵੇਲੇ ਲੌਂਗੋਵਾਲ ਲੀਡ ਕਰ ਰਹੇ ਸੀ, ਧਰਮਯੁੱਧ ਮੋਰਚਾ ਸੀ। ਹੁਣ ਜਦੋਂ ਅਸੀਂ 42 ਸਾਲਾਂ ਦੀ ਗੱਲ ਕਰਦੇ ਹਾਂ, ਇਹਨਾਂ 42 ਸਾਲਾਂ ਦੇ ਵਿੱਚ ਅਕਾਲੀਆਂ ਨੇ ਕੋਈ ਮੋਰਚਾ ਨਹੀਂ ਲਾਇਆ ਹੈ ਅਕਾਲ ਤਖਤ ਤੋਂ ਕਿਤੇੋਂ ਵੀ। ਔਰ ਉਦੋਂ ਵੀ ਇਹ ਗੱਲ ਸੁਣਨ ਚ ਆਉਂਦੀ ਸੀ, ਕੰਨਾਂ 'ਚ ਪੈਂਦੀ ਸੀ ਕਿ ਵੀ ਇਹਨਾਂ ਦੇ ਹਵਾਲੇ ਵਾਪਸ ਸ਼੍ਰੋਮਣੀ ਕਮੇਟੀ ਨੂੰ ਗੁਰਦੁਆਰੇ ਦੇਣ ਤੋਂ, ਹੈਂਡਓਵਰ ਕਰਨ ਤੋਂ ਪਹਿਲਾਂ ਇਹਨਾਂ ਤੋਂ ਕਮਿਟਮੈਂਟ ਲਈ ਹੋਈ ਹੈ ਕਿ ਤੁਸੀਂ ਕੋਈ ਮੋਰਚਾ ਨਹੀਂ ਲਾਓਗੇ ਅਕਾਲ ਤਖਤ। ਔਰ ਮੈਂ ਕੱਲ ਕੁਦਰਤੀ ਮੇਰੇ ਮਾਈਂਡ ਮੈਂ ਕਿਹਾ ਵੀ ਇੰਨੇ ਕਿਸਾਨ ਮੋਰਚੇ ਵਰਗਾ ਇੰਨਾ ਕਾਮਯਾਬ ਥਾਂ ਥਾਂ ਹੀ ਲੱਗਦਾ ਨੇ। ਧਰਮਯੁੱਧ ਮੋਰਚਾ ਲਾਸਟ ਮੋਰਚਾ ਸੀ, ਉਸ ਤੋਂ ਬਾਅਦ ਅਕਾਲ ਤਖਤ ਤੋਂ ਮੋਰਚਾ ਹੀ ਕੋਈ ਨਹੀਂ ਲੱਗਾ। ਔਰ ਇਹ ਵੀ ਇੱਕ ਕਾਰਨ, ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਜੁਝਾਰੂਆਂ ਨੇ ਸਰਬੱਤ ਖਾਲਸਾ ਕੀਤਾ, ਜਥੇਦਾਰ ਬਣਾਏ, ਖਾਲਿਸਤਾਨ ਦਾ ਐਲਾਨਨਾਮਾ ਕੀਤਾ, ਪਰ ਮੈਂ ਇੱਕ ਇਹ ਸਿਆਸੀ ਧਿਰ ਜਿਹੜੀ ਇਹ ਦੇਖਦੀ ਆ ਵੀ ਸਿੱਖਾਂ 'ਚ ਸਾਡਾ ਜਿਹੜਾ ਗ੍ਰਾਫ ਕਿਉਂ ਖਤਮ ਹੋ ਗਿਆ, ਬੇਅਦਬੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਉਹ ਵੀ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ 'ਚੋਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਭੀੜ ਜਿਹੜੀ ਆ ਉਸ ਨੂੰ ਡਿਕਲੇਅਰ, ਅਕਾਲੀਆਂ ਦੀ ਸਰਕਾਰ ਹੈ, ਇਸ਼ਤਿਹਾਰ ਲਾਉਂਦੇ ਨੇ ਵੀ ਤੁਹਾਡਾ ਗੁਰੂ ਸਾਡੇ ਕੋਲ ਹੈ। ਸੌਦਾ ਸਾਧ ਦੇ ਚੇਲੇ ਫਿਰ ਬਰਗਾੜੀ 'ਚ ਕੀ ਹੁੰਦਾ ਹੈ, ਬਾਈਬਲ ਕਰਾਂ 'ਚ ਕੀ ਹੁੰਦਾ ਹੈ। ਔਰ ਤੁਸੀਂ ਇਹ ਵੀ ਦੇਖੋਗੇ ਕਿ 6 ਜੂਨ ਨੂੰ ਜਦੋਂ ਕਿ ਇਹ ਸ਼ਹੀਦੀ ਦਿਨ ਮਨਾਇਆ ਜਾਂਦਾ ਅਕਾਲ ਤਖਤ ਤੇ, ਜਿਨ੍ਹਾਂ ਨੂੰ ਸ਼ਹੀਦ ਐਲਾਨਿਆ ਉਹਨਾਂ ਦੇ, ਜਾਂ 9 ਅਕਤੂਬਰ ਭਾਈ ਜਿੰਦਾ ਸੁੱਖਾ ਦੀ ਸ਼ਹੀਦੀ, ਕੋਈ ਅਕਾਲੀ ਲੀਡਰ ਸਣੇ ਸੀਨੀਅਰ ਬਾਦਲ ਜਾਂ ਸੁਖਬੀਰ ਬਾਦਲ ਤੁਸੀਂ ਉੱਥੇ ਨਹੀਂ ਦੇਖਿਆ ਹੋਵੇਗਾ ਕਿ ਵੀ ਉਹ 6 ਜੂਨ ਦੇ ਸਮਾਗਮ ਤੇ ਅਕਾਲ ਤਖਤ ਆਏ ਜਾਂ 9 ਅਕਤੂਬਰ ਦੇ ਆਏ। ਔਰ ਉੱਥੇ ਉਹਨਾਂ ਦਾ ਵੱਧ ਤੋਂ ਵੱਧ ਸ਼੍ਰੋਮਣੀ ਕਮੇਟੀ ਪ੍ਰਧਾਨ ਆ ਜਾਂਦਾ ਹੈ ਜਾਂ ਹਰਿਮੰਦਰ ਸਾਹਿਬ ਦੇ ਗ੍ਰੰਥੀ ਰਾਗੀ ਅਰਦਾਸ ਕਰ ਜਾਂਦੇ ਨੇ। ਮਤਲਬ ਇਸ ਲੈਵਲ ਦੇ ਉੱਤੇ ਜਿਹੜੀ ਹੈ ਉਹਨਾਂ ਨੇ ਪਰ ਇਹਦੇ ਬਾਵਜੂਦ 6 ਜੂਨ ਇੱਕ ਅਕਾਲ ਤਖਤ ਤੋਂ ਲੈ ਕੇ ਦੁਨੀਆ ਭਰ 'ਚ ਕੋਈ ਥਾਂ ਐਸੀ ਨਹੀਂ ਹੋਏਗੀ ਜਿੱਥੇ ਜਿਹੜਾ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਅਖੰਡ ਪਾਠ ਭੋਗ ਸ਼ਹੀਦਾਂ ਦੀ ਯਾਦ ਨਾ ਹੋਏ। ਹਾਲਾਂਕਿ ਹਕੂਮਤ ਦਾ ਹਮੇਸ਼ਾ ਇਹ ਯਤਨ ਹੁੰਦਾ ਹੈ ਕਿ ਇਹਨੂੰ ਮਿਨੀਮਾਈਜ਼ ਕੀਤਾ ਜਾਏ, ਇਹਦੀ ਅਹਿਮੀਅਤ ਨੂੰ ਘਟਾਇਆ ਜਾਏ। ਇੱਕ ਪਹਿਲਾਂ ਖੌਫ ਦਾ ਮਾਹੌਲ ਪੈਦਾ ਕਰ ਦਿੰਦੇ ਨੇ, ਡਰ ਦਾ ਕਰ ਦਿੰਦੇ ਨੇ, ਪਰ ਇਸ ਵਾਰ ਮੈਨੂੰ ਲੱਗਦਾ ਇਹ ਕੁਝ ਜ਼ਿਆਦਾ ਹੀ ਹੈ, ਕਿਉਂਕਿ ਜ਼ਾਹਰ ਹੈ ਵੀ ਦਲ ਖਾਲਸਾ ਪਿਛਲੇ 12-13 ਸਾਲਾਂ ਤੋਂ ਉਹਨਾਂ ਦਾ 6 ਜੂਨ ਨੂੰ ਅੰਮ੍ਰਿਤਸਰ ਬੰਦ ਦੀ ਕਾਲ ਹੁੰਦੀ ਹੈ ਔਰ ਲੋਕ ਕੋਆਪਰੇਟ ਕਰਦੇ ਨੇ ਅੰਮ੍ਰਿਤਸਰ। ਇਸ ਵਾਰ ਵੀ ਜਦੋਂ ਦਲ ਖਾਲਸਾ ਨੇ ਆਪਣੀ ਪ੍ਰੈਸ ਕਾਨਫਰੰਸ ਕੀਤੀ ਔਰ ਉਹਨਾਂ ਦੇ ਭਾਈ ਪਰਮਜੀਤ ਸਿੰਘ ਮੰਡ ਨੇ ਆਪਣੀ ਬਰੀਫਿੰਗ 'ਚ ਕਿਹਾ ਕਿ ਭਾਈ ਕੋਈ ਅਸੀਂ ਮੈਡੀਕਲ ਸਰਵਿਸਿਜ਼ ਨਹੀਂ ਰੋਕਾਂਗੇ, ਕੋਈ ਕੈਮਿਸਟ ਸ਼ਾਪ ਜਿਹੜੀਆਂ ਐਮਰਜੈਂਸੀ ਡਰੱਗਸ ਦਿੰਦੇ ਨੇ ਦੂਜੇ ਕਿਸੇ ਨੂੰ, ਔਰ ਕਿਸੇ ਨਾਲ ਜ਼ਬਰਦਸਤੀ ਨਹੀਂ ਹੈ ਵੀ ਇਹ ਅਸੀਂ, ਔਰ ਅੰਮ੍ਰਿਤਸਰ ਦੇ ਲੋਕ ਕੋਆਪਰੇਟ ਕਰਦੇ ਨੇ। ਹੁਣ ਇਸ ਵਾਰ ਮੈਂ ਔਰ ਫਿਰ ਉੱਥੋਂ ਬੁਰਜ ਅਕਾਲੀ ਫੂਲਾ ਸਿੰਘ ਤੋਂ ਅਰਦਾਸ ਕਰਕੇ ਤੁਰਦੇ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਆ ਕੇ ਅਰਦਾਸ ਕਰਦੇ ਨੇ, ਸ਼ਹੀਦਾਂ ਨੂੰ ਵੀ ਯਾਦ ਕਰਦੇ ਨੇ, ਖਾਲਿਸਤਾਨ ਦਾ ਪ੍ਰਣ ਵੀ ਦੁਹਰਾਇਆ ਜਾਂਦਾ ਹੈ, ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲੱਗਦੇ ਨੇ ਔਰ ਵੱਡੀ ਗਿਣਤੀ ਦੇ ਵਿੱਚ ਹੁਣ ਨੌਜਵਾਨਾਂ ਦੀ ਪਾਰਟਿਸਿਪੇਸ਼ਨ ਹੁੰਦੀ ਹੈ। ਹੁਣ ਸਰਕਾਰ ਘਬਰਾਉਂਦੀ ਹੈ। ਹੁਣ ਦਰਬਾਰ ਸਾਹਿਬ ਤੇ ਅੰਦਰ ਜਾਣੋ ਤਾਂ ਰੋਕਣ ਤੋਂ ਕਿੰਨੀ ਵਾਰੀ ਰੋਕ ਲੈਣਗੇ, ਕਿੰਨੀ ਦੇਰ ਉਹਨਾਂ ਨੇ ਦਰਬਾਰ ਸਾਹਿਬ ਕਬਜ਼ੇ 'ਚ ਰੱਖਿਆ, ਤਲਾਸ਼ੀਆਂ ਦੇ ਕੇ ਜਾਣ ਦਾ ਸਿਲਸਿਲਾ ਸੀ। ਪਰ ਮੈਂ ਇਸ ਵਾਰ ਦੇਖ ਰਿਹਾ ਵੀ ਉਹਨਾਂ ਨੇ ਪਹਿਲਾਂ ਤਾਂ ਇਹ ਹੋਇਆ ਜੀ ਫਲਾਣੇ ਕੰਟੋਨਮੈਂਟ ਦੇ ਬਾਹਰ ਗਰਨੇਡ ਫਟਿਆ, ਫਲਾਣੇ ਮੋਹਾਲੀ 'ਚ ਇਹ ਹੋ ਗਿਆ, ਉੱਥੇ ਇਹ ਫਟਿਆ। ਹੁਣ ਇਹ ਖਬਰ ਵੀ ਇਹਨਾਂ ਨੇ ਪਲਾਂਟ ਕਰਾਈ ਹੋਈ ਆ, ਅੰਮ੍ਰਿਤਸਰ ਪੁਲਿਸ ਬਸਟ ਪਾਕਿਸਤਾਨ ਲਿੰਕਡ ਆਰਮਸ ਐਂਡ ਡਰੱਗ ਟ੍ਰੈਫਿਕਿੰਗ ਮੋਡਿਊਲ, 2 accused arrested, police recovered 2,225 kilogram of heroin, 6 pistols, 12 live cartridges during separate operation। ਇਹ ਡਰ ਕੇ ਜੀ ਪਾਕਿਸਤਾਨ ਨੇ ਜਿਹੜਾ ਉਹ ਪਿਸਤੌਲਾਂ ਭੇਜ ਦਿੱਤੀਆਂ, ਐਮਨੀਸ਼ਨ ਭੇਜਤਾ, ਇਹ ਆਪਣੀ ਥਾਂ। ਔਰ ਅਸੀਂ ਦੇਖ ਰਹੇ ਹਾਂ ਕਿ ਵੀ ਕੱਲ
ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਪੁਲਿਸ ਔਰ ਪੈਰਾਮਿਲਟਰੀ ਫੋਰਸਿਸ ਨੇ ਅੰਮ੍ਰਿਤਸਰ ਦੇ ਵਿੱਚ ਫਲੈਗ ਮਾਰਚ ਕੀਤਾ। ਫਲੈਗ ਮਾਰਚ ਪੂਰਾ ਹਾਲ ਬਾਜ਼ਾਰ ਚੋਂ ਨਿਕਲ ਕੇ ਗਲੀਆਂ ਔਰ ਫਲੈਗ ਮਾਰਚ ਦਾ ਮਤਲਬ ਹੁੰਦਾ ਯੂਜੂਅਲੀ ਅਸੀਂ ਬਚਪਨ ਤੋਂ ਅਸੀਂ ਦੇਖਦੇ ਸੀ ਕਿ ਵੀ ਜਿਨ੍ਹਾਂ ਸ਼ਹਿਰਾਂ ਦੇ ਵਿੱਚ ਫਸਾਦ ਹੁੰਦੇ ਸੀ, ਫਸਾਦ ਹੋ ਕੇ ਹਟੇ ਹੈ ਔਰ ਪੁਲਿਸ ਦੇ ਉੱਤੇ ਯਕੀਨ ਨਹੀਂ ਹੈ, ਉਦੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਫੌਜ ਨੂੰ ਸੱਦ ਲੈਂਦਾ ਸੀ ਜਾਂ ਸੈਂਟਰਲ ਦਸਤਿਆਂ ਨੂੰ ਸੱਦ ਲੈਂਦਾ ਸੀ। ਉਹ ਫਿਰ ਸ਼ਹਿਰ ਦੇ ਵਿੱਚ ਫਲੈਗ ਮਾਰਚ ਕਰਦੇ ਸੀ, ਕਰਫਿਊ ਲੱਗਾ ਹੁੰਦਾ ਸੀ ਔਰ ਉਸ ਦੇ ਵਿੱਚ ਉਹ ਕਰਦੇ ਸੀ ਦੱਸਣ ਦੇ ਲਈ ਵੀ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ, ਇੱਥੇ ਫੌਜ ਪਹੁੰਚ ਗਈ ਹੈ। ਹੁਣ ਇਹ ਜਿਹੜੀ ਇਹਨਾਂ ਦੀ ਜਿਹੜਾ ਇਸ ਲੈਵਲ ਦੇ ਉੱਤੇ ਇਸ ਵਾਰ ਉਹਨਾਂ ਨੇ ਫਲੈਗ ਮਾਰਚ ਪਹਿਲਾਂ ਕੱਢਿਆ। ਆਪਰੇਸ਼ਨ ਬਲੂ ਸਟਾਰ ਐਨੀਵਰਸਰੀ ਹੈ ਉਹਨਾਂ ਦੀ ਮੇਨ ਨਿਊਜ਼ ਏਜੰਸੀ ਦੀ ਖਬਰ ਹੈ। 11 ਸੈਂਟਰਲ ਪੈਰਾਮਿਲਟਰੀ ਕੰਪਨੀਜ਼ 4000 ਪੰਜਾਬ ਕੋਪਸ ਡਿਪਲੋਇਡ ਅਕ੍ਰੋਸ ਅੰਮ੍ਰਿਤਸਰ ਸਿਕਿਉਰਿਟੀ ਗ੍ਰਿਡ। ਉਹ ਕਹਿੰਦੇ ਨੇ ਜੀ ਅਸੀਂ ਸਿਕਿਉਰਿਟੀ ਗ੍ਰਿਡ ਖੜੀ ਕਰ ਦਿੱਤੀ ਹੈ ਅੰਮ੍ਰਿਤਸਰ ਸ਼ਹਿਰ 'ਚ। 11 ਕੰਪਨੀਆਂ ਪੈਰਾਮਿਲਟਰੀ ਕੰਪਨੀਆਂ ਜਿਹੜੀਆਂ ਨੇ ਉਹ ਸੈਂਟਰ ਦੀਆਂ, ਉਹ ਤੇ 4000 ਜਿਹੜੇ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਕਿ ਡਿਪਲੋਏ ਕੀਤੇ ਨੇ। ਔਰ ਇਹ ਸਾਰਿਆਂ ਨੂੰ ਬਰੀਫਿੰਗ ਵੀ ਮੀਡੀਆ ਨੂੰ ਕਰ ਰਿਹਾ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਲਾਅ ਐਂਡ ਆਰਡਰ PK ਸਿਨਹਾ ਔਰ GP ਗੁਰਪ੍ਰੀਤ ਸਿੰਘ ਭੁੱਲਰ। ਔਰ ਇਹ ਸਾਰੇ ਜਿਹੜੇ ਨੇ ਉਹ ਬੜੇ ਫਖਰ ਨਾਲ ਮੀਡੀਆ ਨੂੰ ਕਹਿ ਰਹੇ ਨੇ ਕਿ ਜੀ ਇਸ ਵਾਰੀ ਸਾਨੂੰ ਬਹੁਤ ਖਤਰਾ ਹੈ ਕਿ 42ਵੀਂ ਐਨੀਵਰਸਰੀ ਦੇ ਵੇਲੇ ਐਨਮੀ ਮੁਲਕ ਐਂਟੀ ਨੈਸ਼ਨਲ ਐਲੀਮੈਂਟ, ਹੁਣ ਜਿਹੜਾ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਉਹ ਇਹਨਾਂ ਲਈ ਐਂਟੀ ਨੈਸ਼ਨਲ ਹੈ ਕਿ ਉਹ ਗੜਬੜ ਨਾ ਕਰਨ, ਉਹ ਗੜਬੜ ਕਰ ਸਕਦੇ ਨੇ। ਇਸ ਲਈ ਇਸ ਵਾਰ ਅਸੀਂ 11 ਕੰਪਨੀਆਂ ਸੈਂਟਰਲ ਪੈਰਾਮਿਲਟਰੀ ਫੋਰਸਿਸ ਦੀਆਂ ਲਾਅ ਐਂਡ ਆਰਡਰ ਮੇਨਟੇਨ ਕਰਨ ਦੇ ਲਈ ਤੇ 4000 ਪੁਲਿਸ ਪਰਸਨਲ ਜਿਹੜੇ ਔਨ ਦਾ ਟੋਜ਼ ਨੇ, ਜਿਹੜੇ ਭੱਜ ਕੇ ਕਿਤੇ ਵੀ ਪਹੁੰਚ ਸਕਦੇ ਨੇ, ਅਸੀਂ ਸਿਕਿਉਰਿਟੀ ਗ੍ਰਿਡ ਕ੍ਰੀਏਟ ਕੀਤੀ ਹੈ। ਔਰ ਕੱਲਾ ਅੰਮ੍ਰਿਤਸਰ 'ਚ ਹੀ ਨਹੀਂ, ਐਡਜੋਇਨਿੰਗ ਪੁਲਿਸ ਡਿਸਟ੍ਰਿਕਟਸ 'ਚ ਵੀ ਇਨਕਲੂਡਿੰਗ ਅੰਮ੍ਰਿਤਸਰ ਰੂਰਲ, ਬਟਾਲਾ, ਗੁਰਦਾਸਪੁਰ ਐਂਡ ਤਰਨਤਾਰਨ ਡਿਸਟ੍ਰਿਕਟ। ਹੁਣ ਜਿਹੜਾ ਇਨਫੈਕਟ ਖਾਲਿਸਤਾਨ ਦਾ ਬੇਸ ਹੈ, ਜਿੱਥੋਂ ਮੈਕਸਿਮਮ ਸ਼ਹੀਦ ਵੀ ਨਿਕਲੇ ਨੇ, ਯੋਧੇ ਵੀ ਨਿਕਲੇ ਨੇ ਔਰ ਜਿੱਥੋਂ ਮੈਕਸਿਮਮ ਅੰਮ੍ਰਿਤਸਰ ਦੇ ਸਮਾਗਮ 'ਚ ਪਾਰਟਿਸਿਪੇਟ, ਉੱਥੇ ਉਹਨਾਂ ਨੇ ਇੱਕ ਖੌਫ ਪੂਰੇ ਫਲੈਗ ਮਾਰਚ ਔਰ ਸੈਂਟਰਲ ਦਸਤੇ ਔਰ ਪੁਲਿਸ ਜਿਹੜੇ ਨੇ ਉਹ ਉਹਨਾਂ ਦਾ ਗ੍ਰਿਡ ਬਣਾ ਦਿੱਤਾ ਹੈ। ਇਹ ਕਹਿੰਦੇ ਜੀ ਸਾਡਾ ਕੋਆਰਡੀਨੇਟਡ ਐਫਰਟ ਹੈ, ਸੀਮਲੈਸ ਇੰਟੈਲੀਜੈਂਸ ਸ਼ੇਅਰਿੰਗ ਹੈ, ਸਵਿਫਟ ਰਿਸਪਾਂਸ ਅਸੀਂ ਇੱਕ ਦੂਜੇ ਨੂੰ ਕਰ ਰਹੇ ਹਾਂ। ਔਰ ਇਸ ਵੇਲੇ ਸਾਡੇ ਸਿਕਿਉਰਿਟੀ ਏਜੰਸੀਜ਼ ਦੇ ਵਿਜੀਲੈਂਟ ਨੇ in view of attempts by anti-national elements and hostile forces across the border to disturb peace in Punjab। ਉਹ ਭਾਈ ਸਿੱਖ ਆਪਣੇ ਸ਼ਹੀਦਾਂ ਨੂੰ ਜਿਨ੍ਹਾਂ ਨੂੰ ਤੁਸੀਂ ਮਾਰਿਆ ਹਜ਼ਾਰਾਂ ਦੀ ਗਿਣਤੀ 'ਚ, ਉਹਨਾਂ ਨੂੰ ਯਾਦ ਵੀ ਨਹੀਂ ਕਰ ਸਕਦੇ ਆਪਣੇ ਉਸ ਮੁਕਾਮ ਤੇ ਜਾ ਕੇ। ਇੱਕ ਉਹ ਖੌਫ ਪੈਦਾ ਕਰ ਦਿੱਤਾ ਕਿ ਲੋਕਾਂ ਨੂੰ ਲੱਗੇ ਕਿ ਵੀ ਕੁਝ ਹੋ ਜਾਣਾ, ਉਹ ਆਉਣ ਨਾ, ਕਿਉਂਕਿ ਉਹ ਇਹ ਸਮਝਦੇ ਨੇ ਕਿ ਵੀ ਇੰਡੀਅਨ ਨੈਰੇਟਿਵ ਜਿਹੜਾ ਸੀ ਕਿ ਜੀ ਸਿੱਖ ਤਾਂ ਨਾਲ ਹੀ ਨਹੀਂ, ਇਹ ਤਾਂ ਕੁਛ ਦਰਜਨ ਲੋਕ ਅੱਤਵਾਦੀ ਸੀ ਜਿਨ੍ਹਾਂ ਨੂੰ ਉਹਨਾਂ ਨੂੰ ਜਿਉਂ-ਜਿਉਂ ਹਰ ਸੂਰਜ ਚੜ੍ਹਦਾ ਹੈ ਔਰ ਸੰਤ ਭਿੰਡਰਾਂ ਵਾਲੇ ਔਰ ਜੂਨ 84 ਔਰ ਖਾਲਿਸਤਾਨ ਦਾ ਕੌਜ਼ ਅਸਮਾਨਾਂ ਵੱਲ ਨੂੰ ਜਾਂਦਾ ਹੈ, ਉਹਨੂੰ ਇਹ ਜਿਹੜਾ ਉਹ ਕਾਊਂਟਰ ਕਰਨਾ ਚਾਹੁੰਦੇ ਨੇ। ਔਰ ਉਹਦੇ 'ਚ ਉਹਨਾਂ ਨੇ ਜਿਹੜੀਆਂ 11 ਕੰਪਨੀਆਂ ਪੰਜਾਬ ਦੇ ਵਿੱਚ ਲਿਆਂਦੀਆਂ ਨੇ, ਉਹਨਾਂ 'ਚ ਬਾਰਡਰ ਸਿਕਿਉਰਿਟੀ ਫੋਰਸ, ਰੈਪਿਡ ਐਕਸ਼ਨ ਫੋਰਸ, ਇੰਡੋ ਤਿੱਬਤਨ ਬਾਰਡਰ ਪੁਲਿਸ। ਇਹ ਈਵਨ ਇੰਡੋ ਤਿੱਬਤਨ ਬਾਰਡਰ ਪੁਲਿਸ ਜੂਨ 84 ਦੇ ਹਮਲੇ ਵੇਲੇ ਵੀ ਇਹ ਤਿੱਬਤੀ ਮੂਲ ਦੇ ਲੋਕ ਨੇ ਉੱਥੋਂ ਪਿਕ ਕੀਤੇ ਹੋਏ ਨੇ, ਪਹਾੜਾਂ ਦੇ, ਮਾਊਂਟੇਨ ਦੇ, ਤਾਂ ਇਹਨੂੰ ਇੰਡੋ ਤਿੱਬਤਨ ਕਹਿੰਦੇ ਨੇ। ਉਹਨਾਂ ਦੇ ਟ੍ਰੇਨਡ ਕਮਾਂਡੋ ਦਰਬਾਰ ਸਾਹਿਬ ਤੇ ਹਮਲੇ ਵੇਲੇ ਵੀ ਜਿਹੜੇ ਮੂਰਲੇ ਕਮਾਂਡੋ ਸੀ, ਉਹਨਾਂ ਦੇ ਵਿੱਚ ITBP ਦੇ ਕਮਾਂਡੋ ਵੀ ਸੀ, ਉਹ ਹੁਣ ਇਹਨਾਂ ਨੇ ਬਾਹਰ ਲਾਏ ਨੇ ਟੂ ਸਟਰੈਂਥਨ ਸਿਕਿਉਰਿਟੀ ਅਰੇਂਜਮੈਂਟ। ਉਹਨਾਂ ਨੇ ਕਿਹਾ ਜੀ ਇਹ ਅਸੀਂ ਜਿਹੜੀ ਹੈ ਪੰਜਾਬ ਪੁਲਿਸ ਪਰਸਨਲ ਉਹਨਾਂ ਨੂੰ ਰਾਊਂਡ ਦਾ ਕਲੌਕ ਵਿਜਲ ਕਰਨਗੇ। ਔਰ 30 ਗੈਸਟਡ ਆਫਿਸਰਸ have been assigned supervisor responsibilities। ਇਹ ਸਿਕਿਉਰਿਟੀ ਆਪਰੇਸ਼ਨ ਨੂੰ ਦੇਖਣਗੇ। ਔਰ ਕੱਲਾ ਇਹੀ ਨਹੀਂ, ਤੁਸੀਂ ਹਰਾਸਮੈਂਟ ਦਾ ਲੈਵਲ ਦੇਖੋ ਕਿ ਵੀ ਇੰਟੈਂਸਿਵ ਪੁਲਿਸ ਡੋਮੀਨੇਸ਼ਨ ਐਕਸਰਸਾਈਜ਼ਸ, ਵਹੀਕਲ ਚੈਕਿੰਗ ਡਰਾਈਵਸ, ਜਿੰਨੀਆਂ ਗੱਡੀਆਂ ਅੰਮ੍ਰਿਤਸਰ ਨੂੰ ਆ ਰਹੀਆਂ ਹੋਣਗੀਆਂ ਉਹ ਗੱਡੀਆਂ ਰੋਕ ਕੇ ਉਹਨਾਂ ਨੂੰ ਚੈੱਕ ਕੀਤਾ ਜਾਏਗਾ। ਫੁੱਟ ਪੈਟਰੋਲਸ have already been launched across the city and adjoining districts। ਕਿ ਜਿਹੜੇ ਗੁਆਂਢੀ ਜ਼ਿਲ੍ਹਿਆਂ ਵੱਲੋਂ ਵੀ ਗੱਡੀਆਂ ਆਉਣਗੀਆਂ ਉਹਨਾਂ ਦੀ ਵੀ ਸਰਚ ਤਲਾਸ਼ੀ। ਸਿਕਿਉਰਿਟੀ ਅਰਾਊਂਡ ਗੋਲਡਨ ਟੈਂਪਲ, ਰੇਲਵੇ ਸਟੇਸ਼ਨ, ਬੱਸ ਸਟੈਂਡ, ਮਾਰਕੀਟਸ, ਹੋਟਲਸ,
other crowded places has been significantly enhanced. Surveillance operation ਔਰ ਨਾਲ ਦੀ ਨਾਲ ਉਹ ਕਹਿ ਰਹੇ ਨੇ ਕਿ ਭਾਈ ਅਸੀਂ ਜਿਹੜਾ ਅਲਰਟ ਕੀਤਾ ਹੋਇਆ, ਕਿਉਂਕਿ ਇਹ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਨੂੰ ਅਸੀਂ ਅਲਰਟ ਤੇ ਇਸ ਲਈ ਕੀਤਾ ਕਿ BSF ਹੈੱਡਕੁਆਟਰ ਜਲੰਧਰ ਦੇ ਬਾਹਰ ਐਕਸਪਲੋਜਨ ਹੋਇਆ, ਨਿਊ ਆਰਮੀ ਕੰਟੋਨਮੈਂਟ ਏਰੀਆ 'ਚ ਖਾਸਾ ਦੇ ਵਿੱਚ ਅੰਮ੍ਰਿਤਸਰ 'ਚ ਹੋਇਆ, ਟਿਊਜ਼ਡੇ ਗ੍ਰਨੇਡ ਅਟੈਕ ਜਿਹੜਾ ਹੈ ਉਹ ਪ੍ਰਾਈਵੇਟ ਹਸਪੀਟਲ ਗੁਰਦਾਸਪੁਰ 'ਚ ਨੋਟਿਸ ਕੀਤਾ। ਹੁਣ ਇਹ ਸਾਰੀਆਂ ਘਟਨਾਵਾਂ ਇਹਨਾਂ ਨੇ ਖੁਦ ਹੀ ਕਰਾਈਆਂ ਹੋਈਆਂ ਤਾਂ ਕਿ ਉਹਨੂੰ ਜਸਟੀਫਾਈ ਕਰਨ ਵੀ ਕਿਉਂ ਫੌਜ ਰੱਖੀ ਹੈ। ਔਰ ਸਾਰਾ ਫਿਰ ਇਕੱਲਾ ਇਹੀ ਨਹੀਂ ਕਿ ਵੀ ਉਹ ਇਹ ਕਹਿੰਦੇ ਨੇ ਕਿ ਵੀ ਅਸੀਂ ਸਿਕਿਉਰਿਟੀ ਏਜੰਸੀਜ਼ ਆਰ ਕਲੋਜ਼ਲੀ ਮੋਨੀਟਰਿੰਗ ਸੋਸ਼ਲ ਮੀਡੀਆ ਪਲੇਟਫਾਰਮਸ ਐਂਡ ਇੰਟੈਲੀਜੈਂਸ ਇਨਪੁਟਸ ਟੂ ਪ੍ਰੀਵੈਂਟ ਐਨੀ ਅਟੈਂਪਟ ਟੂ ਈਵਨ ਜੇ ਸੋਸ਼ਲ ਮੀਡੀਆ 'ਤੇ ਵੀ ਕੋਈ ਪੋਸਟ ਪਾਏਗਾ ਜੂਨ 84 ਨਾਲ ਸੰਬੰਧਿਤ ਪਹੁੰਚ, ਉਹਨੂੰ ਵੀ ਉਹ ਮੋਨੀਟਰ ਕਰਨਗੇ। ਇਹ ਹੈ ਡੈਮੋਕਰੇਸੀ ਅਤੇ ਇਹ ਹੈ ਜਿਹਨੂੰ ਸਿੱਖ ਜਿਹੜੇ ਗੁਲਾਮ ਜ਼ਹਿਨੀਅਤ ਦੇ ਨੇ ਉਹ ਆਜ਼ਾਦੀ ਕਹਿੰਦੇ ਨੇ। ਪਰ ਅਸੀਂ ਸਮਝਦੇ ਹਾਂ ਵੀ ਖਾਲਸੇ ਨੇ ਇਹਨਾਂ 42 ਵਰਿਆਂ 'ਚ ਬਹੁਤ ਕੁਝ ਦੇਖਿਆ। ਇਹਦੇ ਸਭ ਦੇ ਬਾਵਜੂਦ ਹੁਣ ਸਿੱਖਾਂ ਨੂੰ ਇਹ ਮੌਤ ਦਾ ਡਰ ਦੇ ਕੇ, ਅੰਦਰ ਸੁੱਟਣ ਦਾ ਡਰ ਦੇ ਕੇ, ਯੂਆਪਾ ਦਾ ਡਰ ਦੇ ਕੇ ਸਾਡੇ ਰਾਜਸੀਓ ਮੰਗਾਂ ਨੂੰ ਇਹ ਕੁਚਲ ਨਹੀਂ ਸਕਦੇ। ਵੱਡੀ ਗਿਣਤੀ ਸਿੱਖ ਨੌਜਵਾਨ ਇਕੱਠੇ ਵੀ ਹੋਣਗੇ ਤੇ ਅੰਮ੍ਰਿਤਸਰ ਦੀ ਫਿਜ਼ਾ 'ਚ ਅਕਾਲ ਤਖਤ ਤੋਂ ਖਾਲਿਸਤਾਨ ਜ਼ਿੰਦਾਬਾਦ ਵੀ ਗੂੰਜੇਗਾ। ਇਹ ਗੱਲ ਬਿਨਾਂ ਸ਼ੱਕ ਜਿਹੜਾ ਇਹਨਾਂ ਨੂੰ ਸਮਝ ਲੈਣੀ ਚਾਹੀਦੀ ਹੈ। ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਾ ਲੈਣ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰਬਾਣੀ ਕੁਰਬਾਨੀ ਤੇ ਮਿਹਰਬਾਨੀ ਦੇ ਪੁੰਜ ਭਾਣੇ ਦੀ ਮੂਰਤ ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕ, ਗੁਰਦੁਆਰਾ ਸਾਹਿਬ ਫਲੈਸਿੰਗ ਤੇ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਰਲ ਮਿਲ ਕਰਕੇ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 13 ਜੂਨ ਦਿਨ ਸ਼ਨੀਚਰਵਾਰ ਨੂੰ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਵਿਖੇ 11 ਵਜੇ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਅੰਦਰ ਸਮੇਂ ਅਨੁਸਾਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਸਤਿਕਾਰਯੋਗ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੀਆਂ ਦਸਤਾਰਾਂ ਸਜਾ ਕੇ ਆਉਣ। ਸਤਿਕਾਰਯੋਗ ਭੈਣਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਆਉਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 6 ਜੂਨ ਨੂੰ ਸੈਨ ਫਰਾਂਸਿਸਕੋ ਵਿੱਚ ਹੋਣ ਜਾ ਰਹੀ ਹੈ ਫਰੀडम ਮਾਰਚ ਅਤੇ ਸੋਵਰੇਨਿਟੀ ਰੈਲੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਇਹ ਫਰੀडम ਮਾਰਚ ਸਵੇਰੇ 10 ਵਜੇ 88 ਸੈਕਿੰਡ ਸਟਰੀਟ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੱਕ ਪਹੁੰਚੇਗਾ। ਆਓ ਸ਼ਹੀਦਾਂ ਨੂੰ ਸਤਿਕਾਰ ਭੇਟ ਕਰੀਏ ਅਤੇ ਕੌਮੀ ਏਕਤਾ ਦਾ ਸੰਦੇਸ਼ ਦੁਨੀਆ ਤੱਕ ਪਹੁੰਚਾਈਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਅਮਰੀਕਾ ਤੇ ਈਰਾਨ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਈਰਾਨ ਟਕਰਾਅ ਠੱਲਣ ਦਾ ਨਾਂ ਹੀ ਨਹੀਂ ਲੈ ਰਿਹਾ। ਤਾਜ਼ਾ ਹਾਲਾਤ ਦੱਸਦੇ ਹਨ ਕਿ ਜੰਗਬੰਦੀ ਖਤਮ ਵੀ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਦੀ ਸੈਂਟਰਲ ਕਮਾਂਡ ਨੇ ਈਰਾਨ ਦੇ ਕੈਸ਼ਮ ਆਈਲੈਂਡ ਦੇ ਉੱਤੇ ਹਮਲਾ ਜਿਹੜਾ ਉਹ ਬੋਲਿਆ। ਇਸ ਨੂੰ ਸੈਲਫ ਡਿਫੈਂਸ ਦੱਸਿਆ ਗਿਆ ਹੈ ਔਰ ਜਵਾਬ ਦੇ ਵਿੱਚ ਈਰਾਨ ਨੇ ਅਮਰੀਕੀ ਫੌਜੀ ਬੇਸਿਸ ਤੇ ਮਿਜ਼ਾਈਲ ਤੇ ਡਰੋਨ ਦਾਗੇ ਨੇ। ਸੋ ਈਰਾਨ ਨੇ ਨਾਲ ਹੀ ਕੁਵੈਤ ਇੰਟਰਨੈਸ਼ਨਲ 에ਅਰਪੋਰਟ ਤੇ ਹਮਲਾ ਕੀਤਾ ਜਿਸ ਵਿੱਚ ਇੱਕ ਭਾਰਤੀ ਸ਼ਹਿਰੀ ਮਾਰਿਆ ਗਿਆ ਤੇ ਬਹੁਤ ਸਾਰੇ ਜ਼ਖਮੀ ਹਾਲਤ ਵਿੱਚ ਹਨ।
ਰਾਇਟਰ ਏਜੰਸੀ ਅਨੁਸਾਰ 63 ਬੰਦੇ ਜ਼ਖਮੀ ਹਾਲਤ ਵਿੱਚ ਹਨ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਇੰਟਰਨੈਸ਼ਨਲੀ ਦੋ ਵੱਡੇ ਕਨਫਲਿਕਟ, ਇੱਕ ਯੂਕਰੇਨ ਦੇ ਨਾਲ ਔਰ ਦੂਸਰਾ ਈਰਾਨ ਕ੍ਰਾਈਸਿਸ, ਜਿਸ ਦੇ ਵਿੱਚ ਇਕੱਲਾ ਅਮਰੀਕਾ ਈਰਾਨ ਇਨਵੋਲਵ ਨਹੀਂ, ਇਜ਼ਰਾਈਲ ਵੱਲੋਂ ਜਿਹੜੇ ਤਾਬੜਤੋੜ ਹਮਲੇ ਲੈਬਨਾਨ ਦੇ ਵਿੱਚ ਕੀਤੇ ਜਾ ਰਹੇ ਨੇ। ਅੱਜ ਵੀ ਇਜ਼ਰਾਈਲੀ ਹਮਲੇ 'ਚ 9 ਬੰਦੇ ਜਿਹੜੇ ਨੇ ਮਾਰੇ ਗਏ ਨੇ ਲੈਬਨਾਨ ਦੇ ਵਿੱਚ, ਉਹਨਾਂ ਦੇ ਹਮਲੇ ਜਾਰੀ ਨੇ। ਕੱਲ੍ਹ ਅਸੀਂ ਡਿਸਕਸ ਕੀਤਾ ਸੀ ਕਿ ਈਰਾਨ ਨੇ ਜਿਹੜੀ ਨੈਗੋਸ਼ੀਏਸ਼ਨ ਤੋਂ ਬਾਅਦ 8 ਅਪ੍ਰੈਲ ਨੂੰ ਪਾਕਿਸਤਾਨ ਨੇ ਵਿਚੋਲਗੀ ਕੀਤੀ, ਸੀਜ਼ ਫਾਇਰ ਸੀ ਔਰ ਗੱਲਬਾਤ ਚੱਲ ਰਹੀ ਸੀ ਪੱਕੇ ਹੱਲ ਦੇ ਲਈ। ਉਹ ਈਰਾਨ ਨੇ ਇਜ਼ਰਾਈਲ ਦਾ ਰਵੱਈਆ ਦੇਖਦੇ ਹਾਂ ਕਿ ਭਾਈ ਉਹ ਲੈਬਨਾਨ ਦੇ ਵਿੱਚ ਲਗਾਤਾਰ ਅੱਗੇ ਵੱਧ ਰਿਹਾ ਹੈ ਔਰ ਬੰਬਾਰੀ ਵੀ ਕਰ ਰਿਹਾ ਹੈ, ਇਲਾਕਾ ਵੀ ਹਥਿਆਰਿਆ, ਉਹਨੇ ਸਸਪੈਂਡ ਕਰ ਦਿੱਤੀ ਸੀ ਗੱਲਬਾਤ। ਫਿਰ ਅਸੀਂ ਦੇਖਿਆ ਵੀ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਹੈ ਉਹ ਬੜਾ ਗੁੱਸੇ ਦਾ ਇਜ਼ਹਾਰ ਕਰਦਿਆਂ ਨੇਤਨਯਾਹੂ ਦੀ ਖੁੰਬ ਠੱਪੀ। ਔਰ ਅੱਜ ਇਨਫੈਕਟ ਡਾਇਰੈਕਟਲੀ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਕਿ ਜੀ ਨੇਤਨਯਾਹੂ ਦੇ ਨਾਲ ਤੁਹਾਡੀ, ਉਹ ਕਹਿੰਦੇ ਵੀ ਹਾਂ ਮੈਂ ਉਹਨੂੰ ਕਾਫੀ ਗੁੱਸੇ 'ਚ ਕਰੇਜ਼ੀ ਵੀ ਕਿਹਾ ਔਰ ਦੂਸਰਾ ਵੀ, ਹਾਲਾਂ ਉਹਨਾਂ ਨੇ ਕਿਹਾ ਜੀ ਮੈਂ ਬੀਬੀ ਨੇਤਨਯਾਹੂ ਨਾਲ ਬਹੁਤ ਕਲੋਜ਼ ਹਾਂ, ਇਜ਼ ਏ ਨਾਈਸ ਮੈਨ ਇਹ ਉਹ। ਪਰ ਉਹਨਾਂ ਨੇ ਜਿਹੜੀ ਕੱਲ ਮੀਡੀਆ ਰਾਹੀਂ ਲੀਕ ਸੀ, ਉਹ ਵੀ ਵਾਈਟ ਹਾਊਸ ਲੀਕ ਸੀ, ਉਹਦੇ ਰਾਹੀਂ ਇਹ ਸਾਹਮਣੇ ਆਇਆ ਔਰ ਉਹਦੇ 'ਚ ਆਇਆ ਕਿ ਵੀ ਉਹਨਾਂ ਨੇ ਕਿਹਾ ਸੀ ਪ੍ਰੈਜ਼ੀਡੈਂਟ ਟਰੰਪ ਨੇ ਨੇਤਨਯਾਹੂ ਨੂੰ ਕਿਹਾ ਕਿ ਵੀ ਔਰ ਬੈਰੂਤ ਤੋਂ ਫੌਜਾਂ ਵਾਪਸ ਮੁੜ ਪਈਆਂ। ਪਰ ਅਸੀਂ ਦੇਖਦੇ ਹਾਂ ਵੀ ਇਹ ਤਾਂ ਚੱਲ ਹੀ ਰਿਹਾ ਸੀ ਵੀ ਹੁਣ ਖੁਦ ਅਮਰੀਕਾ ਨੇ ਈਰਾਨ ਦੇ ਜਿਹੜੇ ਸਾਊਥ ਦੇ ਵਿੱਚ ਇੱਕ ਆਈਲੈਂਡ ਹੈ ਉਸ ਦੇ ਉੱਤੇ ਤਾਬੜਤੋੜ ਜਿਹੜੇ ਆ ਉਹ ਹਮਲਾ ਕੀਤਾ ਔਰ ਈਰਾਨ ਨੇ ਉਹਦੇ ਜਵਾਬ ਦੇ ਵਿੱਚ ਉਹਨਾਂ ਦਾ ਦਾਅਵਾ ਹੈ, ਕਿਉਂਕਿ ਇਸ ਵੇਲੇ ਜਿਹੜੀਆਂ ਖਬਰਾਂ ਨੇ ਦੋਨੋਂ ਪੱਖ ਆਪੋ ਆਪਣਾ ਜਿਹੜਾ ਨਜ਼ਰੀਆ ਉਹਨੂੰ ਬ੍ਰੌਡਕਾਸਟ ਕਰਦੇ ਨੇ। ਹੁਣ US ਮਿਲਟਰੀ ਨੇ ਤਾਂ ਕਿਹਾ ਕਿ ਜੀ ਜਿਹੜਾ ਈਰਾਨ ਨੇ ਮਿਸਾਈਲ ਤੇ ਡਰੋਨ ਗਲਫ ਦੇ ਉੱਤੇ ਦਾਗੇ, ਉਹਨਾਂ ਨੂੰ ਅਸੀਂ ਜਿਹੜਾ ਉਹ ਨਿਕੰਮੇ ਕਰ ਦਿੱਤਾ ਹੈ ਜਾਂ ਉਹਨਾਂ ਨੂੰ ਅਸੀਂ ਪ੍ਰਭਾਵਹੀਨ ਕਰ ਦਿੱਤਾ ਹੈ। ਦੂਸਰੇ ਪਾਸੇ ਈਰਾਨ ਦੀ ਰੈਵੋਲੂਸ਼ਨਰੀ ਗਾਰਡ ਨੇ ਕਿਹਾ ਕਿ ਵੀ ਉਹਨਾਂ ਨੇ ਅਮਰੀਕਨ ਫੌਜ ਦੇ US ਨੇਵੀ ਦੇ 5th ਫਲੀਟ ਬਹਿਰੀਨ ਦੇ ਵਿੱਚ, ਕੁਵੈਤ ਔਰ ਬਹਿਰੀਨ 'ਚ ਉਹਨਾਂ ਨੇ ਹਮਲੇ ਕੀਤੇ ਨੇ ਔਰ ਇੱਕ ਹੋਰ 에ਅਰ ਬੇਸ ਦੇ ਉੱਤੇ ਉਹਨਾਂ ਨੇ ਰੀਜਨ 'ਚ ਹਮਲਾ ਕੀਤਾ। ਉਹਨਾਂ ਦੀ ਜਿਹੜੀ ਹੈ ਸੈਂਟਕੌਮ ਨੇ, ਜਿਹੜਾ ਸੈਂਟਕੌਮ ਸੈਂਟਰਲ ਕਮਾਂਡ ਹੈ ਅਮਰੀਕਨ ਫੌਜ ਦੀ, ਉਹਨਾਂ ਨੇ ਕਿਹਾ ਵੀ ਈਰਾਨ ਨੇ ਬਹੁਤ ਸਾਰੇ ਬੈਲਿਸਟਿਕ ਮਿਸਾਈਲ ਰੀਜਨਲ ਨੇਬਰਸ ਵੱਲ ਦਾਗੇ ਸੀ। However, all failed to hit their intended targets, ਕਿ all failed, ਕਿ ਸਾਰੇ ਜਿਹੜੇ ਨੇ ਨਾਕਾਮਯਾਬ ਹੋਏ। ਔਰ ਉਹਨਾਂ ਨੇ ਕਿਹਾ ਕਿ 2 ਈਰਾਨੀ ਮਿਸਾਈਲ ਜਿਹੜੀਆਂ ਕੁਵੈਤ ਦੇ ਉੱਤੇ ਸੀ ਉਹ ਵੀ ਜਿਹੜੀਆਂ ਨੇ ਐਨ ਰੂਟ ਉਹਨਾਂ ਨੂੰ ਸੁੱਟ ਲਿਆ ਗਿਆ ਔਰ 3 ਮਿਸਾਈਲਾਂ ਬਹਿਰੀਨ ਦੇ ਸੀ, ਉਹਨੂੰ ਵੀ US ਨੇ ਔਰ ਬਹਿਰੀਨ 에ਅਰ ਡਿਫੈਂਸ ਸਿਸਟਮ ਨੇ ਇੰਟਰਸੈਪਟ ਕੀਤਾ। ਔਰ ਲੇਕਿਨ ਜਿਹੜੀ ਦੂਸਰੇ ਪਾਸੇ ਦੀ ਹਕੀਕਤ ਹੈ ਉਹ ਜੇ ਹੁਣ ਅਸੀਂ ਜਿਹੜੀਆਂ ਨਿਊਜ਼ ਏਜੰਸੀਜ਼ ਖਬਰਾਂ ਦੇ ਰਹੀਆਂ ਨੇ ਉਹਨਾਂ ਦੇ ਮੁਤਾਬਕ ਹੁਣ ਜਿਹੜੀ ਰਾਇਟਰ ਨਿਊਜ਼ ਏਜੰਸੀ ਦਾ ਇਹ ਕਹਿਣਾ ਹੈ ਕਿ ਐਟ ਲੀਸਟ 63 ਇੰਜਰਡ, 1 ਕਿਲਡ ਇਨ ਇਰਾਨਜ਼ ਅਟੈਕ ਔਨ ਕੁਵੈਤ। ਹੈਲਥ ਮਿਨਿਸਟਰੀ ਉਹਨਾਂ ਨੇ ਕਿਹਾ ਵੀ ਜਿਹੜਾ ਈਰਾਨ ਨੇ ਡਰੋਨ ਹਮਲਾ ਕੀਤਾ ਕੁਵੈਤ ਏਅਰਪੋਰਟ 'ਤੇ, 1 ਬੰਦਾ ਮਰਿਆ, 63 ਜਿਹੜੇ ਨੇ ਜ਼ਖਮੀ ਨੇ ਔਰ ਡੈਮੇਜਿੰਗ ਇਨਫਰਾਸਟਰਕਚਰ ਇਨਕਲੂਡਿੰਗ ਦਾ ਕੰਟਰੀਜ਼ ਮੇਨ ਏਅਰਪੋਰਟ, ਕਿ ਕੁਵੈਤ ਦਾ ਮੇਨ ਏਅਰਪੋਰਟ ਜਿਹੜਾ ਉਸ ਨੂੰ ਵੀ, ਉਹਦੇ ਇਨਫਰਾਸਟਰਕਚਰ ਨੂੰ ਵੀ ਕਾਫੀ ਡੈਮੇਜ ਹੋਇਆ। ਹੁਣ ਇਹ ਰਾਇਟਰ ਦੀ ਖਬਰ ਹੈ ਔਰ ਕਿਉਂਕਿ ਰਾਇਟਰ ਨੇ ਦੀ ਖਬਰ ਤੋਂ ਬਾਅਦ ਇੰਡੀਆ ਨੇ ਇਸ ਅਟੈਕ ਨੂੰ ਕੰਡੈਮ ਕੀਤਾ, ਕਿਉਂਕਿ ਜਿਹੜਾ ਮਰਿਆ ਬੰਦਾ ਉਹ ਇੰਡੀਅਨ ਹੈ ਔਰ ਬਹੁਤ ਸਾਰੇ ਜਿਹੜੇ ਜ਼ਖਮੀ ਨੇ ਉਹ ਵੀ ਹਿੰਦੁਸਤਾਨੀ ਨੇ। ਔਰ ਇਸ ਦੇ ਉੱਤੇ ਉਹਨਾਂ ਦੀ ਮੇਨ ਨਿਊਜ਼ ਏਜੰਸੀ ANI ਨੇ ਹੈਡਲਾਈਨ ਦਿੱਤੀ ਹੈ, ਇੰਡੀਆ ਕੰਡੈਮਸ attack on Kuwait International Airport that killed an Indian national, urges cessation of such attacks। ਇੰਡੀਆ ਨੇ ਇਹ ਕਿਹਾ ਔਰ ਇੰਡੀਆ ਦੇ ਜਿਹੜਾ ਹੈ ਉਹਨਾਂ ਦਾ ਫੋਰਨ ਅਫੇਅਰਸ ਮਿਨਿਸਟਰੀ, ਉਹਨਾਂ ਨੇ ਕਾਫੀ ਸਟਰੋਂਗਲੀ ਕੰਡੈਮ ਕੀਤਾ ਕੁਵੈਤ ਇੰਟਰਨੈਸ਼ਨਲ ਏਅਰਪੋਰਟ 'ਤੇ ਅਟੈਕ ਨੂੰ, ਕਿਉਂਕਿ ਉਹਦੇ 'ਚ ਇੱਕ ਭਾਰਤੀ ਮਾਰਿਆ ਗਿਆ ਐਂਡ ਲੈਫਟ ਸੈਵਰਲ ਅਦਰ ਇੰਡੀਅਨਸ ਇੰਜਰਡ। ਇਹਦਾ ਮਤਲਬ ਇਹ ਹੈ ਕਿ ਵੀ ਬਹੁਤ ਜ਼ਿਆਦਾ ਜ਼ਖਮੀ ਹੋਏ ਹੋਣਗੇ। ਜਿਹੜੀ ਫਿਗਰ ਰਾਇਟਰ ਨੇ 63 ਦੀ ਦਿੱਤੀ ਹੈ ਉਹ ਇਹ ਉਹਨਾਂ ਦੇ ਵਿੱਚ ਜ਼ਿਆਦਾ ਇੰਡੀਅਨ ਹੀ ਹੋਣਗੇ। ਔਰ ਉਹਨਾਂ ਨੇ ਇਸ ਦੇ ਉੱਤੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਜਿਹੜਾ ਉਹ ਇਸ ਨੂੰ ਕੰਡੈਮ ਕੀਤਾ
We condemn the attack on Kuwait International Airport today, in which an Indian national has died and several of our nationals are injured. Since the onset of the conflict in West Asia, we have strongly urged that civilian population and civilian infrastructure must not be targeted. We again call upon parties to cease such attacks. So ਇਹ ਪੂਰ ਜਾਈ ਰਿਸਪੌਂਸ ਹੈ। ਲੇਕਿਨ ਇਹ ਵੀ ਆਇਆ ਕਿ ਵੀ ਕੁਵੈਤ ਨੇ ਜਿਹਦੇ 에ਅਰਪੋਰਟ ਤੇ ਹੋਇਆ ਉਹਨਾਂ ਨੇ 2 ਇਰਾਨੀਅਨ ਡਿਪਲੋਮੈਟਸ ਨੂੰ 24 ਘੰਟੇ ਦੇ ਵਿੱਚ ਕੁਵੈਤ ਛੱਡਣ ਦਾ ਹੁਕਮ ਦਿੱਤਾ ਹੈ ਔਰ ਉਹਨਾਂ ਦੇ ਐਂਬੈਸਡਰ ਨੂੰ ਸੱਦ ਕੇ ਜਿਹੜਾ ਉਹ ਪ੍ਰੋਟੈਸਟ ਕੀਤਾ। ਸੋ ਇਹ ਆਪਣੇ ਆਪ ਦੇ ਵਿੱਚ ਫਲੇਅਰ ਅਪ ਹੋ ਰਹੀ ਹੈ ਗੱਲ। ਔਰ ਈਰਾਨ ਨੇ ਜਿਨ੍ਹਾਂ ਨੇ ਨੈਗੋਸ਼ੀਏਸ਼ਨ ਪੌਜ਼ ਦਿੱਤਾ ਹੋਇਆ ਉਹਨਾਂ ਨੇ ਕਿਹਾ ਵੀ ਜੇ ਇਜ਼ਰਾਈਲ ਨੇ ਬੈਰੂਤ ਦੇ ਉੱਤੇ ਅਟੈਕ ਕੀਤਾ, ਲੇਟੈਸਟ ਸਟੇਟਮੈਂਟ ਹੈ ਜਦੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ, ਉਹਨੇ ਕਿਹਾ ਈਰਾਨ ਨੇ ਕਿ ਜੇ ਇਜ਼ਰਾਈਲ ਨੇ ਬੈਰੂਤ ਦੇ ਉੱਤੇ ਲਬਨਾਨ ਦੀ ਰਾਜਧਾਨੀ ਅਟੈਕ ਕੀਤਾ ਤੇ ਫਿਰ ਫੁੱਲ ਸਕੇਲ ਵਾਰ ਜਿਹੜੀ ਆ ਉਹ ਦੁਬਾਰਾ ਸ਼ੁਰੂ ਹੋ ਜਾਏਗੀ। ਸੋ ਅਸੀਂ ਸਮਝਦੇ ਹਾਂ ਵੀ ਪਹਿਲਾਂ ਹੀ ਇਹ ਜਿਹੜਾ ਸੀਜ਼ਫਾਇਰ ਸੀ ਬੜਾ ਪਤਲੇ ਜਿਹੇ ਧਾਗੇ ਦੇ ਨਾਲ ਹੀ ਖੜਾ ਸੀ ਔਰ ਇਹ ਕਾਫੀ ਫਿਕਰ ਵਾਲੀ ਗੱਲ ਹੈ। ਦੂਸਰੇ ਪਾਸੇ ਇੰਡੀਆ ਦੇ ਹਵਾਲੇ ਨਾਲ ਜੇ ਕਹਿਣਾ ਹੋਏ ਕਿ ਭਾਈ ਇੱਕ ਪਾਸੇ ਇੰਡੀਆ ਦਾ ਟ੍ਰੇਡ ਮਿਨਿਸਟਰ ਕੱਲ੍ਹ ਕਹਿ ਰਿਹਾ ਸੀ ਕਿ ਜੀ 99% ਜਿਹੜੀ ਹੈ ਉਹ ਓਕੇ ਹੋ ਚੁੱਕੀ ਹੈ ਟ੍ਰੇਡ ਡੀਲ US ਔਰ ਇੰਡੀਆ ਦੀ, ਹੁਣ ਸਿਰਫ ਕੌਮੇ ਫੁੱਲ ਸਟਾਪ ਡੈਸ਼ ਇਹੀ ਥੋੜ੍ਹੇ ਬਹੁਤ ਬਦਲਣੇ ਬਾਕੀ ਨੇ। ਪਰ ਮੈਨੂੰ ਲੱਗਦਾ ਵੀ ਅੱਜ ਇੰਡੀਆ ਨੂੰ ਕਾਫੀ ਸ਼ੌਕ ਅਮਰੀਕਾ ਨੇ ਦਿੱਤਾ। 2 ਖਬਰਾਂ ਜਿਹੜੀਆਂ ਵਾਸ਼ਿੰਗਟਨ 'ਚੋਂ ਨਿਕਲ ਕੇ ਆਈਆਂ ਕਿ US ਵਾਲਿਆਂ ਨੇ 60 ਮੁਲਕਾਂ ਦੇ ਉੱਤੇ ਜਿੱਥੇ ਕਿ ਬੱਚਿਆਂ ਨੂੰ ਲੇਬਰ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੈ 12.5% ਵਾਧੂ ਟੈਰਿਫ ਲਾਉਣ ਦਾ ਜਿਹੜਾ ਉਹ ਫੈਸਲਾ ਲਿਆ ਹੈ। US trade body announces new 12.5% tariff on India। 12.5% ਟੈਕਸ ਹੋਰ ਕਿ ਜੀ ਤੁਸੀਂ 60 ਮੁਲਕ ਨੇ ਉਹਨਾਂ 'ਚ ਹੋਰ ਵੀ ਨੇ, ਪਾਕਿਸਤਾਨ ਉਹਦੇ 'ਚ ਨਹੀਂ ਹੈ 12.5% ਵਾਲੇ 'ਚ ਇੰਡੀਆ ਹੈਗਾ। ਇੱਕ ਤਾਂ ਉਹਨਾਂ ਨੇ ਜੇ 12.5% ਲੱਗਦਾ ਹੈ ਤੇ ਆਲਰੇਡੀ ਉੱਥੇ ਕੀ ਪਹੁੰਚ ਜਾਏਗਾ ਜਿੱਥੋਂ ਪਹਿਲਾਂ ਹੋਇਆ ਸੀ ਟ੍ਰੇਡ ਡੀਲ, ਫਿਰ ਹੁੰਦੀ ਰੁਕੇਗੀ। ਔਰ ਦੂਸਰਾ ਜਿਹੜਾ would like to end sanction waivers on Russian oil, US ਮਾਰਕੋ ਰੂਬੀਓ। ਹੁਣ ਹਾਲਾਂਕਿ ਤਾਜ਼ਾ ਮਾਰਕੋ ਰੂਬੀਓ ਇੰਡੀਆ ਤੋਂ ਹੋ ਕੇ ਗਿਆ, ਘਰ ਵਾਲੀ ਨੂੰ ਲੈ ਕੇ ਤਾਜ ਮਹਿਲ ਦੇ ਮੂਹਰੇ ਵੀ ਫੋਟੋਆਂ ਖਿਚਾਉਂਦਾ ਰਿਹਾ, ਪਰ ਇੰਡੀਆ ਨੂੰ ਕੋਈ ਰਾਹਤ ਨਹੀਂ ਮਿਲਦੀ ਲੱਗਦੀ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਅਸੀਂ ਵੇਵਰ ਦਿੱਤਾ ਹੋਇਆ ਅਸੀਂ ਖਾਸ ਤੌਰ ਤੇ ਇੰਡੀਆ ਨੂੰ ਹੀ ਹੈ ਮੇਨ ਬਾਇਰ ਰਸ਼ੀਅਨ ਆਇਲ ਦਾ, ਉਹੀ ਉਹ ਵੀ ਅਸੀਂ ਜਿਹੜਾ ਇਹ ਜਿਹੜਾ ਉਹ ਖਤਮ ਕਰ ਰਹੇ ਹਾਂ ਉਸ ਵੇਵਰ ਨੂੰ ਵੀ। ਸੋ ਹੁਣ ਇਹ ਕਿਹੜੇ ਪਾਸੇ ਦੀ ਟ੍ਰੇਡ ਡੀਲ ਹੋ ਰਹੀ ਹੈ। ਔਰ ਅੱਜ ਜਿਹੜਾ ਬਹੁਤ ਸਾਰੇ ਉਹਨਾਂ ਦੇ ਯੂਟਿਊਬਰ ਜਿਹੜੇ ਨੇ ਉਹ ਕਰ ਰਹੇ ਨੇ ਕਿ ਵੀ ਬਲੂਮਬਰਗ ਨੇ, ਮੈਂ ਖਬਰ ਡਿਟੇਲ 'ਚ ਖੁਦ ਨਹੀਂ ਦੇਖੀ, ਬਲੂਮਬਰਗ ਨੇ ਰਿਪੋਰਟ ਕੀਤਾ ਹੈ ਕਿ ਇੰਡੀਆ ਨੇ ਆਪਣਾ 18 ਟਨ ਸੋਨਾ ਜਿਹੜਾ ਰਿਜ਼ਰਵ ਬੈਂਕ 'ਚ ਪਿਆ ਹੋਇਆ ਸੀ ਉਹ ਵੇਚਿਆ ਔਰ ਪਤਾ ਨਹੀਂ $12 ਬਿਲੀਅਨ ਕਿ $13 ਬਿਲੀਅਨ ਦਾ ਵੇਚਿਆ। ਇੰਨੇ ਕੁ ਕਰਜ਼ਾਈ ਹੋ ਚੁੱਕੇ ਨੇ। ਉਵੇਂ ਹੀ ਹੁੰਦਾ ਜਿਹੜੇ ਘਰ 'ਚ ਇਕਨੋਮਿਕਲ ਕ੍ਰਾਈਸਿਸ ਹੋਏ ਤੇ ਫਿਰ ਉਹਨੂੰ ਸਭ ਤੋਂ ਮਾੜਾ ਮੰਨਿਆ ਜਾਂਦਾ ਜਦੋਂ ਔਰਤ ਦੇ ਜ਼ੇਵਰ ਵੇਚਣੇ ਪੈਣ ਜਾਂ ਗਹਿਣੇ ਰੱਖਣੇ ਪੈਣ। ਇਹਨਾਂ ਨੇ ਤਾਂ ਗਹਿਣੇ ਕਿ ਇਹਨਾਂ ਦਾ ਵੇਚਿਆ। ਚੰਦਰ ਸ਼ੇਖਰ ਦੇ ਵੇਲੇ ਜਾਂ ਨਰਸਿਮਹਾ ਰਾਓ ਦੇ ਵੇਲੇ ਤਾਂ ਕਿੰਨੇ 28 ਟਨ ਜਿਹੜਾ ਪਹਿਲਾਂ ਉਹ ਸਵਿਸ ਬੈਂਕ 'ਚ ਗਿਰਵੀ ਰੱਖਿਆ ਸੀ, ਫਿਰ ਬੈਂਕ ਆਫ ਇੰਗਲੈਂਡ 'ਚ ਰੱਖਿਆ ਸੀ, ਇੰਨਾ ਕਰਜ਼ਾਈ ਸੀ। ਹੁਣ ਜੇ 13 ਕਿ $12 ਬਿਲੀਅਨ ਦਾ 18 ਟਨ ਸੋਨਾ ਤੁਸੀਂ ਗ੍ਰਾਮਾਂ 'ਚ ਦੇਖਦੇ ਹੋ, ਫਿਰ ਕਿਲੋ ਦੇਖੋ, ਫਿਰ ਕੁਇੰਟਲ ਦੇਖੋ। ਔਰ ਇਹ ਉਹ ਹੁਣ ਨਾ ਕਰ ਰਹੇ ਨੇ, ਪਰ ਇਹ ਸਾਰੇ ਪਾਸੇ ਫੈਲ ਗਿਆ ਕਿ ਭਾਈ ਇਹ ਤਾਂ ਇਹਨਾਂ ਦਾ ਕੰਮ ਹੋਇਆ ਕਿ ਹੋਇਆ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਜਦੋਂ ਅਸੀਂ ਘੱਲੂਘਾਰਾ ਹਫ਼ਤੇ ਨੂੰ ਵੀ ਯਾਦ ਕਰ ਰਹੇ ਹਾਂ ਔਰ ਅੱਜ ਹੀ ਮੈਂ ਕਿਸੇ ਦੀ ਰਿਪੋਰਟਿੰਗ ਦੇਖ ਰਿਹਾ ਸੀ ਕਿ ਵੀ ਰਾਜੀਵ ਗਾਂਧੀ ਜ਼ਰੂਰ ਘੱਲੂਘਾਰਾ 84 ਔਰ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਬਹਾਨੇ ਨਾਲ 3/4 ਸੀਟਾਂ ਲੈ ਕੇ ਪ੍ਰਾਈਮ ਮਿਨਿਸਟਰ ਬਣਿਆ, 5 ਸਾਲ ਹੀ ਰਿਹਾ। ਉਹਦਾ ਵੀ ਅੰਤ ਉਹੀ ਹੋਇਆ ਵਾਇਲੈਂਸ ਦੇ ਨਾਲ ਜਿਵੇਂ ਉਹਦੀ ਮਾਂ ਦਾ ਹੋਇਆ। ਔਰ 84 ਉਸ ਤੋਂ ਬਾਅਦ ਅੱਜ ਤੱਕ ਇਹਨਾਂ 35 ਸਾਲਾਂ ਦੇ ਵਿੱਚ ਕੋਈ ਨਹਿਰੂ ਪਰਿਵਾਰ ਦਾ ਬੰਦਾ ਜਿਹੜਾ ਉਹ ਫਿਰ ਦਿੱਲੀ ਦੇ ਤਖਤ 'ਤੇ ਨਹੀਂ ਬੈਠ ਸਕਿਆ। ਸੋ ਅਸੀਂ ਸਮਝਦੇ ਹਾਂ ਕਿ ਬਈ ਇਹ ਘੱਲੂਘਾਰੇ ਦੀ 42ਵੀਂ ਵਰ੍ਹੇਗੰਢ ਮੌਕੇ 'ਚ ਇਹ ਆਇਆ ਕਿ ਭਾਈ ਉਹ ਕਹਿੰਦੇ ਸੀ ਜੀ ਉਹਨਾਂ ਦਾ ਕੀ ਹੈ, ਕਹਿੰਦਾ ਉਹਨਾਂ ਦੇ ਤਾਂ ਤੱਪੜ ਰੁਲ ਗਏ। ਸੋ ਇਹ ਹੁਣ ਜਦੋਂ ਤੁਸੀਂ ਮੁਲਕ ਦਾ ਸੋਨਾ ਚੋਰੀ ਛਿਪੇ ਵੇਚ ਰਹੇ ਹੋ ਤੇ ਤੁਹਾਡੇ ਤੱਪੜ ਰੁਲੇ ਹੋਏ ਨੇ ਔਰ ਅਲਟੀਮੇਟਲੀ ਹਸ਼ਰ ਇੰਡੀਆ ਦਾ ਉਹੀ ਹੋਣਾ ਹੈ
ਜੋ ਸੋਵੀਅਤ ਯੂਨੀਅਨ ਦਾ ਹੋਇਆ ਸੀ। ਸੋਵੀਅਤ ਯੂਨੀਅਨ ਮੇਨ ਕੰਸਪੀਰੇਟਰ ਸੀ ਇਸ ਘੱਲੂਘਾਰੇ 'ਚ, ਉਹਨਾਂ ਦੇ 15 ਟੁਕੜੇ ਹੋਏ ਔਰ ਇਹ ਵੀ ਜਿਹੜੇ ਨੇ ਉਸੇ ਹੀ ਰਸਤੇ ਤੇ ਜਾ ਰਹੇ ਨੇ। ਔਰ ਹੁਣ ਇਹ ਫਿਰ ਮਹਾਸ਼ਕਤੀ ਵਿਸ਼ਵ ਗੁਰੂ ਆਪਣੇ ਆਪ ਨੂੰ ਜੋ ਮਰਜ਼ੀ ਕਹੀ ਜਾਣ, ਪਰ ਹਾਲ ਇਹ ਹੈ ਕਿ ਤੱਪੜ ਰੁਲੇ ਹੋਏ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰਬਾਣੀ ਕੁਰਬਾਨੀ ਤੇ ਮਿਹਰਬਾਨੀ ਦੇ ਪੁੰਜ ਭਾਣੇ ਦੀ ਮੂਰਤ, ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕ, ਗੁਰਦੁਆਰਾ ਸਾਹਿਬ ਫਲੈਸਿੰਗ ਤੇ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਰਲ ਮਿਲ ਕਰਕੇ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 13 ਜੂਨ ਦਿਨ ਸ਼ਨੀਚਰਵਾਰ ਨੂੰ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਵਿਖੇ 11 ਵਜੇ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਅੰਦਰ ਸਮੇਂ ਅਨੁਸਾਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਸਤਿਕਾਰਯੋਗ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੀਆਂ ਦਸਤਾਰਾਂ ਸਜਾ ਕੇ ਆਉਣ। ਸਤਿਕਾਰਯੋਗ ਭੈਣਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਆਉਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਮ ਦੀ ਰੱਖਿਆ ਤੇ ਕੌਮ ਲਈ ਜਿਨ੍ਹਾਂ ਨੇ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ, ਉਹਨਾਂ ਮਹਾਨ ਸਿੰਘਾਂ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ ਮਹਾਨ ਸ਼ਹੀਦੀ ਸਮਾਗਮ। ਜੂਨ 1984 ਦੇ ਤੀਜੇ ਘੱਲੂਘਾਰੇ ਨੂੰ ਸਮਰਪਿਤ ਇਹ ਸਮਾਗਮ 5, 6 ਅਤੇ 7 ਜੂਨ ਨੂੰ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਿਖੇ ਹੋਣਗੇ। ਇਹਨਾਂ ਵਿਸ਼ਾਲ ਸਮਾਗਮਾਂ ਵਿੱਚ ਹੋਵੇਗੀ 1984 ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਖਾਸ ਐਗਜ਼ੀਬਿਸ਼ਨ ਅਤੇ ਸਲਾਈਡ ਸ਼ੋਅ। ਆਓ ਆਪਣੇ ਸ਼ਹੀਦਾਂ ਨੂੰ ਸਤਿਕਾਰ ਭੇਟ ਕਰੀਏ ਅਤੇ ਆਪਣੇ ਇਤਿਹਾਸ ਨੂੰ ਯਾਦ ਕਰੀਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਧੰਨਵਾਦ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਨ ਕਿ ਯੂਰਪੀਅਨ ਯੂਨੀਅਨ ਦੀ ਉੱਚ ਪੱਧਰੀ ਰਿਪਰੈਜ਼ੈਂਟੇਟਿਵ ਕਾਜ਼ਾ ਕਾਲਸ ਅੱਜ ਕੱਲ੍ਹ ਪਾਕਿਸਤਾਨ ਦੇ ਦੌਰੇ ਤੇ ਹਨ। ਉਹਨਾਂ ਨੇ ਪਾਕਿਸਤਾਨ ਦੇ ਅੱਡ-ਅੱਡ ਆਗੂਆਂ ਅਤੇ ਫੀਲਡ ਮਾਰਸ਼ਲ ਆਸਮ ਮਨੀਰ ਨਾਲ ਮੁਲਾਕਾਤ ਕੀਤੀਆਂ। ਦੌਰੇ ਦੇ ਅਖੀਰ ਵਿੱਚ ਯੂਰਪੀਅਨ ਯੂਨੀਅਨ ਅਤੇ ਪਾਕਿਸਤਾਨ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਯੂਕਰੇਨ ਮਸਲੇ ਦੇ ਨਾਲ-ਨਾਲ ਜੰਮੂ ਕਸ਼ਮੀਰ ਮੁੱਦੇ ਦਾ ਵੀ ਜ਼ਿਕਰ ਕੀਤਾ ਗਿਆ ਅਤੇ ਇਸ ਨੂੰ ਇੰਟਰਨੈਸ਼ਨਲ ਕਾਨੂੰਨ ਅਤੇ ਯੂਐਨ ਚਾਰਟਰ ਅਨੁਸਾਰ ਹੱਲ ਕਰਨ ਲਈ ਕਿਹਾ ਗਿਆ। ਇਸ ਬਿਆਨ ਨੇ ਭਾਰਤ ਨੂੰ ਸਨ ਕੱਪੜੀ ਜਿਹੜੀ ਅੱਗ ਲਗਾ ਦਿੱਤੀ ਔਰ ਭਾਰਤ ਦਾ ਕਹਿਣਾ ਹੈ ਕਿ ਯੂਰਪੀਅਨ ਯੂਨੀਅਨ ਦਾ ਜੰਮੂ ਕਸ਼ਮੀਰ ਮੁੱਦੇ ਤੇ ਸਿਰਫ ਸਾਣਾ ਕੋਈ ਮਾਇਨੇ ਨਹੀਂ ਰੱਖਦਾ, ਇਹ ਭਾਰਤ ਦਾ ਅੰਦਰੂਨੀ ਮਸਲਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਜੇ ਅਮਰੀਕਾ ਦੇ ਸੈਕਟਰੀ ਆਫ ਡਿਫੈਂਸ, ਜਿਨ੍ਹਾਂ ਨੂੰ ਸੈਕਟਰੀ ਆਫ ਵਾਰ ਕਹਿੰਦੇ ਨੇ, ਪੀਟ ਹੈਗਸੈਥ, ਉਹਨਾਂ ਨੇ ਸਿੰਗਾਪੁਰ ਦੇ ਇੱਕ ਜਿਸ ਡਾਇਲੌਗ 'ਚੋਂ ਲੈਕਚਰ ਕਰ ਰਹੇ ਸੀ ਉਹਦੇ 'ਚ ਉਹਨਾਂ ਨੇ ਪਾਕਿਸਤਾਨ ਦੀ ਤਾਰੀਫ ਕੀਤੀ, ਉਹਨੂੰ ਐਜ਼ ਏ ਰੀਜਨਲ ਪਾਵਰ ਵਰਲਡ ਪੀਸ ਲਈ ਕੰਮ ਕਰਨ ਵਾਲੇ ਔਰ ਖ਼ਾਸ ਤੌਰ 'ਤੇ ਫੀਲਡ ਮਾਰਸ਼ਲ ਔਰ ਉਹਨਾਂ ਦੇ ਪ੍ਰਾਈਮ ਮਿਨਿਸਟਰ ਦੀ ਤਾਰੀਫ ਕੀਤੀ। ਤੇ ਇੰਡੀਆ ਤੋਂ ਜਰਿਆ ਨਹੀਂ ਗਿਆ। ਉਹਨਾਂ ਨੇ ਹਾਲਾਂਕਿ ਵੀਕਐਂਡ ਦਾ ਸੈਚਰਡੇ ਦਾ ਸੀ ਉਹ ਸੈਮੀਨਾਰ, 2 ਦਿਨ ਬਾਅਦ ਇੰਡੀਆ ਦੀ ਫੋਰਨ ਮਿਨਿਸਟਰੀ ਦੇ ਸਪੋਕਸਮੈਨ ਨੇ ਇਸ ਦੇ ਉੱਤੇ ਵਿਅੰਗ ਕਸਦਿਆਂ ਕਿਹਾ ਕਿ ਜੀ ਅਸੀਂ ਆਪਣੇ ਪਾਰਟਨਰ ਅਮਰੀਕਾ ਦਾ ਨਾਂ ਲੈਣ ਤੋਂ ਵੀ ਡਰਦੇ ਨੇ। ਉਹ ਇਹ ਕਹਿਣਾ ਚਾਹਾਂਗੇ ਕਿ ਜਿਹਨੂੰ ਉਹ ਬੈਸਟ ਫਰੈਂਡ ਕਹਿ ਰਿਹਾ ਪੀਟ ਹੈਗਸੈਥ, ਉਹਨੂੰ ਘੱਟੋ ਘੱਟ ਇਹ ਸਲਾਹ ਦੇਣ ਕਿ ਜੀ ਕ੍ਰਾਸ ਬਾਰਡਰ ਟੈਰਰਿਜ਼ਮ ਨਾ ਕਰਨ ਔਰ ਜਿਹੜਾ ਸਭ ਤੋਂ ਵੱਡਾ ਖੁਦ ਦਹਿਸ਼ਤਗਰਦ ਮੁਲਕ ਹੈ
ਉਹ ਹਮੇਸ਼ਾ ਹੀ ਪਾਕਿਸਤਾਨ ਨੂੰ ਐਪੀ ਸੈਂਟਰ ਆਫ ਟੈਰਰਿਜ਼ਮ ਔਰ ਇਹ ਉਹ ਕਹਿ ਕੇ ਆਪਣੇ ਪਾਪ ਲੁਕਾਉਣ ਦੀ ਕੋਸ਼ਿਸ਼ ਕਰਦਾ। ਇਹ ਆਪਣੇ ਆਪ ਦੇ ਵਿੱਚ ਜਿਵੇਂ ਅਸੀਂ ਕਿਹਾ ਸੀ ਵੀ ਇਹ ਇਹੀ ਦਰਸਾਉਂਦਾ ਹੈ ਵੀ ਭਾਰਤ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਹੈ ਜਦੋਂ ਤੁਹਾਡੇ ਕੋਲ ਤੁਸੀਂ ਹੈਲਪਲੈਸ ਹੁੰਦੇ ਹੋ, ਇੱਕ ਪਾਸੇ ਤੁਸੀਂ ਇਹ ਚਾਹ ਰਹੇ ਹੁੰਦੇ ਹੋ ਔਰ ਤੁਹਾਡੇ ਯਤਨ ਔਰ ਤੁਸੀਂ ਉਹ ਸਾਰੀਆਂ ਸਾਜ਼ਿਸ਼ਾਂ ਕੀਤੀਆਂ ਹੁੰਦੀਆਂ ਨੇ ਜਿਹੜੀਆਂ ਨਾ ਸਿਰਫ ਫੇਲ ਹੁੰਦੀਆਂ ਪਰ ਜਿਹਦੇ ਖਿਲਾਫ ਤੁਸੀਂ ਸਾਜ਼ਿਸ਼ਾਂ ਕਰਦੇ ਹੋ ਉਹਦਾ ਰੁਤਬਾ ਰੀਜਨਲੀ ਨਹੀਂ, ਇਹ ਤਾਂ ਰੱਬ ਦੇ ਕੋਲ ਹੁੰਦਾ ਹੈ, ਉਹਦਾ ਇੰਟਰਨੈਸ਼ਨਲ ਰੁਤਬਾ ਬਣਦਾ ਜਿਵੇਂ ਪਾਕਿਸਤਾਨ ਦੇ ਕੇਸ 'ਚ ਹੋਇਆ। ਲੇਕਿਨ ਕੋਈ ਨਾ ਕੋਈ ਚੀਜ਼ ਉਹਨਾਂ ਨੂੰ ਮਿਲ ਜਾਂਦੀ ਹੈ ਫਿਰ ਜਿਹੜੀ ਉਹਨਾਂ ਦੀ ਨੀਂਦ ਹਰਾਮ ਕਰਦੀ ਹੈ। ਹੁਣ ਪਿਛਲੇ 2-3 ਦਿਨ ਤੋਂ ਜਿਹੜਾ ਹੈ ਉਹ ਗਲੋਬਲ ਇਹ ਨਿਊਜ਼ ਬਣ ਰਹੀ ਸੀ ਕਿ ਯੂਰਪੀਅਨ ਯੂਨੀਅਨ ਜਿਸ ਦੀ ਜਿਹੜੀ ਹੈ ਮੇਨ ਪੋਲੀਟੀਕਲ ਰਿਪਰੈਜ਼ੈਂਟੇਟਿਵ ਵੀ ਹੈ, ਜਿਹੜੀ ਹੈ ਯੂਰਪੀਅਨ ਯੂਨੀਅਨ ਹਾਈ ਰਿਪਰੈਜ਼ੈਂਟੇਟਿਵ ਫਾਰ ਫੋਰਨ ਅਫੇਅਰਸ ਐਂਡ ਸਿਕਿਉਰਿਟੀ ਪਾਲਿਸੀ ਕਾਜਾ ਕਲੀਅਰ, ਉਹ ਪਾਕਿਸਤਾਨ ਦੇ ਦੌਰੇ 'ਤੇ ਸੀ। ਜ਼ਾਹਰ ਹੈ ਯੂਰਪੀਅਨ ਯੂਨੀਅਨ ਦਾ ਇੱਕ ਆਪਣਾ ਪੈਮਾਨਾ ਹੈ, ਪਾਕਿਸਤਾਨ ਦੀ ਜਿਹੜੀ ਟ੍ਰੇਡ ਹੈ ਉਹ ਕਾਫੀ ਹੈ ਯੂਰਪੀਅਨ ਯੂਨੀਅਨ ਨਾਲ, ਜਿੰਨੀ ਕਿ ਅਮਰੀਕਾ ਚਾਈਨਾ ਦੇ ਨਾਲ ਹੈ ਉਹਨੂੰ ਮਿਲਾ ਲਿਆ ਜਾਏ ਉਸ ਤੋਂ ਜ਼ਿਆਦਾ ਯੂਰਪੀਅਨ ਯੂਨੀਅਨ ਨਾਲ ਹੈ। ਯੂਰਪੀਅਨ ਯੂਨੀਅਨ ਦਾ ਆਪਣਾ ਯੂਰੋ ਹੈ, ਕਰੰਸੀ ਵੀ ਉਹਨਾਂ ਦੀ ਆਪਣੀ ਹੈ, ਉਹਨਾਂ ਦਾ ਮਾਪਦੰਡ ਵੀ ਕੋਈ ਹਿਊਮਨ ਰਾਈਟਸ, ਕੋਈ ਅਦਰਵਾਈਜ਼ ਫਾਈਨੈਂਸ਼ੀਅਲ ਔਰ ਦੂਜਾ। ਸੋ ਇਹ ਜਿਹੜੀਆਂ ਇਸ ਬੀਬੀ ਕਾਜ਼ਾ ਕਲਿਆਰ ਦੀਆਂ ਮੀਟਿੰਗਸ ਹੋਈਆਂ, ਉਹ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਔਰ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ, ਫਾਈਨੈਂਸ ਮਿਨਿਸਟਰ ਔਰ ਸਪੈਸ਼ਲੀ ਉਹਨਾਂ ਨੇ ਜਿਹੜਾ ਉਹ ਆਸਮ ਮੁਨੀਰ ਫੀਲਡ ਮਾਰਸ਼ਲ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ। ਔਰ ਜ਼ਾਹਰ ਹੈ ਕਿ ਇਹਨਾਂ ਸਾਰੀਆਂ ਮੀਟਿੰਗਸ ਤੋਂ ਬਾਅਦ ਜਿਹੜੀ ਉਹਨਾਂ ਦੀ ਜੁਆਇੰਟ ਜਿਹੜੀ ਹੈ ਸਟੇਟਮੈਂਟ ਆਈ ਪਾਕਿਸਤਾਨ ਦੇ ਨਾਲ, ਜਿਹਦੇ 'ਚ ਉਹਨਾਂ ਨੇ ਬੜੇ ਜਿਹੜਾ ਉਹ ਖੁੱਲ੍ਹੇ ਤਰੀਕੇ ਦੇ ਨਾਲ ਪਾਕਿਸਤਾਨ ਦੀ ਤਾਰੀਫ ਵੀ ਕੀਤੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਪਹਿਲਾਂ ਤਾਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਵੀ ਔਰ ਆਰਮੀ ਚੀਫ ਨੇ ਵੀ ਉਹਨਾਂ ਨੂੰ ਬਰੀਫ ਕੀਤਾ। ਪਾਕਿਸਤਾਨ ਸਾਈਡ ਬਰੀਫਡ ਔਨ ਦਾ ਇਸ਼ੂ ਆਫ ਜੰਮੂ ਐਂਡ ਕਸ਼ਮੀਰ, the European Union side briefed on Russia's war against Ukraine. ਯੂਕਰੇਨ ਮੁੱਦੇ ਤੇ ਯੂਰਪੀਅਨ ਯੂਨੀਅਨ ਨੇ ਬਰੀਫ ਕੀਤਾ ਹੈ, ਜੰਮੂ ਕਸ਼ਮੀਰ ਮੁੱਦੇ ਤੇ ਪਾਕਿਸਤਾਨ ਨੇ ਬੀਬੀ ਨੂੰ ਕੀਤਾ। both side expressed support to peaceful resolution of conflicts through dialogue and diplomacy in accordance with the principles of the UN Charter. ਦੋਨਾਂ ਸਾਈਡਸ ਨੇ ਕਿਹਾ ਕਿ ਭਾਈ ਇਹ ਜਿਹੜਾ ਪੀਸਫੁਲ ਰੈਜ਼ੋਲੂਸ਼ਨ ਹੋਣਾ ਚਾਹੀਦਾ ਹੈ ਯੂਕਰੇਨ ਦੇ ਮਸਲੇ ਦਾ ਵੀ ਔਰ ਜੰਮੂ ਕਸ਼ਮੀਰ ਦੇ ਮਸਲੇ ਦਾ ਵੀ, ਗੱਲਬਾਤ ਰਾਹੀਂ, ਡਿਪਲੋਮੇਸੀ ਰਾਹੀਂ, ਜਿਹੜਾ ਕਿ UN ਚਾਰਟਰ ਦਾ ਆਧਾਰ ਹੈ ਜਾਂ ਜਿਹੜਾ UN ਚਾਰਟਰ ਦੇ ਮੁਤਾਬਕ ਇਹਨਾਂ ਮੁੱਦਿਆਂ ਦਾ ਫੈਸਲਾ ਹੋਣਾ ਚਾਹੀਦਾ ਹੈ। ਜੁਆਇੰਟ ਪ੍ਰੈਸ ਰਿਲੀਜ਼ ਜਦੋਂ ਸਾਹਮਣੇ ਆਈ ਔਰ ਇਸ ਦੀ ਜਿਹੜੀ ਸ਼ਬਦਾਵਲੀ ਹੈ ਉਹਨੇ ਤਾਂ ਭਾਰਤ ਨੂੰ ਸਨ ਕੱਪਣੀ ਅੱਗ ਲਾ ਦਿੱਤੀ ਔਰ ਉਹਨਾਂ ਨੇ ਫੌਰਨ ਜਿਹੜਾ ਇਸ ਦੇ ਉੱਤੇ ਪ੍ਰੋਟੈਸਟ ਕੀਤਾ ਔਰ ਇੰਡੀਆ ਨੇ ਇਹ ਕਿਹਾ ਕਿ ਵੀ ਇਹ ਬਿਲਕੁਲ ਯੂਰਪੀਅਨ ਯੂਨੀਅਨ ਵਾਲੇ ਆਪਣਾ ਇਹਦੇ 'ਚ ਸਿਰ ਨਾ ਫਸਾਣ, ਇਹ ਜੰਮੂ ਕਸ਼ਮੀਰ ਦਾ ਮਸਲਾ ਜਿਹੜਾ ਹੈ ਭਾਰਤ ਦਾ ਅੰਦਰੂਨੀ ਮਸਲਾ ਹੈ ਔਰ ਦਿਸ ਇਜ਼ ਐਨ ਇੰਟਰਨਲ ਮੈਟਰ ਐਂਡ ਐਜ਼ ਅਪੋਜ਼ਡ ਐਨੀ ਥਰਡ ਪਾਰਟੀ ਇਨਵੋਲਵਮੈਂਟ ਔਰ ਮੀਡੀਏਸ਼ਨ। ਔਰ ਇਸ ਤੋਂ ਇਲਾਵਾ ਵੀ ਇਸ ਜੁਆਇੰਟ ਸਟੇਟਮੈਂਟ ਦੇ ਵਿੱਚ ਪਾਕਿਸਤਾਨ ਦੀ ਤਾਰੀਫ ਦੇ ਵਿੱਚ ਉਹਨਾਂ ਨੇ ਬੀਬੀ ਨੇ ਕਿਹਾ, ਯੂਰਪੀਅਨ ਯੂਨੀਅਨ ਦੀ ਹਾਈ ਪ੍ਰੋਫਾਈਲ ਲੀਡਰ ਨੇ, the deputy prime minister and HR and vice president also held in depth discussion on regional and global developments of mutual concern. They elaborated on Pakistan's constructive and facilitative role in promoting regional peace and stability. ਹੁਣ ਉਹ ਜਦੋਂ ਪਾਕਿਸਤਾਨ ਨੂੰ ਰੀਜਨਲ ਪਲੇਅਰ ਕਹਿੰਦੇ ਨੇ ਕਿ ਪਾਕਿਸਤਾਨ ਇੱਕ ਵੱਡਾ ਰੀਜਨਲ ਪਲੇਅਰ ਹੈ, ਗਲੋਬਲ ਡਿਪਲੋਮੇਸੀ ਕਰ ਰਿਹਾ ਹੈ ਤੇ ਇੰਡੀਆ ਨੂੰ ਤਾਂ ਉਹਦੇ ਲਈ ਜਰਨਾ ਔਖਾ ਹੋ ਜਾਂਦਾ ਹੈ। ਫਿਰ ਦਾ ਯੂਰਪੀਅਨ ਸਾਈਡ ਰੀਟਰੇਟਡ ਇਟਸ ਐਪਰੀਸ਼ੀਏਸ਼ਨ ਫਾਰ ਪਾਕਿਸਤਾਨਸ ਮੀਡੀਏਸ਼ਨ ਐਫਰਟਸ। ਬੋਥ ਸਾਈਡਸ ਅੰਡਰਸਕੋਰਡ ਦਾ ਇੰਪੋਰਟੈਂਸ ਆਫ ਡਾਇalogue adhesive to international law and multilateralism in addressing contemporary global challenges and maintaining regional stability. ਹੁਣ ਇਹ ਸਾਰਾ ਪਾਕਿਸਤਾਨ ਨੂੰ ਜਿਹੜਾ ਰੁਤਬਾ ਜਿਹੜਾ ਉਹ ਮਿਲਦਾ ਹੈ, ਇਹ ਸਾਰੇ ਨੂੰ ਜਿਹੜਾ ਇਹਨੂੰ ਭਾਰਤ ਨੂੰ ਬਹੁਤ ਤਕਲੀਫ ਹੈ। ਫਿਰ ਇਕੱਲਾ ਇਹੀ ਨਹੀਂ ਹੈ, ਉਹਨੇ ਮਿਸਟਰ ਕਾਜਾ ਕਲਾਸ ਨੇ ਆਪਣੇ ਟਵਿੱਟਰ ਦੇ ਉੱਤੇ ਵੀ ਟਵੀਟ ਕੀਤਾ, ਪਾਕਿਸਤਾਨ ਇਜ਼ ਏ ਮੇਜਰ ਰੀਜਨਲ ਪਾਵਰ ਐਂਡ ਐਨ ਇੰਪੋਰਟੈਂਟ ਪਾਰਟਨਰ ਫॉर ਯੂਰਪੀਅਨ ਯੂਨੀਅਨ।
ਹੁਣ ਮੇਜਰ ਰੀਜਨਲ ਪਾਵਰ, ਕੱਲਾ ਰੀਜਨਲ ਪਾਵਰ ਨਹੀਂ, ਮੇਜਰ ਰੀਜਨਲ ਪਾਵਰ, ਔਰ ਇਹ ਇੰਪੋਰਟੈਂਟ ਪਾਰਟਨਰ ਵੀ ਹੈ। ਫਿਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਟੁਡੇ ਆਈ ਇਨ ਇਸਲਾਮਾਬਾਦ ਆਈ ਮੈਟ ਵਿਦ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ, ਡਿਪਟੀ ਪ੍ਰਾਈਮ ਮਿਨਿਸਟਰ, ਫੋਰਨ ਮਿਨਿਸਟਰ for talks on further strengthening European Union Pakistan ties. I also met Chief of Defence Forces Syed Asam Munir, और ये पूरा लंबा चौड़ा है। ਹੁਣ ਜਿਹੜਾ ਸ਼ਰੀਕਾਂ ਦੀ ਗੱਲ ਅਸੀਂ ਕੱਲ੍ਹ ਵੀ ਕੀਤੀ ਸੀ ਕਿ ਭਾਈ ਉਹ ਤਾਂ ਜੇ ਸ਼ਰੀਕਾਂ ਦੇ ਵਿਹੜੇ ਦੇ ਬਾਹਰ ਕੇਲਿਆਂ ਦੇ ਛਿੱਲੜ ਪਏ ਹੋਣ ਤੇ ਉਹੀ ਸ਼ਰੀਕਾਂ ਨੂੰ ਤਕਲੀਫ ਦਿੰਦਾ, ਅੱਛਾ ਹੁਣ ਇਹ ਕੇਲੇ ਖਾਣ ਲੱਗ ਪਏ। ਇੱਥੇ ਤਾਂ ਪਾਕਿਸਤਾਨ ਹੋ ਰਹੀ ਹੈ ਔਰ ਇਹ ਭਾਰਤ ਨੂੰ ਜਿਹੜੀ ਹੈ ਉਹਦੀ ਤਕਲੀਫ ਹੈ। ਪਰ ਹੁਣ ਕੀ ਕੋਈ ਕਰ ਸਕਦਾ ਇਹਨਾਂ ਦੇ ਉੱਤੇ, ਤੁਸੀਂ ਤਰਸ ਹੀ ਕਰ ਸਕਦੇ ਹੋ, ਹੋਰ ਇਹਨਾਂ ਨੂੰ ਤੁਸੀਂ ਕੀ ਕਹਿ ਸਕਦੇ ਹੋ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਨਗਰ ਕੀਰਤਨ 7 ਜੂਨ ਨੂੰ ਬਰੈਂਪਟਨ ਵਿਖੇ ਹੋਣ ਜਾ ਰਹੇ ਨੇ। ਹਰ ਸਾਲ ਦੀ ਤਰ੍ਹਾਂ ਆਪ ਸੰਗਤਾਂ ਨੇ ਹਮਾ ਕੇ ਪਹੁੰਚਣਾ। 11:30 ਵਜੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਨਗਰ ਕੀਰਤਨ ਰਵਾਨਾ ਹੋਣਗੇ ਅਤੇ ਸ਼ਾਮੀ 6 ਵਜੇ ਦੇ ਕਰੀਬ ਜੋਤ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿਖੇ ਪਹੁੰਚਣਗੇ। ਇਸ ਦੇ ਨਾਲ ਸੈਂਟਰ ਦੇ ਵਿੱਚ ਸੈਂਡਲਵੁੱਡ ਐਂਟੋਰਬਮ ਤੇ ਇੱਕ ਵੱਡੀ ਸਟੇਜ ਲੱਗੂਗੀ ਜਿੱਥੇ ਪੰਥਕ ਬੁਲਾਰੇ ਅਤੇ ਢਾਡੀ ਕਵੀ ਸ਼ਰਾਬ ਸੰਗਤਾਂ ਨੂੰ ਇਤਿਹਾਸ ਦੇ ਨਾਲ ਜੋੜਨਗੇ। ਇਸ ਦੇ ਨਾਲ 5 ਜੂਨ ਨੂੰ ਢਾਡੀ ਦਰਬਾਰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵਿਖੇ ਅਤੇ 6 ਜੂਨ ਨੂੰ ਦੋਨਾਂ ਹੀ ਗੁਰਦੁਆਰਾ ਸਾਹਿਬ ਵਿੱਚ ਸਮਾਗਮ ਹੋਣਗੇ ਕੀਰਤਨ ਦਰਬਾਰ। 6 ਜੂਨ ਨੂੰ ਹੀ ਆਪ ਜਿਨ੍ਹਾਂ ਵੀ ਗੁਰਸਿੱਖਾਂ ਨੇ ਗੁਰੂ ਕੇ ਜਹਾਜ਼ੇ ਚੜ੍ਹਨਾ, ਅੰਮ੍ਰਿਤ ਸੰਚਾਰ ਜਿਹੜੇ ਉਹ ਗੁਰਦੁਆਰਾ ਜੋਤ ਪ੍ਰਕਾਸ਼ ਵਿਖੇ ਦੁਪਹਿਰ 1 ਵਜੇ ਹੋਣ ਜਾ ਰਹੇ ਨੇ। ਉਹਦੇ ਵਿੱਚ ਵੀ ਤੁਸੀਂ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਆਪਣੇ ਨਾਮ ਜਿਹੜੇ ਉਹ ਲਿਖਵਾ ਸਕਦੇ ਹੋ। ਹੋਰ ਜਾਣਕਾਰੀ ਲਈ ਤੁਸੀਂ ਦੋਨਾਂ ਹੀ ਗੁਰਦੁਆਰਾ ਸਾਹਿਬ ਨੂੰ ਫੋਨ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਦੀ ਰੱਖਿਆ ਤੇ ਕੌਮ ਲਈ ਜਿਨ੍ਹਾਂ ਨੇ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ, ਉਹਨਾਂ ਮਹਾਨ ਸਿੰਘਾਂ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ ਮਹਾਨ ਸ਼ਹੀਦੀ ਸਮਾਗਮ। ਜੂਨ 1984 ਦੇ ਤੀਜੇ ਘੱਲੂਘਾਰੇ ਨੂੰ ਸਮਰਪਿਤ ਇਹ ਸਮਾਗਮ 5, 6 ਅਤੇ 7 ਜੂਨ ਨੂੰ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਿਖੇ ਹੋਣਗੇ। ਇਹਨਾਂ ਵਿਸ਼ਾਲ ਸਮਾਗਮਾਂ ਵਿੱਚ ਹੋਵੇਗੀ 1984 ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਖਾਸ ਐਗਜ਼ੀਬਿਸ਼ਨ ਅਤੇ ਸਲਾਈਡ ਸ਼ੋਅ। ਆਓ ਆਪਣੇ ਸ਼ਹੀਦਾਂ ਨੂੰ ਸਤਿਕਾਰ ਭੇਟ ਕਰੀਏ ਅਤੇ ਆਪਣੇ ਇਤਿਹਾਸ ਨੂੰ ਯਾਦ ਕਰੀਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਧੰਨਵਾਦ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰ, ਅਖੀਰਲੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਮੁਸਲਮਾਨ ਭਾਈਚਾਰੇ ਨੇ RSS ਤੇ BJP ਨੂੰ ਐਕਸਪੋਜ਼ ਕਰਕੇ ਰੱਖ ਦਿੱਤਾ ਹੈ। ਈਦ ਦੇ ਮੌਕੇ ਮੁਸਲਮਾਨਾਂ ਦੇ ਵੱਡੇ ਮਜ਼ਹਬੀ ਆਗੂਆਂ ਨੇ ਮੁਸਲਮਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਗਾਂ ਦੀ ਕੁਰਬਾਨੀ ਨਾ ਕਰਨ ਅਤੇ ਨਾਲ ਹੀ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਗਾਂ ਮਾਤਾ ਨੂੰ ਰਾਸ਼ਟਰੀ ਪਸ਼ੂ ਦਾ ਦਰਜਾ ਦੇਣ ਤਾਂ ਕਿ ਭਾਰਤ ਵਿੱਚ ਗਊ ਹੱਤਿਆ ਦਾ ਮੁੱਦਾ ਹਮੇਸ਼ਾ ਲਈ ਮੁੱਕ ਜਾਵੇ। ਹੁਣ BJP ਬੈਕਫੁੱਟ ਤੇ ਹੈ ਕਿਉਂਕਿ ਬੀਫ ਮਾਰਕੀਟ ਵਿੱਚ ਹਿੰਦੂ ਵਪਾਰੀ ਇਨਵੋਲਵ ਹਨ ਜਿਹੜੇ ਬੀਫ ਨੂੰ ਐਕਸਪੋਰਟ ਕਰਦੇ ਇੰਪੋਰਟ ਕਰਦੇ ਹਨ ਅਤੇ ਨਾਲ ਹੀ BJP ਦੇ ਰਾਜ ਵਾਲੀਆਂ ਕੁਝ ਸਟੇਟਾਂ ਵਿੱਚ ਗਊ ਹੱਤਿਆ ਦੀ ਆਗਿਆ ਹੈ। ਹੁਣ ਗੇਂਦ BJP ਦੇ ਵਿਹੜੇ ਵਿੱਚ ਹੈ ਅਤੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਇਸ ਤੋਂ ਕਿਵੇਂ ਪਿੱਛਾ ਛਡਾਉਣ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਆਪਾਂ ਸ਼ੇਅਰ ਨਹੀਂ ਕਰਾਂਗੇ ਕਿਉਂਕਿ ਡਾਕਟਰ ਸਾਹਿਬ DC ਲਈ ਰਸ਼ ਕਰਨੇ, ਸੋ ਇਸ ਲਈ ਆਪਾਂ ਤੁਹਾਡੇ ਤੋਂ ਮਾਫੀ ਚਾਹੁੰਦੇ ਹਾਂ। ਸੋ ਇਹ ਮੁੱਦਾ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਿਨ੍ਹਾਂ ਚੀਜ਼ਾਂ ਦੇ ਨਾਲ ਕਿਸੇ ਦੀ ਮਜ਼ਹਬੀ ਸੈਂਸਿਟੀਵਿਟੀ, ਸੰਵੇਦਨਸ਼ੀਲਤਾ ਜੁੜੀ ਹੁੰਦੀ ਹੈ ਉਸ ਦੇ ਉੱਤੇ ਅਸੀਂ ਜ਼ਿਆਦਾ ਗੱਲ ਨਹੀਂ ਕਰਦੇ। ਪਰ ਜਦੋਂ ਕਿਸੇ ਮਜ਼ਹਬੀ ਇਸ਼ੂ ਨੂੰ ਸਿਆਸੀ ਢਾਲ ਤੇ ਸਿਆਸੀ ਤਲਵਾਰ ਦੇ ਤੌਰ ਤੇ ਵਰਤਿਆ ਜਾਂਦਾ ਹੋਏ ਉਦੋਂ ਉਹਨੂੰ ਐਕਸਪੋਜ਼ ਕਰਨਾ ਇੱਕ ਸਾਡਾ ਫਰਜ਼ ਵੀ ਬਣਦਾ ਹੈ ਕਿਉਂਕਿ ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਅੱਜ ਦਾ ਹਿੰਦੂਤਵਾ ਜਿਹਨੇ
3 ਸਦੀਆਂ ਦੇ ਵਿੱਚ ਆਪਣੇ ਧਰਮ ਦਾ ਨਾਮ ਵੀ ਬਦਲਿਆ। ਤੁਸੀਂ ਇਹ ਦੇਖੋਗੇ ਕਿ ਜਦੋਂ ਤੁਸੀਂ 18ਵੀਂ 19ਵੀਂ ਸਦੀ ਦੇ ਵਿੱਚ ਇਹਨਾਂ ਦੇ ਧਰਮ ਦਾ ਨਾਂ ਦੇਖੋਗੇ ਤਾਂ ਲਫ਼ਜ਼ ਹਿੰਦੂ ਨਹੀਂ ਹੈ। ਉਦੋਂ ਇਹ ਆਪਣੇ ਆਪ ਨੂੰ ਵੈਦਿਕ ਸੰਸਕ੍ਰਿਤੀ ਕਹਿੰਦੇ ਸੀ ਕਿ ਅਸੀਂ ਵੈਦਿਕ ਹਿੰਦੂ ਧਰਮ ਹੈ, ਵੇਦਾਂ ਦੇ ਉੱਤੇ। ਔਰ ਜਿਹੜੇ ਆਪਣੇ ਆਪ ਨੂੰ ਵੈਦਿਕ ਧਰਮ ਨੂੰ ਮੰਨਣ ਵਾਲੇ, ਔਰ 19ਵੀਂ ਸਦੀ ਦਇਆਨੰਦ ਨੇ ਕਿਹਾ ਵੀ ਅਸੀਂ ਹਿੰਦੂ ਨਹੀਂ ਹੈ, ਹਿੰਦੂ ਦਾ ਮਤਲਬ ਚੋਰ ਹੁੰਦਾ, ਅਸੀਂ ਆਰੀਆ ਔਰ ਸਾਡੀ ਸੰਸਕ੍ਰਿਤੀ ਵੈਦਿਕ ਸੰਸਕ੍ਰਿਤੀ ਹੈ। ਅੰਗਰੇਜ਼ਾਂ ਨੇ ਜਦੋਂ ਹਿੰਦੀ ਜ਼ਬਾਨ 19ਵੀਂ ਸਦੀ ਦੇ ਦੂਸਰੇ ਹਿੱਸੇ ਦੇ ਵਿੱਚ ਦੇਵਨਾਗਰੀ ਦੇ ਵਿੱਚ ਲਿਆ ਕੇ ਇਹ ਜਿਹੜੇ ਡਾਇਲੌਗ ਸੀ, ਜਿਸ ਦੇ ਵਿੱਚ ਦੇਲਵੀ ਸੀ, ਦਿੱਲੀ ਦੀ ਬੋਲੀ, ਅਵਧੀ ਸੀ, ਜਿਹੜੀ ਹੈ ਉਹ ਭੋਜਪੁਰੀ ਸੀ, ਮੇਵਾਤੀ ਸੀ, ਜਿਹੜੀ ਇਹਨਾਂ ਦੇ ਬ੍ਰਿਜ ਭਾਸ਼ਾ ਸੀ, ਲਖਨਊ ਦੀ ਸੀ, ਅਵਧੀ ਸੀ, ਉਹਨਾਂ ਸਾਰੇ ਡਾਇਲੌਗ 4-5 ਨੂੰ ਮਿਲਾ ਕੇ ਜਿਹੜਾ ਹੈ ਉਹ ਹਿੰਦੀ ਜ਼ਬਾਨ ਦਾ ਨਾਂ ਤਾਂ ਫਿਰ ਇਹ ਹਿੰਦੀ ਤੋਂ ਆਪਣੇ ਆਪ ਨੂੰ ਹਿੰਦੂ ਕਹਿਣ 'ਚ ਫਖਰ ਮਹਿਸੂਸ ਕਰਨ ਲੱਗ ਗਏ। ਔਰ ਹਾਲਾਂ ਦਇਆਨੰਦ ਨੇ ਤਾਂ ਉਹਨੇ ਤਾਂ ਬਣਾਇਆ ਹੀ ਆਰੀਆ ਕਹਿ ਕੇ, ਆਰੀਆ ਸਮਾਜ, ਆਰੀਆ ਸਭਾ। ਉਹ ਹਿੰਦੂ ਲਫ਼ਜ਼ ਤੋਂ ਤਾਂ ਉਹਨਾਂ ਦਾ ਸੀ ਵੀ ਇਹ ਸਾਨੂੰ ਵਿਦੇਸ਼ੀ ਹਮਲਾਵਰਾਂ ਨੇ ਦਿੱਤਾ ਹੋਇਆ। ਫਿਰ ਅਸੀਂ ਦੇਖਦੇ ਹਾਂ ਕਿ ਵੀ ਇਹ ਜਿਹੜਾ ਹਿੰਦੂ ਲਫ਼ਜ਼ ਵੀ ਹੈ ਇਹ ਹਿੰਦੂ ਤਵਾ ਦੇ ਵਿੱਚ ਜਿਹੜੀ ਹੈ ਉਹ ਇਨਵੋਲਵ ਹੋ ਜਾਂਦਾ ਹੈ ਜਾਂ ਉਹਦੇ 'ਚ ਮਰਜ ਹੋ ਜਾਂਦਾ ਹੈ। ਔਰ ਹਿੰਦੂ ਤਵਾ ਲਫ਼ਜ਼ ਨਾ ਵੇਦਾਂ ਸ਼ਾਸਤਰਾਂ ਕਿਤੇ ਨਹੀਂ ਹੈ। ਇਹ ਸਾਵਰਕਰ ਨੇ 20ਵੀਂ ਸਦੀ ਦੀ ਬਿਗਨਿੰਗ 'ਚ ਹਿੰਦੂ ਤਵਾ ਲਿਆਂਦਾ। ਹੁਣ ਹਿੰਦੂ ਤਵਾ ਲਿਆਉਣ ਵਾਲਾ ਸਾਵਰਕਰ ਨਾ ਤਾਂ ਬੁੱਤ ਪੂਜਕ ਸੀ, ਉਹ ਬੀਫ ਮਾਸ ਨੂੰ ਜਿਹੜਾ ਉਹ ਪ੍ਰੋਟੀਨ ਨਾਲ ਭਰਪੂਰ ਦੱਸ ਕੇ ਖਾਣ ਦੀ ਹਮਾਇਤ ਕਰਦਾ ਸੀ, ਖੁਦ ਵੀ ਖਾਂਦਾ ਸੀ। ਔਰ ਉਹਦੀ ਸੈਕਸ਼ੂਅਲ ਓਰੀਐਂਟੇਸ਼ਨ ਵੀ ਡਿਫਰੈਂਟ ਸੀ, ਜਿਹੜੀ ਮੈਂ ਮੈਂਸ਼ਨ ਨਹੀਂ ਕਰਨਾ ਚਾਹੁੰਦਾ ਵੀ ਉਹਦਾ ਨੱਥੂ ਰਾਮ ਗੋਡਸੇ ਨਾਲ ਕੀ ਸੰਬੰਧ ਸੀ। ਹੁਣ ਉਹ ਇਹਨਾਂ ਦਾ ਪਿਓ ਹੈ ਹਿੰਦੂਤਵਾ ਦੀ ਆਈਡੀਓਲੋਜੀ ਦਾ। ਹੁਣ ਤੁਸੀਂ ਪਿਛਲੇ ਕੁਝ ਪੀਰੀਅਡ ਤੋਂ ਦੇਖਦੇ ਹੋ ਕਿ ਹੁਣ ਹਿੰਦੂਤਵਾ ਨਾਲੋਂ ਵੀ ਮਜ਼ਹਬੀ ਦੁਨੀਆ ਦੇ ਵਿੱਚ ਇਹ ਲਫ਼ਜ਼ ਸਨਾਤਨੀ ਇਸਤੇਮਾਲ ਕਰਨ ਲੱਗ ਗਏ ਕਿ ਜੀ ਅਸੀਂ ਸਨਾਤਨੀ ਹਾਂ। ਹਾਲਾਂ ਸਨਾਤਨ ਦਾ ਲਫ਼ਜ਼ ਇਹ ਹੁੰਦਾ ਹੈ ਕਿ ਜਿਹੜਾ ਜਦੋਂ ਰੱਬ ਸਨਾਤਕ ਹੈ, ਸਨਾਤਨ ਹੈ, ਆਦ ਸੱਚ ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ, ਜਿਹੜਾ ਹਰ ਯੁੱਗ ਹਰ ਕਾਲ, ਜਦੋਂ ਨਹੀਂ ਵੀ ਯੁੱਗ ਔਰ ਕਾਲ ਸੀ ਉਦੋਂ ਵੀ ਉਹ ਐਗਜ਼ਿਸਟ ਕਰਦਾ ਸੀ। ਸੋ ਇਹ ਕਹਿਣਾ ਚਾਹੁੰਦੇ ਨੇ ਕਿ ਬਾਕੀ ਸਾਰੇ ਸਾਡੇ 'ਚ ਹੀ ਸਮਾ ਜਾਂਦੇ ਨੇ। ਔਰ ਇਸ ਸਾਰੇ ਦੇ ਚੱਲਦਿਆਂ ਜਦੋਂ ਭਾਰਤੀ ਜਨਸੰਘ ਹੋਂਦ ਦੇ ਵਿੱਚ ਆਈ, RSS ਦੀ ਸਿਆਸੀ ਪਾਰਟੀ 1960ਵਿਆਂ ਦੇ ਵਿੱਚ, ਇੰਦਰਾ ਗਾਂਧੀ ਦਿੱਲੀ ਤਖਤ ਤੇ ਬੈਠੀ ਔਰ ਇਹਨਾਂ ਨੇ ਸ਼ੰਕਰਾਚਾਰੀਆ ਇਕੱਠੇ ਕਰਕੇ ਭਾਰਤੀ ਜਨਸੰਘ ਨੇ ਇਹ ਮੰਗ ਕੀਤੀ ਕਿ ਜੀ ਗਾਂ ਨੂੰ ਰਾਸ਼ਟਰੀ ਪਸ਼ੂ ਐਲਾਨਿਆ ਜਾਏ, ਪਾਇਸ, ਪਵਿੱਤਰ, ਸੈਕਰਡ ਕਾਊ, ਔਰ ਇਸ ਦੇ ਵੱਧ ਦੇ ਉੱਤੇ, ਇਸ ਦੇ ਜ਼ਬਾ ਕਰਨ ਦੇ ਉੱਤੇ ਜਿਹੜੀ ਹੈ ਪਾਬੰਦੀ ਲਾਈ ਜਾਏ। ਅਸੀਂ ਸਮਝ ਸਕਦੇ ਹਾਂ ਇਸ ਮੰਗ ਨੂੰ, ਹਾਲਾਂ ਇਹਦੀਆਂ ਇੰਪਲੀਕੇਸ਼ਨਸ ਕੀ ਨੇ ਕੀ ਨਹੀਂ। ਹੁਣ ਸਵਾਲ ਹੈ, ਔਰ ਇਸ ਮੁੱਦੇ ਦੇ ਉੱਤੇ ਜਿਵੇਂ ਭਾਰਤੀ BJP ਨੇ 2014 ਤੋਂ ਬਾਅਦ ਜਦੋਂ ਤੋਂ ਮੋਦੀ ਪਾਵਰ ਦੇ ਵਿੱਚ ਆਇਆ, ਜਿੰਨੀਆਂ ਲਿੰਚਿੰਗ ਮੁਸਲਮਾਨਾਂ ਦੀਆਂ ਹੋਈਆਂ, ਮਾਰ ਕੁਟਾਈ, ਦੂਜਾ ਇੱਕ ਕਿਵੇਂ ਇੱਕ ਵਿਚਾਰੇ ਦੇ ਘਰ ਫਰਿੱਜ 'ਚੋਂ ਜੀ ਗਾਂ ਮਾਸ ਹੈ, ਬਾਅਦ ਟੈਸਟ ਤੋਂ ਬਾਅਦ ਪਤਾ ਲੱਗਾ ਵੀ ਬੱਕਰੇ ਦਾ ਹੈ, ਔਰ ਉਹਨੂੰ ਜਿਹੜਾ ਉਹ ਕੁੱਟ-ਕੁੱਟ ਕੇ ਮਾਰ ਦਿੱਤਾ। ਕਿੰਨੇ ਕੇਸ ਇਸ ਕਿਸਮ ਦੇ ਹੋਏ। ਔਰ ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ, ਔਰ ਇਹ ਗੱਲ ਸ਼ਾਇਦ ਬਹੁਤਿਆਂ ਨੂੰ ਪਤਾ ਨਾ ਹੋਏ ਕਿ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਬੀਫ ਐਕਸਪੋਰਟ ਕਰਨ ਵਾਲਾ ਮੁਲਕ ਅੱਗੇ ਭਾਰਤ ਨੰਬਰ 2 ਤੇ ਸੀ, ਉਹ ਨੰਬਰ 1 ਦੇ ਉੱਤੇ ਹੈ। ਔਰ ਜਿਹੜੇ ਵੱਡੇ ਵੱਡੇ ਸਲਾਟਰ ਹਾਊਸ ਨੇ ਜਿਨ੍ਹਾਂ ਦੇ ਵਿੱਚ ਮਾਰਿਆ ਜਾਂਦਾ ਪਸ਼ੂਆਂ ਨੂੰ, ਗਾਵਾਂ ਨੂੰ, ਮੱਝਾਂ ਨੂੰ, ਸੰਡਿਆਂ ਨੂੰ, ਬੱਚਿਆਂ ਨੂੰ, ਉਹ ਜੇ 15 ਵੱਡੇ ਵਪਾਰੀ ਨੇ ਇੰਟਰਨੈਸ਼ਨਲ ਬੀਫ ਐਕਸਪੋਰਟ ਦੇ ਤੇ 13 ਹਿੰਦੂ ਨੇ। ਔਰ ਉਹਨਾਂ 'ਚੋਂ ਬਹੁਤ ਸਾਰੇ ਸਲਾਟਰ ਹਾਊਸ UP ਔਰ ਬਿਹਾਰ ਜਿਹੜੀਆਂ ਇਹਨਾਂ ਦੀਆਂ ਸਟੇਟਾਂ ਨੇ, ਉਹਨਾਂ ਦੇ ਵਿੱਚ ਜਿੱਥੇ ਇਹਨਾਂ ਦਾ ਰੂਲ ਹੈ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਦਰਾ ਗਾਂਧੀ ਦੇ ਵੇਲੇ ਸਾਧੂ ਸੰਤ ਔਰ ਇਹ ਜਿਹੜੇ ਸ਼ੰਕਰਾਚਾਰੀਆ ਇਕੱਠੇ ਹੋ ਕੇ ਇਹ ਤਾਂ ਪਾਰਲੀਮੈਂਟ ਦੇ ਵਿੱਚ ਵੜ ਗਏ ਸੀ ਜਾ ਕੇ। ਔਰ ਕਿਉਂਕਿ ਸੰਵਿਧਾਨ ਦੇ ਵਿੱਚ ਤਬਦੀਲੀ ਔਰ ਦੂਸਰੀ ਤੀਸਰੀ ਦੇ ਇਜਾਜ਼ਤ ਨਹੀਂ ਸੀ, ਔਰ ਬਹੁਤ ਸਾਰੀਆਂ ਜਿਹੜੀਆਂ ਭਾਰਤ ਦੀਆਂ ਸਟੇਟਾਂ ਨੇ, ਖਾਸ ਤੌਰ 'ਤੇ ਨਾਰਥ ਈਸਟ ਦੀਆਂ, ਉਹ ਮੇਘਾਲਿਆ ਹੈ ਜਾਂ ਈਵਨ ਇੱਧਰ ਗੋਆ ਹੈ ਜਾਂ ਈਵਨ ਕੇਰਲ ਹੈ ਸਾਊਥ ਦੀ, ਜਾਂ ਦੂਜੇ ਉਹਦੇ 'ਚ ਬਹੁਤ ਸਾਰੇ ਹਿੰਦੂ ਵੀ ਜਿਹੜੇ ਨੇ ਉਹ ਬੀਫ ਈਟਰ ਨੇ ਜਾਂ ਦੂਜੇ। ਸੋ ਉਹ ਗੱਲ ਬਣੀ ਨਹੀਂ। ਹੁਣ ਜਦੋਂ ਇਹਨਾਂ ਦੇ ਕੋਲ ਪਾਵਰ ਆਈ, ਜਿਹੜਾ ਖਾਸ ਤੌਰ 'ਤੇ ਪਿਛਲੇ 12-13 ਸਾਲਾਂ ਤੋਂ, ਇਹਨਾਂ ਨੇ ਮੁਸਲਮਾਨਾਂ ਦੇ ਖਿਲਾਫ ਉਹਨਾਂ ਦੀ ਮਾਰ ਕੁੱਟ ਜਾਂ ਲਿੰਚਿੰਗ ਦੇ ਲਈ ਇਹੀ ਬਹਾਨਾ ਸੀ ਕਿ ਜੀ ਇਹਨਾਂ ਨੂੰ ਜਿਹੜਾ ਇਹ ਗਾਂ ਲਿਜਾ ਰਹੇ ਨੇ, ਬੰਗਲਾਦੇਸ਼ ਨੂੰ ਧੱਕ ਦੇਣਗੇ, ਉੱਧਰ ਨੂੰ ਕਰ ਦੇਣਗੇ।
ਹੁਣ ਅੱਕੇ ਹੋਏ ਹੈ ਤਾਂ ਇਹਨਾਂ ਨੇ ਡਰ ਚੋਂ ਹੀ ਇਹ ਫੈਸਲਾ ਲਿਆ ਮੁਸਲਮਾਨਾਂ ਨੇ ਭਾਰਤ ਦੇ। ਐਤਕੀ ਈਦ ਲੰਘ ਕੇ ਗਈ ਹੈ, ਉਹਨਾਂ ਦੇ ਮੌਲਾਣੇ ਜਾਂ ਉਹਨਾਂ ਦੇ ਜਿਹੜੇ ਰਿਲੀਜੀਅਸ ਇੰਸਟੀਟਿਊਸ਼ਨਸ ਨੇ, ਜਾਂ ਇਨਕਲੂਡਿੰਗ ਜਿਹੜਾ ਸਾਬਕਾ ਵਾਈਸ ਪ੍ਰੈਜ਼ੀਡੈਂਟ ਰਿਹਾ ਇੰਡੀਆ ਦਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਇਹਨਾਂ ਸਾਰਿਆਂ ਨੇ ਮੰਗ ਕੀਤੀ। ਉਹਨਾਂ ਨੇ ਕਿਹਾ ਜੀ ਬੀਜੇਪੀ ਦੀ ਸਰਕਾਰ ਹੈ, ਹੁਣ 22-23 ਸਟੇਟਾਂ 'ਚ ਵੀ ਇਹਨਾਂ ਦੀ ਹਕੂਮਤ ਹੈ, ਅਸੀਂ ਇਹ ਮੰਗ ਕਰਦੇ ਹਾਂ। ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਇਸ ਈਦ ਦੀ ਵਾਰੀ ਕੋਈ ਕੁਰਬਾਨੀ ਨਹੀਂ ਦਿੱਤੀ ਜਾਏਗੀ ਗਾਂ ਦੀ, ਔਰ ਹੁਣ ਜਿਵੇਂ ਵੈਸਟ ਬੰਗਾਲ ਹੈ ਉਹਦੇ 'ਚ ਕਾਨੂੰਨੀ ਤੌਰ 'ਤੇ ਅਲਾਊਡ ਹੈ ਕੁਰਬਾਨੀ, ਔਰ ਹਿੰਦੂ ਹੀ ਕੁਛ ਪੂਅਰ ਬੈਕਗਰਾਊਂਡ ਦੇ ਨੇ ਜਿਹੜੇ ਵਿਚਾਰੇ ਜਿਹੜੀਆਂ ਨੇ ਉਹ ਫੰਡਰ ਗਾਵਾਂ ਜਾਂ ਦੂਸਰਿਆਂ ਦੀ ਸਾਂਭ ਸੰਭਾਲ ਵੀ ਕਰਦੇ ਨੇ ਪਾਲਤ, ਕਿਉਂਕਿ ਉਹਨਾਂ ਨੂੰ ਹੁੰਦਾ ਸੀ ਕਿ ਜਿਹੜੀ ਹੈ ਬਕਰੀਦ ਦੇ ਮੌਕੇ ਜਿਹੜਾ ਕੁਰਬਾਨੀ ਲਈ ਦਿੱਤੀ। ਇਸ ਵਾਰ ਜਦੋਂ ਫੈਸਲਾ ਹੋਇਆ ਤੇ ਉਹ ਭੁੱਖੇ ਮਰੇ, ਉਹਨਾਂ 2000 ਕਰੋੜ ਦੀ ਬਿਜ਼ਨਸ ਕੱਲੀ ਇਹਨਾਂ ਨਾਲ ਜੁੜੀ ਹੋਈ ਸੀ। ਫਿਰ ਉਹੀ ਆਰਐਸਐਸ ਵਾਲੇ ਮੁਸਲਮਾਨਾਂ ਨੂੰ ਜਾ ਕੇ ਕੁੱਟਣ ਲੱਗੇ ਜੀ ਖਰੀਦੋ ਇਹਨਾਂ ਤੋਂ। ਲੇਕਿਨ ਉਹਨਾਂ ਨੇ ਜਦੋਂ ਮੰਗ ਰੱਖੀ ਕਿ ਜੀ ਤੁਸੀਂ ਇਵੇਂ ਕਰੋ ਵੀ ਇਹਨੂੰ ਰੇੜਕੇ ਨੂੰ ਮੁਕਾਓ, ਤੁਸੀਂ ਬਾਰ-ਬਾਰ ਇਹ ਬਹਾਨਾ ਬਣਾ ਕੇ ਮੁਸਲਮਾਨਾਂ ਨੂੰ ਹਰਾਸ ਕਰਦੇ ਹੋ ਕਿ ਤੁਸੀਂ ਗਾਂ ਨੂੰ ਪਵਿੱਤਰ ਪਸ਼ੂ ਦਾ ਦਰਜਾ ਦੇ ਦਿਓ ਸੰਵਿਧਾਨ ਦੇ ਵਿੱਚ, ਜਿਵੇਂ ਬਾਜ ਨੂੰ ਪੰਛੀ ਬਣਾਇਆ ਹੋਇਆ ਹੈ, ਮੋਰ ਹੈ, ਬਾਜ ਹੈ, ਜਾਂ ਹੋਰ ਕਿਹੜਾ ਪਲਾਂਟ ਹੈ ਕਿਹੜਾ ਨਹੀਂ, ਉਹਨਾਂ ਨੂੰ ਦਿਓ। ਹੁਣ ਇਹ ਕਹਿ ਕੇ ਇਸ ਦੇ ਉੱਤੇ ਜਿਹੜੇ ਵੱਡੇ ਵੱਡੇ ਭਾਰਤ ਦੇ ਉਹਨਾਂ ਨੂੰ ਕਹਿੰਦੇ ਨੇ ਵੀ ਬੀਜੇਪੀ ਤਾਂ ਬੈਕਫੁੱਟ ਤੇ ਚਲੀ ਗਈ। ਹੁਣ ਈਵਨ ਜਿਹੜਾ ਆਦਿੱਤਿਆਨਾਥ ਯੋਗੀ ਫਰੋਡੀਆ ਬੰਦਾ ਗੁੰਡਾ, ਹੁਣ ਈਵਨ ਇੱਕ ਸ਼ੰਕਰਾਚਾਰਿਆ ਅਭਿਯੁਕਤਾਨੰਦ ਕੇ ਕੀ ਹੈਗਾ ਉਹ ਤਾਂ ਮੰਗ ਕਰ ਰਿਹਾ, ਉਹ ਤਾਂ ਅੱਜ ਵੀ ਇੱਕ ਉਹਨੇ ਹਿੰਦੂਆਂ ਦੀ ਭੀੜ ਇਕੱਠੀ ਕੀਤੀ ਸੀ, ਉਹ ਕਹਿੰਦਾ ਵੀ ਤੁਹਾਡਾ ਗੋਤਰ ਕੀ ਹੈ। ਹਰ ਇੱਕ ਨੇ ਹੱਥ ਖੜਾ ਕੀਤਾ, ਕਹਿੰਦਾ ਤੁਹਾਡਾ ਸਭ ਦਾ ਗੋਤਰ ਹੈ ਨਾ। ਉਹ ਕਹਿੰਦਾ ਗੋਤਰ ਦਾ ਮਤਲਬ ਕੀ ਹੁੰਦਾ? ਉਹ ਕਹਿੰਦਾ ਜੇ ਨਹੀਂ ਪਤਾ, ਕਹਿੰਦਾ ਗੋਤਰ ਦਾ ਮਤਲਬ ਹੁੰਦਾ ਗਊ ਪਾਲ, ਗਊ ਦੀ ਰੱਖਿਆ ਕਰਨ ਵਾਲਾ, ਕਿ ਵੀ ਸਾਡਾ ਤਾਂ ਸਾਰਾ ਸਮਾਜ, ਸਾਡੀ ਅਵਤਾਰ ਪਰੰਪਰਾ ਹੀ ਜਿਹੜੀ ਹੈ ਗਊ ਦੀ ਰੱਖਿਆ ਲਈ ਜੁੜੀ ਹੋਈ ਹੈ। ਔਰ ਉਹਨੇ ਕਿਹਾ ਕਿ ਵੀ ਹੁਣ ਕਿਉਂਕਿ ਮੁਸਲਮਾਨਾਂ ਦਾ ਤੁਹਾਨੂੰ ਸੀ, ਉਹਨਾਂ ਨੇ ਵੀ ਕਹਿ ਦਿੱਤਾ ਵੀ ਬਣਾਓ, ਹੁਣ ਕਰੋ ਡਿਕਲੇਅਰ ਉਹਨੂੰ ਗਊ ਨੂੰ ਰਾਸ਼ਟਰੀ ਪਸ਼ੂ। ਹੁਣ ਆਦਿੱਤਿਆਨਾਥ ਯੋਗੀ ਇਹਨੂੰ ਲੈ ਕੇ ਮੁਸਲਮਾਨਾਂ ਦੇ ਪਿੱਛੇ ਪਿਆ ਕਿ ਤੁਸੀਂ ਕੌਣ ਹੁੰਦੇ ਹੋ ਸਾਨੂੰ ਕਹਿਣ ਵਾਲੇ, ਸਾਡੀ ਤਾਂ ਮਾਤਾ ਹੈ, ਉਹਨੂੰ ਕੋਈ ਜ਼ਰੂਰਤ ਥੋੜ੍ਹੀ ਹੈ ਕਿ ਉਹਨੂੰ ਕੋਈ ਅਸੀਂ ਰਾਸ਼ਟਰੀ ਜਾਂ ਦੂਸਰਾ ਬਣਾਉਣਾ, ਕੋਈ ਮਾਂ ਨੂੰ ਅਸੀਂ ਰਾਸ਼ਟਰੀ ਥੋੜ੍ਹੀ ਬਣਾਉਂਦੇ। ਹੁਣ ਦੂਸਰੇ ਪਾਸੇ ਬੀਜੇਪੀ ਨੇ ਆਪਣੀ ਗਵਰਨਮੈਂਟ ਬਣਾਈ ਹੈ ਵੈਸਟ ਬੰਗਾਲ ਦੇ ਵਿੱਚ, ਔਰ ਉਹਨਾਂ ਦੇ ਚੀਫ ਮਿਨਿਸਟਰ ਨੇ ਕਿਹਾ ਜੀ ਅਸੀਂ ਜਿਹੜਾ ਸਾਡਾ ਲਾਅ ਹੈ ਉਹਦੇ 'ਚ ਅਮੈਂਡ ਕਰ ਰਹੇ ਹਾਂ ਕਿ 14 ਸਾਲ ਤੋਂ ਉੱਪਰ ਦੀ ਜਿਹੜੀ ਗਾਂ ਹੈ, ਕਿਉਂਕਿ 14 ਸਾਲ ਉਹਦਾ ਇਹ ਯੂਜ਼ਫੁਲਨੈਸ ਹੁੰਦੀ ਹੈ ਦੇਸੀ ਗਾਂ ਦੀ ਦੁੱਧ ਦੇਣ ਦੀ, ਉਹਨੂੰ ਪ੍ਰੋਪਰ ਮੈਡੀਕਲ ਐਗਜ਼ਾਮ ਵਗੈਰਾ ਕਰਾ ਕੇ ਮਾਰਿਆ ਜਾ ਸਕਦਾ ਹੈ। ਉਹਦੇ ਤੇ ਹੁਣ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ, ਉਹਨਾਂ ਦੇ ਹੀ ਸ਼ੰਕਰਾਚਾਰੀਆਂ ਨੇ। ਇਹਦਾ ਮਤਲਬ ਇਹ ਹੈ ਵੀ 14 ਸਾਲ ਤੱਕ ਤੁਹਾਡੀ ਮਾਂ ਹੈ, ਬੁੱਢੀ ਹੋ ਗਈ ਤਾਂ ਕਸਾਈਆਂ ਦੇ ਹਵਾਲੇ ਕਰ ਦਿਓ। ਮਾਂ ਕਹਿੰਦੇ ਆਪਣੀ ਮਾਂ ਨੂੰ ਕੱਢ ਦਿੰਦੇ ਹੋ ਬਾਹਰ ਜਦੋਂ ਬੁੱਢੀ ਹੋ ਜਾਂਦੀ ਹੈ। ਸੋ ਮਤਲਬ ਇਹ ਹੈ ਹੁਣ ਉਹਨਾਂ ਦਾ ਜਿਹੜਾ ਮੇਨ ਮਿਨਿਸਟਰ ਹੈ ਇਸ ਸਾਰੇ ਦੇ, ਉਹਨੂੰ ਜਦੋਂ ਪੁੱਛਿਆ ਗਿਆ ਇਹਨਾਂ ਦਾ ਬੀਜੇਪੀ ਦਾ ਮਿਸਟਰ ਅਰਜੁਨ ਰਾਮ ਮੇਘਵਾਲ ਯੂਨੀਅਨ ਲਾ ਮਿਨਿਸਟਰ ਹੈ ਕਿ ਬਈ ਤੁਸੀਂ ਕਾਨੂੰਨ ਬਣਾਓ ਕਿ ਗਾਂ ਨੂੰ ਪਵਿੱਤਰ ਪਸ਼ੂ ਦਾ। ਉਹ ਕਹਿੰਦਾ ਨੋ ਪ੍ਰਪੋਜ਼ਲ ਬਿਫੋਰ ਸੈਂਟਰ ਟੂ ਡਿਕਲੇਅਰ ਕਾਊ ਨੈਸ਼ਨਲ ਐਨੀਮਲ ਬੈਨ ਸਲਾਟਰ ਨੇਸ਼ਨ। ਕਹਿੰਦਾ ਜੀ ਸਾਡੇ ਕੋਲ ਤਾਂ ਕੋਈ ਪ੍ਰਪੋਜ਼ਲ ਹੀ ਨਹੀਂ ਹੈ। ਹੁਣ ਮਤਲਬ ਇਹ ਹੈ ਕਿ ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਇਹਨੂੰ ਅਸੀਂ ਇਹ ਨਹੀਂ ਐਂਡੋਰਸ ਕਰਦੇ ਕਿ ਕੌਣ ਕੀ ਖਾਏ, ਮਾਸ ਖਾਏ ਨਾ ਖਾਏ, ਇਹ ਕਿਨੇ ਕੀ ਕਰਨਾ ਹੈ ਉਹਦਾ। ਪਰ ਜਿਵੇਂ ਸਿਆਸਤ ਦੇ ਵਿੱਚ ਤੁਸੀਂ ਗੰਦੇ ਢੰਗ ਦੇ ਨਾਲ ਇਸ ਸਾਰੇ ਨੂੰ ਲਿਆ ਕੇ ਇੱਕ ਫਿਰਕੇ ਨੂੰ ਟਾਰਗੇਟ ਕਰਦੇ ਹੋ। ਹੁਣ ਉਹ ਫਿਰਕਾ ਕਹਿੰਦਾ ਜੀ ਤੁਸੀਂ ਆਪਣਾ ਇਹਨੂੰ ਬਣਾਓ ਸੈਕਰਡ ਕਾਊ ਬਣਾਓ। ਉਹ ਦੌੜ ਰਹੇ ਨੇ ਕਿਉਂਕਿ ਜਿਹੜੇ ਸੂਬਿਆਂ ਦੇ ਵਿੱਚ, ਜਿਹੜੇ ਨਾਰਥ ਈਸਟ ਦੇ ਸੂਬੇ ਨੇ ਜਿਨ੍ਹਾਂ ਦੇ ਵਿੱਚ ਅਸਾਮ ਹੈ, ਨਾਗਾਲੈਂਡ ਹੈ, ਅਰੁਣਾਚਲ ਪ੍ਰਦੇਸ਼ ਹੈ, ਮਿਜ਼ੋਰਮ, ਉਹ ਸਾਰੇ ਗਾਂ ਕੇ ਉਹ ਤਾਂ ਕੁੱਤੇ ਵੀ ਖਾਣ ਵਾਲੇ ਨੇ। ਹੁਣ ਉੱਥੇ ਬੀਜੇਪੀ ਦੀ ਹਕੂਮਤ ਹੈ, ਉਹ ਤਾਂ ਵੋਟਾਂ ਨਹੀਂ ਪਾਉਣਗੇ। ਲੋਕ ਗੋਆ ਵੈਸਟ ਬੰਗਾਲ 'ਚ ਜਿਹੜਾ ਲਾਇਆ ਕਿ 14 ਸਾਲ ਤੱਕ ਉਹ ਤੁਹਾਡੀ ਮਾਂ ਹੈ, ਫਿਰ ਤੁਸੀਂ ਹਵਾਲੇ ਕਰ ਸਕਦੇ ਹੋ ਫਿਰ ਉਹਨਾਂ ਨੂੰ ਕਸਾਈਆਂ ਦੇ। ਸੋ ਇਹ ਹੈ ਜਿਹੜੀ ਪੋਲੀਟੀਕਲ ਫਰਾਡ ਹੁੰਦਾ ਹੈ। ਔਰ ਸਭ ਤੋਂ ਵੱਡਾ ਗੁੰਡਾ ਆਦਿੱਤਿਆਨਾਥ ਯੋਗੀ ਉਹ ਕਹਿ ਰਿਹਾ ਕਿ ਜੇ ਕੋਈ ਮਾਂ ਨੂੰ ਕੋਈ ਰਾਸ਼ਟਰੀ ਡਿਕਲੇਅਰ ਕਰ, ਅਸੀਂ ਆਪਣੀ ਮਾਂ ਨੂੰ ਕੋਈ ਨੈਸ਼ਨਲ ਮਦਰ ਥੋੜ੍ਹੀ ਡਿਕਲੇਅਰ ਕਰਾਉਂਦੇ। ਹੁਣ ਇਹ ਬਚਣ ਦੇ ਲਈ ਕਿ ਵੀ ਤੁਸੀਂ ਇਹ ਸਟਿਕ ਲੈ ਕੇ ਇਹਨਾਂ ਨੂੰ ਕੁੱਟੀ ਜਾਓ। ਸੋ ਇਹਨੂੰ ਸਾਰੇ ਹੀ ਕਹਿ ਰਹੇ ਨੇ ਕਿ ਵੀ ਬੀਜੇਪੀ ਬੈਕਫੁੱਟ ਤੇ ਹੈ। ਹੁਣ ਕਿਸੇ ਦੇ ਮੂੰਹੋਂ ਗਊ ਮਾਤਾ ਦਾ ਲਫ਼ਜ਼ ਨਹੀਂ ਇਹਨਾਂ ਦਿਨਾਂ ਦਾ ਨਿਕਲਿਆ ਜਦੋਂ ਦਾ ਉਹਨਾਂ ਨੇ ਕਿਹਾ ਕਿ ਜੀ ਸਾਡੀ ਮੰਗ ਹੈ ਕਿ ਇਹਨੂੰ ਸਾਡੀ ਜਾਨ ਛੱਡੋ, ਤੁਸੀਂ ਇਹਨੂੰ ਬਣਾਓ ਜਿਹੜਾ ਪਵਿੱਤਰ ਪਸ਼ੂ।
ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਬੜੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਤੁਹਾਡੇ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਸੋ ਸਾਨੂੰ ਬੁਲਾਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।